ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਅੱਜ 22 ਮਾਰਚ ਦਿਨ ਹੈਗਾ ਜੀ ਬੁੱਧਵਾਰ ਤੇ ਸਮਾਂ ਹੋ ਚੁੱਕਾ ਜੀ 8:37 ਤੇ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਸਾਡੇ ਨਾਲ ਫੇਸਬੁੱਕ ਦੇ ਉੱਪਰ ਵੀ ਸਾਰੀ ਦੁਨੀਆ ਤੋਂ ਜਿਹੜੇ ਸਰੋਤੇ ਆ ਉਹ ਜੁੜੇ ਹੋਏ ਆ, ਉਹਨਾਂ ਨੂੰ ਵੀ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਇਸੇ ਤਰ੍ਹਾਂ ਸਾਡੇ ਨਾਲ ਜਿਹੜੇ ਸਾਡੇ AM ਸਟੇਸ਼ਨਸ 1300 AM ਫ੍ਰਿਜ਼ਨੋ, 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ ਤੇ ਹੋਰ ਸਾਡੇ ਬਹੁਤ ਸਾਰੇ ਜਿਹੜੇ ਸਟੇਸ਼ਨ ਸਾਈਡ ਬੈਂਡ ਵਾਲੇ ਹੈਗੇ ਆ ਬੇ ਏਰੀਏ ਦੇ, ਸੈਨ ਹੋਜ਼ੇ, ਬਰਕਲੇ, ਬੇਕਰਸਫੀਲਡ, ਮੋਡੈਸਟੋ, ਸਟਾਕਟਨ ਜੀ, ਸਿਆਟਲ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਰੋਤਿਓ, ਜਿਹੜੇ ਜੀ ਅੱਜ ਵੀ ਜਿੱਦਾਂ ਤੁਹਾਨੂੰ ਪਤਾ ਵੀ ਅੱਜ ਦੀ ਸਵੇਰ ਦੇ ਵਿੱਚ ਆਪਾਂ ਇੱਥੋਂ ਦੇ ਜਿਹੜੀਆਂ ਕੁਛ ਅਹਿਮ ਗੱਲਾਂ ਹੁੰਦੀਆਂ ਆ, ਕੁਛ ਅਹਿਮ ਖਬਰਾਂ ਹੁੰਦੀਆਂ ਆ, ਉਸ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ, ਵਿਚਾਰ ਜਿਹੜੇ ਜੀ ਕਰਦੇ ਹਾਂ। ਤੁਸੀਂ ਵੀ ਜ਼ਰੂਰ ਆਪਣੇ ਵਿਚਾਰ ਜਿਹੜੇ ਜੀ ਦਿਆ ਕਰੋ। ਜਿਹੜੇ ਜੀ ਜਿਹੜੀਆਂ ਖਾਸ ਕਰਕੇ ਇੱਥੇ ਘਟ ਰਹੀਆਂ ਘਟਨਾਵਾਂ ਹੁੰਦੀਆਂ ਆ ਜਾਂ ਵਿਸ਼ਵ ਦੇ ਵਿੱਚ ਜਿਹੜੀਆਂ ਕੁਛ ਇੰਪੋਰਟੈਂਟ ਜਿਹੜੀਆਂ ਘਟਨਾਵਾਂ ਘਟਦੀਆਂ ਨੇ ਉਸ ਨੂੰ ਲੈ ਕੇ, ਸੋ ਜ਼ਰੂਰ ਤੁਸੀਂ ਜਿਹੜਾ ਜੀ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਕਰੋ। 408-272-5200 ਦੇ ਉੱਤੇ ਜਿਹੜੇ ਜੀ ਕਾਲ ਕਰਕੇ ਇਸ ਦੇ ਨਾਲ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ। ਦੇਖੋ ਅੱਜ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਹੈਲਥ ਕੇਅਰ ਬਿੱਲ ਨੂੰ ਲੈ ਕੇ ਗੱਲ ਕਰਾਂਗੇ ਵੀ ਉਸ ਨੂੰ ਲੈ ਕੇ ਕੀ ਜਿਹੜਾ ਇਸ ਟਾਈਮ ਚੱਲ ਰਿਹਾ, ਕਿਉਂਕਿ ਓਬਾਮਾ ਕੇਅਰ ਦੇ ਅਖੀਰਲੇ ਦਿਨ ਜਿਹੜੇ ਜੀ ਉਹ ਆਏ ਹੋਏ ਨੇ। ਜਿਹੜੀ ਅਫੋਰਡੇਬਲ ਹੈਲਥ ਕੇਅਰ ਆ, ਕਿਉਂਕਿ ਇਸ ਟਾਈਮ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਕਿਤੇ ਨਾ ਕਿਤੇ ਇਹ ਹੁਣ ਮੰਨ ਉਹਨਾਂ ਨੇ ਕਾਫੀ ਦਿਨਾਂ ਦਾ ਜਿਹੜਾ ਜੀ ਪਹਿਲੋਂ ਹੀ ਬਣਾਇਆ ਸੀ। ਇਨਫੈਕਟ ਕੈਂਪੇਨ ਦੇ ਦੌਰਾਨ ਤੋਂ ਹੀ ਗੱਲਾਂ ਚੱਲ ਰਹੀਆਂ ਸੀ ਹਰਜੋਤ ਸਿੰਘ ਜੀ ਵੀ ਉਹ ਕਹਿ ਰਹੇ ਸੀਗੇ ਵੀ ਓਬਾਮਾ ਕੇਅਰ ਆ ਉਹ ਜੀ ਬਿਲਕੁਲ ਫੇਲ ਪ੍ਰੋਗਰਾਮ ਆ, ਆਪਾਂ ਇਸ ਨੂੰ ਜਿਹੜਾ ਜੀ ਉਹ ਰਿਪਲੇਸ ਕਰ ਦੇਣਾ, ਆਪਾਂ ਚੇਂਜ ਕਰ ਦੇਣਾ ਆ। ਤੇ ਉਹ ਹੁਣ ਜਿਹੜੇ ਪੌਲ ਰਾਏ ਨੇ ਹਾਊਸ ਸਪੀਕਰ ਆ, ਉਹਨਾਂ ਦੀ ਸਰਪ੍ਰਸਤੀ ਹੇਠ ਬੇਸਿਕਲੀ ਜਿਹੜੇ ਆ ਦਿਸ਼ਾ ਨਿਰਦੇਸ਼ ਤਾਂ ਜਿਹੜੇ ਦੇ ਰਹੇ ਨੇ ਡੋਨਲਡ ਟਰੰਪ ਰਾਸ਼ਟਰਪਤੀ, ਪਰ ਜਿਹੜਾ ਮੁੱਖ ਨਾਮ ਕਿਤੇ ਨਾ ਕਿਤੇ ਜਿਹੜੇ ਪੌਲ ਰਾਇਨ ਉਹਨਾਂ ਦਾ ਜਿਹੜਾ ਇਸ ਦੇ ਵਿੱਚ ਆ ਰਿਹਾ ਆ। ਤੇ ਉਹ ਜਿਹੜੀ ਅਮਰੀਕਨ ਹੈਲਥ ਕੇਅਰ ਬਿੱਲ ਜਿਹੜਾ ਆ ਉਸ ਨੂੰ ਉਹ ਲੈ ਕੇ ਆ ਰਹੇ ਨੇ। ਇਹਨਾਂ ਨੇ ਥੋੜ੍ਹੇ ਦਿਨ ਪਹਿਲੋਂ ਪੱਤਰਕਾਰਾਂ ਨੂੰ ਜਿਹੜਾ ਇੱਕ ਜਿਹੜੀ ਪ੍ਰੈਜੈਂਟੇਸ਼ਨ ਵੀ ਦਿੱਤੀ ਸੀਗੀ, ਉਸ ਦੇ ਵਿੱਚ ਸਮਝਾਉਣ ਦੀ ਕੀਤੀ ਸੀਗੀ, ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਚੱਲ ਪਈਆਂ ਸੀ ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਰਾਈਟ ਨਾਓ ਜੇ ਇਹ ਜਿਹੜਾ ਬਿੱਲ ਇਸੇ ਹੀ ਤਰੀਕੇ ਦੇ ਨਾਲ ਆ ਜਾਂਦਾ ਆ, ਜਿਹੜਾ ਰਿਪਲੇਸਮੈਂਟ ਬਿੱਲ ਹੈਗਾ ਆ ਅਫੋਰਡੇਬਲ ਹੈਲਥ ਕੇਅਰ ਨੂੰ, ਕਈ ਜਣੇ ਕਿਆਸ ਲਾਈਆਂ ਲਾ ਰਹੇ ਆ ਵੀ ਤਕਰੀਬਨ 20 ਮਿਲੀਅਨ, ਕੋਈ ਕਹਿੰਦਾ 13 ਮਿਲੀਅਨ, ਕੋਈ 10 ਮਿਲੀਅਨ, ਕੋਈ 15 ਮਿਲੀਅਨ, ਸੋ ਮਤਲਬ ਕਈ ਮਿਲੀਅਨ ਲੋਕਾਂ ਦੀ ਬੇਸਿਕਲੀ ਕਹਿੰਦੇ ਵੀ ਹੈਲਥ ਕੇਅਰ ਆ ਉਹ ਜਾ ਸਕਦੀ ਆ। ਤੇ ਨਾਲ ਦੇ ਨਾਲ ਮਹਿੰਗੀ ਹੋਣ ਦੇ ਅਸਾਰ ਵੀ ਜਿਹੜੇ ਆ ਜੀ ਉਹ ਦੱਸੇ ਜਾ ਰਹੇ ਨੇ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਆ। ਦੇਖੋ ਜਿਹੜੀ ਹੈਲਥ ਕੇਅਰ ਆ ਹੁਣ ਓਬਾਮਾ ਕੇਅਰ ਆ, ਮੈਨੂੰ ਲੱਗਦਾ ਆ ਹਰਜੋਤ ਸਿੰਘ ਜੀ ਵੀ ਆਪਣੇ 90% ਤੋਂ ਜ਼ਿਆਦਾ ਲੋਕ ਜਿਹੜੇ ਆ ਉਸ ਦੇ ਨਾਲ 90 ਕੀ ਜ਼ਿਆਦਾ ਹੀ ਆਲਮੋਸਟ 99% ਲੋਕ ਜਿਹੜੇ ਕਿਤੇ ਨਾ ਕਿਤੇ ਹੈਲਥ ਕੇਅਰ ਜਿਹੜੀ ਚੱਲ ਰਹੀ ਆ ਉਸ ਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜੇ ਨੇ। ਹੁਣ ਜਦੋਂ ਇਹ ਰਿਪੀਲ ਹੋ ਕੇ ਨਵੀਂ ਆਉਣੀ ਆ, ਨਵਾਂ ਹੈਲਥ ਕੇਅਰ ਸਿਸਟਮ ਆਉਣਾ ਆ, ਉਸ ਦੇ ਵਿੱਚ ਕਈਆਂ ਦਾ ਜਿਹੜਾ ਚੇਂਜਸ ਹੋਣੇ ਆ। ਹੁਣ ਤਾਂ ਕਈਆਂ ਨੂੰ $1 ਦੇਣਾ ਪੈਂਦਾ ਆ, ਹੋ ਸਕਦਾ ਵੀ ਉਹਨਾਂ ਨੂੰ ਵੱਧ ਦੇਣਾ ਪਵੇ, ਹੋ ਸਕਦਾ ਵੀ ਜਿਹੜੇ ਇਸ ਟਾਈਮ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਦੇਣਾ ਪੈ ਰਿਹਾ, ਕਿਸੇ ਨੂੰ 1500-1600 ਦੇਣਾ ਪੈ ਰਿਹਾ, ਉਹਨਾਂ ਦਾ ਉਹ ਘੱਟ ਵੀ ਸਕਦਾ ਆ। ਪਰ ਦੇਖਣ ਵਾਲੀ ਗੱਲ ਹੋਵੇਗੀ ਵੀ ਕਿਸ ਤਰੀਕੇ ਦੇ ਨਾਲ ਕਾਰਜਕਾਰੀ ਜਿਹੜੀ ਇਸ ਦੀ ਰਹਿੰਦੀ ਆ। ਇਹਦਾ ਹੁਣ ਸਿੱਧਾ ਸੰਬੰਧ ਤੁਹਾਡੀ ਜਿਹੜੀ ਸਿੱਧੀ ਜੀ ਗੱਲ ਆ ਹਰਜੋਤ ਸਿੰਘ ਜੀ ਵੀ ਹਰ ਇੱਕ ਦੀ ਜੀਵਨ ਦੇ ਉੱਤੇ ਜਿਹੜਾ ਇਸਦਾ ਪੈਣਾ ਹੀ ਪੈਣਾ। ਸੋ ਦੇਖੋ ਜਿਹੜਾ ਓਬਾਮਾ ਕੇਅਰ ਆ ਨਾ, ਇਹ ਚਾਹੇ ਟਰੰਪ ਨਾ ਵੀ ਜਿੱਤਦਾ ਤੇ ਇਹ ਪ੍ਰੋਗਰਾਮ ਫੇਲ ਹੋਣਾ ਹੀ ਸੀ ਜੀ। ਇਹਦਾ ਰੀਜ਼ਨ ਇੱਕ ਆ ਵੀ ਕੋਈ ਵੀ ਜਿਹੜੀ ਗਵਰਨਮੈਂਟ ਆ ਉਹ ਇੰਨੀ ਸਬਸਿਡੀ ਦੇ ਕੇ ਸਰਵਾਈਵ ਨਹੀਂ ਕਰ ਸਕਦੀ, ਜ਼ਿਆਦਾ ਚਿਰ ਨਹੀਂ ਕਰ ਸਕਦੀ। ਤੁਸੀਂ ਦੇਖੋ ਵੀ ਕਈ ਪਰਿਵਾਰ ਆ ਉਹਨਾਂ ਨੂੰ $20,000 ਦੀ ਸਾਲ ਦੀ ਸਬਸਿਡੀ ਮਿਲੀ ਆ, ਤੇ ਉਹ ਕਿੰਨਾ ਕੁ ਬੰਦਾ ਸਰਵਾਈਵ ਕਰ ਜਾਊਗਾ? ਆਟਾ ਦਾਲ ਸਕੀਮ ਵਾਲਾ ਕੰਮ ਆ ਇਹ, ਹਨਾ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਵੀ ਜਿਹੜੀ ਇੱਕ ਚੇਤਾਵਨੀ ਦਿੱਤੀ ਹੈਗੀ ਆ ਜਿਹੜੇ ਉਹਨਾਂ ਦੇ ਫੈਲੋ ਰਿਪਬਲਿਕਨਸ ਹੈਗੇ ਆ ਵੀ ਜੇ ਤੁਸੀਂ ਚੱਜ ਦੇ ਨਾਲ ਇਹਦੇ ਉੱਤੇ ਵਰਕਆਊਟ ਨਾ ਕੀਤਾ ਜਾਂ ਇਹਨੂੰ ਪਾਸ ਕਰਾਉਣ ਦੇ ਵਿੱਚ ਹੈਲਪ ਨਾ ਕੀਤੀ ਤੇ ਤੁਸੀਂ ਜਿਹੜੀਆਂ ਆਪਣੀਆਂ ਇਲੈਕਸ਼ਨਾਂ ਆ ਆਉਣ ਵਾਲੇ ਸਮੇਂ ਦੇ ਵਿੱਚ ਲੂਜ਼ ਕਰ ਜਾਓਗੇ। ਸਿੱਧਾ ਜੀ ਧਮਕੀ ਇੱਕ ਹਿਸਾਬ ਦੇ ਨਾਲ ਦਿੱਤੀ ਵੀ 2018 ਦੀਆਂ ਮਿਡ ਟਰਮ ਜਿਹੜੀਆਂ ਇਲੈਕਸ਼ਨ ਆਉਣੀਆਂ ਹੁੰਦੀਆਂ ਆ
ਉਹ ਤੁਸੀਂ ਹਾਰੋਗੇ ਜੇ ਤੁਸੀਂ ਮੇਰੇ ਹੈਲਥ ਕੇਅਰ ਬਿੱਲ ਨੂੰ ਜਿਹੜਾ ਪਾਸ ਜਿਹੜਾ ਉਹ ਨਾ ਕਰਵਾਇਆ ਜੀ। ਸੋ ਇਹਦੇ ਵਿੱਚ ਇਹ ਵੀ ਆ ਵੀ ਜਿਸ ਤਰ੍ਹਾਂ ਆਪਾਂ ਪ੍ਰੈਜ਼ੀਡੈਂਟ ਟਰੰਪ ਨੂੰ ਦੇਖਦੇ ਹੀ ਆਏ ਆ ਵੀ ਉਹ ਜਦੋਂ ਬੋਲਦੇ ਆ ਫਿਰ ਉਹ ਦੇਖਦੇ ਨਹੀਂ ਹੈ। ਸੋ ਅਗਰ ਇਹ ਬਿੱਲ ਪਾਸ ਵੀ ਨਾ ਹੋਇਆ ਤਾਂ ਉਹਨਾਂ ਦਾ ਕੋਈ ਨਹੀਂ ਪਤਾ ਵੀ ਉਹ ਜਦੋਂ ਇਲੈਕਸ਼ਨ ਆਵੇ ਉਹ ਚ ਕਹਿਣ ਵੀ ਦੇਖੋ ਜੀ ਆਹ ਹੀ ਰਿਪਬਲਿਕਨ ਸੀ, ਇਹਨਾਂ ਨੇ ਸਾਡੀ ਜਿਹੜੀ ਹਰਵਾਇਆ। ਸੋ ਜਿਹੜਾ ਹਾਊਸ ਆ ਉਹਦੇ ਵਿੱਚ 216 ਰਿਪਬਲਿਕਨਸ ਹੈਗੇ ਆ ਜੀ ਜੀ, ਤੇ ਉਹਦੇ ਵਿੱਚੋਂ ਕਹਿੰਦੇ ਵੀ 21 ਜਾਣੇ ਡਿਫੈਕਸ਼ਨ ਕਰ ਸਕਦੇ ਆ। ਜੀ ਤੇ ਜੇ ਕੋਈ ਵੀ ਡੈਮੋਕ੍ਰੇਟ ਉਹਨਾਂ ਨੂੰ ਨਹੀਂ ਜੁਆਇਨ ਕਰਦਾ, ਸੋ ਉਹਨਾਂ ਨੂੰ ਰਿਪਬਲਿਕਨ ਜਿਹੜੇ ਆ ਉੱਥੇ ਪੂਰੇ ਨਾਲ ਰੱਖਣੇ ਪੈਣੇ ਹੈਗੇ ਆ ਇਸ ਬਿੱਲ ਦੇ ਵਿੱਚ ਅਮੈਂਡ ਕਰਨ ਦੇ ਲਈ। ਜੀ ਜੀ, ਇਹ ਜਿਹੜੀ ਵਾਕਈ ਇੱਕ ਸੰਵੇਦਨਸ਼ੀਲ ਗੱਲ ਹੈ ਇਹਨਾਂ ਦੇ ਵਾਸਤੇ, ਇਹਨਾਂ ਦੀ ਇੱਕ ਕਹਿ ਲਓ ਵੀ ਇੱਜ਼ਤ ਵਾਲੀ ਗੱਲ ਵੀ ਆ, ਕਿਉਂਕਿ ਇਸ ਦੇ ਉੱਤੇ ਇਹਨਾਂ ਨੇ ਜਿਹੜੀ ਵੇਵ ਦੇ ਉੱਤੇ ਇਹਨਾਂ ਨੇ ਕਾਫੀ ਰਾਈਡ ਕੀਤਾ ਸੀਗਾ ਜਦੋਂ ਕੈਂਪੇਨ ਦੇ ਵਿੱਚ ਸੀਗੇ ਵੀ ਓਬਾਮਾ ਕੇਅਰ ਫੇਲ ਸਿਸਟਮ ਆ, ਇਹ ਸਾਰਾ ਕੁਝ ਇਹਨੂੰ ਹਟਾ ਦੇਣਾ ਆ, ਆਪਾਂ ਵਧੀਆ ਲੈ ਕੇ ਆਉਣਾ ਆ। ਪਰ ਇੱਕ ਜਿਹੜੀ ਚੀਜ਼ ਜਿਹੜੀ ਮੌਜੂਦਾ ਹੁਣ ਜਿਹੜਾ ਰਿਪੀਲ ਦੇ ਵਿੱਚ ਜਿਹੜੀ ਸਾਹਮਣੇ ਆ ਰਹੀ ਸੀਗੀ ਅਜੋਤ ਸਿੰਘ ਜੀ, ਜਿੱਦਾਂ ਤੁਸੀਂ ਹੁਣ ਇੱਕ ਉਦਾਹਰਣ ਦਿੱਤਾ ਵੀ ਕਿੱਦਾਂ ਕਿਸੇ ਪਰਿਵਾਰ ਨੂੰ $20,000 ਤੱਕ ਦੀ ਜਿਹੜੀ ਸਾਲ ਦੀ ਸਬਸਿਡੀ ਮਿਲ ਰਹੀ ਆ। ਹੁਣ ਉਹ ਜਿਹੜੀ ਸਬਸਿਡੀ ਇੱਕ ਤਾਂ ਉਹਨਾਂ ਨੇ ਜਿਹੜੀ ਬੰਦ ਕਰਨ ਜਾ ਰਹੇ ਆ, ਉਹਨਾਂ ਨੇ ਕੀ ਕਰਨਾ ਵੀ ਟੈਕਸ ਕ੍ਰੈਡਿਟ ਜਿਹੜਾ ਦੇ ਦੇਣਾ, ਤੇ ਮੈਕਸਿਮਮ ਲਿਮਿਟ ਉਹਨਾਂ ਨੇ $4,000 ਰੱਖਤੀ ਆ, ਜਿਨ੍ਹਾਂ ਦੀ ਉਮਰ ਜਿਹੜੀ ਆਈ ਥਿੰਕ 50 ਸਾਲ ਤੋਂ ਉੱਤੇ ਆ ਉਹਨਾਂ ਨੂੰ, ਤੇ ਬਾਕੀਆਂ ਨੂੰ ਜਿਹੜੇ ਉਹਨਾਂ ਤੋਂ ਥੱਲੇ ਆ ਉਹਨਾਂ ਨੂੰ $2,000 ਆ। ਉਹ ਤਾਂ ਬਹੁਤ ਵੱਡਾ ਫਰਕ ਆ। ਦੇਖੋ ਜਿਸ ਪਰਿਵਾਰ ਨੂੰ $20,000 ਦੀ ਸਬਸਿਡੀ ਮਿਲ ਰਹੀ ਆ, ਉਹਨੂੰ ਹੁਣ ਸਿਰਫ $4,000 ਦੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਟੈਕਸ ਕ੍ਰੈਡਿਟ ਮਿਲਣਾ ਆ, ਤੇ ਉਹਦੇ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਜਿਹੜਾ ਉਹਨਾਂ ਦੇ ਰੇਟਸ ਦੇ ਵਿੱਚ ਪੈਣਾ। ਜਿੱਥੇ $1 ਦਿੰਦੇ ਰਹੇ ਆ, ਸਿਲਵਰ 94 ਪਲਾਨ ਆਉਂਦੇ ਰਹੇ ਆ, ਉਹ ਆਪਣੇ ਪਲਾਨ ਵੀ ਜਿਹੜੇ ਚੇਂਜ ਹੋਣਗੇ, ਉਹ ਸਾਰਾ ਕੁਝ ਜਿਹੜਾ ਜੀ ਹੋਵੇਗਾ। ਪਰ ਦੇਖਣ ਵਾਲੀ ਗੱਲ ਰਹੇਗੀ ਵੀ ਓਵਰਆਲ ਕਿੱਦਾਂ ਦੀ ਜਿਹੜੀ ਇਸ ਦੇ ਵਿੱਚ ਕੰਮ ਰਹੇਗਾ। ਸੋ ਇਹਦੇ ਵਿੱਚ ਨਾਲ ਦੀ ਨਾਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਇੱਕ ਡਿਨਰ ਤੇ ਕੱਲ ਗਏ ਜਿਹੜਾ ਨੈਸ਼ਨਲ ਰਿਪਬਲਿਕਨ ਕਾਂਗਰੈਸ਼ਨਲ ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ ਸੀ ਜੀ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਅਮਰੀਕਨ ਲੋਕ ਆ ਉਹਨਾਂ ਨੇ ਸਾਨੂੰ ਬਹੁਤ ਹੀ ਸਾਫ਼ ਜਿਹੜੀਆਂ ਇੰਸਟਰਕਸ਼ਨਾਂ ਦਿੱਤੀਆਂ ਆ ਜਦੋਂ ਅਸੀਂ ਜਿੱਤੇ ਆ, ਤੇ ਹੁਣ ਸਾਡਾ ਫਰਜ਼ ਬਣਦਾ ਵੀ ਅਸੀਂ ਬਿਜ਼ੀ ਹੋ ਜਾਈਏ, ਗੈਟ ਟੂ ਵਰਕ, ਗੈਟ ਬਿਜ਼ੀ ਐਂਡ ਗੈਟ ਦ ਜੌਬ ਡਨ, ਤੇ ਜਿਹੜੀ ਜੌਬ ਇਹ ਕਰੀਏ ਜੀ ਤਾਂ ਕਿ ਇਹ ਕੰਪਲੀਟ ਹੋ ਸਕੇ। ਸੋ ਇਹਦੇ ਵਿੱਚ ਇਹ ਵੀ ਆ ਵੀ ਜਿਹੜੇ ਜਿੱਦਾਂ ਕੁਝ ਸਮੇਂ ਪਹਿਲੇ 5-4 ਸਾਲ ਪਹਿਲਾਂ ਜਦੋਂ ਓਬਾਮਾ ਕੇਅਰ ਨਹੀਂ ਹੁੰਦੀ ਸੀ, ਉਦੋਂ ਵੀ ਇੱਕ ਕਲੌਜ਼ ਹੁੰਦਾ ਸੀ ਵੀ ਜੇ ਤੁਹਾਡੇ ਕੋਲ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ, ਕੋਈ ਡਾਇਬੀਟਿਕ ਆ, ਕਿਸੇ ਕੋਲ ਬਲੱਡ ਪ੍ਰੈਸ਼ਰ ਆ, ਕੁਝ ਵੀ ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲਦੀ ਹੁੰਦੀ ਸੀ। ਸੋ ਉਹ ਬਹੁਤ ਵਧੀਆ ਫਾਇਦਾ ਹੋਇਆ ਸੀ ਓਬਾਮਾ ਕੇਅਰ 'ਚ। ਪਰ ਇਹਦੇ ਵਿੱਚ ਟਰੰਪ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਜਿਹੜੀ ਅਮੈਂਡਮੈਂਟ ਵੀ ਲੈ ਕੇ ਆ ਰਹੇ ਆ, ਉਹ ਕਹਿੰਦੇ ਵੀ ਉਸ ਨੂੰ ਅਸੀਂ ਵਿੱਚੇ ਰੱਖਾਂਗੇ ਜੀ। ਸੋ ਪਰ ਇਹ ਵੀ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਅੱਜ ਦੀ ਡੇਟ ਤੱਕ ਤਾਂ ਇਸ ਸਾਲ ਦੇ ਐਂਡ ਤੱਕ ਇਹ ਕੋਈ ਨਹੀਂ ਚੇਂਜ ਹੋਣੀ ਹੈਗੀ, ਚਾਹੇ ਅਮੈਂਡ ਹੋ ਜਾਏ ਚਾਹੇ ਨਾ ਅਮੈਂਡ ਹੋਏ। ਸੋ ਜਿਨ੍ਹਾਂ ਦੇ ਕੋਲ ਆ ਸਾਰੇ ਆਪਣੇ ਜਿੱਦਾਂ ਦਸੰਬਰ ਤੱਕ ਆਨੰਦ ਮਾਣੋ। ਹਾਂ ਬਿਲਕੁਲ ਜੀ, ਯੂਜ਼ ਕਰ ਸਕਦੇ ਆ, ਅਜੇ ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ। ਇੱਕ ਚੀਜ਼ ਜਿਹੜੀ ਹੋਰ ਇਸ ਦੇ ਵਿੱਚ ਜਿਹੜੀ ਰੱਖੀ ਗਈ ਹੈ, ਜਿੱਦਾਂ ਓਬਾਮਾ ਕੇਅਰ ਦੇ ਵਿੱਚ ਹਰਜੋਤ ਸਿੰਘ ਜੀ ਸੀਗਾ ਵੀ ਜਿਹੜਾ ਨਹੀਂ ਵੀ ਲੈਂਦਾ ਸੀਗਾ ਹੈਲਥ ਇੰਸ਼ੋਰੈਂਸ, ਉਸਨੂੰ ਫਾਈਨ ਦੇਣਾ ਪੈਂਦਾ ਸੀਗਾ। ਸੋ ਆਈ ਗੈਸ ਇਹਨਾਂ ਨੇ ਜਿਹੜੀ ਨਵੀਂ ਇਹਨਾਂ ਦੇ ਬਿੱਲ ਦੇ ਵਿੱਚ ਉਹ ਜਿਹੜੇ ਕਲੌਜ਼ ਆ ਉਹ ਕੱਢਣ ਜਾ ਰਹੇ ਆ ਵੀ ਜੇ ਤੁਸੀਂ ਨਹੀਂ ਲੈਣੀ ਹੈਲਥ ਕੇਅਰ ਨਾ ਲਓ, ਵੀ ਅਸੀਂ ਕੇਅਰ ਨਹੀਂ ਕਰਦੇ, ਤੇ ਪਰ ਬੇਸਿਕਲੀ ਤੁਹਾਨੂੰ ਜਿਹੜਾ ਆ ਉਹ ਫਾਈਨ ਨਹੀਂ ਦੇਣਾ ਪਵੇਗਾ। ਅੱਗੇ ਬੰਦਾ ਫਾਈਨ ਦੇ ਡਰ ਤੋਂ ਇੰਸ਼ੋਰੈਂਸ ਲੈ ਲੈਂਦਾ ਸੀ, ਉਸ ਦੇ ਵਿੱਚ ਇਹ ਹੁੰਦਾ ਸੀਗਾ ਵੀ ਜਿਹੜਾ ਬੰਦਾ ਤੰਦਰੁਸਤ ਵੀ ਆ ਉਹਨੂੰ ਵੀ ਹੈਲਥ ਇੰਸ਼ੋਰੈਂਸ ਲੈਣੀ ਪੈਂਦੀ ਸੀ। ਉਹਦੇ ਬੇਸਿਕਲੀ ਇਸੇ ਤਰੀਕੇ ਨਾਲ ਹੁੰਦਾ ਸੀਗਾ ਵੀ ਜਿਨ੍ਹਾਂ ਨੇ ਇੰਸ਼ੋਰੈਂਸ ਨਹੀਂ ਵਰਤਣੀ ਤੇ ਜਿਨ੍ਹਾਂ ਨੇ ਵਰਤਣੀ ਹੈ ਜਿਹੜੇ ਬਜ਼ੁਰਗ ਆ, ਉਹ ਇਦਾਂ ਇੱਕ ਦੂਜੇ ਨਾਲ ਕੰਪਨਸੇਟ ਹੋ ਜਾਂਦੇ ਸੀ। ਹੁਣ ਜਿਨ੍ਹਾਂ ਨੂੰ ਵਾਕਿਆ ਹੀ ਡਾਕਟਰ ਦੇ ਕੋਲ ਜਾਣਾ ਪਵੇਗਾ, ਜੇ ਸਿਰਫ ਉਹੀ ਜ਼ਿਆਦਾ ਲੋਕ ਇੰਸ਼ੋਰੈਂਸ ਕਰਾਉਣਗੇ ਤਾਂ ਉਹਦੇ ਨਾਲ ਇਹ ਚੀਜ਼ ਤਾਂ ਹੈਗੀ ਹੈ ਵੀ ਇੰਸ਼ੋਰੈਂਸ ਦੇ ਰੇਟਸ ਆਪਣੇ ਆਪ ਜਿਹੜੇ ਆ ਜੀ ਉਹ ਵਧਣਗੇ। ਇਹ ਕਿਉਂਕਿ ਪਹਿਲਾਂ ਵੀ ਆਪਾਂ ਇਹੀ ਦੇਖਦੇ ਸੀਗੇ ਵੀ ਜਿਹੜਾ ਤੰਦਰੁਸਤ ਬੰਦਾ ਆ, ਕਿਉਂਕਿ ਉਹਨਾਂ ਦੇ ਉੱਤੇ ਕੋਈ ਰੂਲ ਨਹੀਂ ਸੀ, ਕੋਈ ਇਹ ਪੱਕਾ ਨਹੀਂ ਸੀਗਾ ਵੀ ਤੁਸੀਂ ਕਰਾਉਣੀ ਆ, ਉਹ ਨਹੀਂ ਸੀ ਕਰਾਉਂਦਾ, ਉਹ ਰਿਸਕ ਲੈਂਦਾ ਰਹਿੰਦਾ ਸੀਗਾ ਬੰਦਾ, ਤੇ ਉਹਦੇ ਕਰਕੇ ਜਿਹੜਾ ਬਾਕੀਆਂ ਦੀ ਫਿਰ ਜਿਹੜੇ ਦੂਜਿਆਂ ਦੀ ਇੰਸ਼ੋਰੈਂਸ ਆ ਉਹ ਵੀ ਜਿਹੜੀ ਉਹ ਮਹਿੰਗੀ ਰਹਿੰਦੀ ਸੀ। ਸੋ ਹੋ ਸਕਦਾ ਵੀ ਇਦਾਂ ਦਾ ਜਿਹੜਾ ਆ ਉਹ ਵੀ ਆਵੇ। ਸੋ ਆਈ ਗੈਸ ਇਹ ਚੀਜ਼ ਇਹਨਾਂ ਨੂੰ ਫਿਰ ਕਿਤੇ ਨਾ ਕਿਤੇ ਜੇ ਵਾਕਿਆ ਇੰਸ਼ੋਰੈਂਸ ਨੂੰ ਸਸਤੀ ਕਰਨਾ ਚਾਹੁੰਦੇ ਨੇ ਤਾਂ ਇਸ ਦੇ ਵਿੱਚ ਜਿਹੜੇ ਤੰਦਰੁਸਤ ਲੋਕਾਂ ਦੀ ਇੰਸ਼ੋਰੈਂਸ ਕਰਨ ਦੇ ਵੱਲ ਵੀ ਇਹਨਾਂ ਨੂੰ ਧਿਆਨ ਦੇਣਾ ਪਵੇਗਾ ਜੀ। ਸੋ ਇਹ ਤੋਂ ਅਗਲੀ ਖਬਰ ਜਿਹੜੀ ਰਾਜਕਨਵੀਰ ਸਿੰਘ ਜੀ ਆ ਰਹੀ ਆ, ਬ੍ਰੇਕਿੰਗ ਨਿਊਜ਼ ਆ ਰਹੀ ਹੈ ਇੰਗਲੈਂਡ ਤੋਂ, ਤੇ ਉੱਥੇ ਯੂਕੇ ਪਾਰਲੀਮੈਂਟ ਜਿਹੜੀ ਆ ਉਹਦੇ ਬਾਹਰ ਜਿਹੜੀ ਸ਼ੂਟਿੰਗ ਹੋਈ ਹੈਗੀ ਆ, ਤੇ ਕਿਸੇ ਤਰ੍ਹਾਂ ਦੀ ਕੋਈ ਮੌਤ ਦੀ ਨਹੀਂ ਖਬਰ ਹੈਗੀ, ਪਰ ਜਿਹੜੇ ਕਹਿੰਦੇ ਮੈਂਬਰਸ ਹੈਗੇ ਆ ਹਾਊਸ ਆਫ ਕਾਮਨਸ ਦੇ, ਉਹ ਉਹਨਾਂ ਨੂੰ ਲੋਕਡਾਊਨ ਇੱਕ ਤਰ੍ਹਾਂ ਨਾਲ ਕਰ ਦਿੱਤਾ ਗਿਆ ਕਿਉਂਕਿ
ਬਹੁਤ ਸਾਰੇ ਵਿਟਨੈਸ ਜਿਹੜੇ ਰਿਪੋਰਟ ਕਰ ਰਹੇ ਆ ਵੀ ਗਨ ਫਾਇਰ ਹੋਈ ਹੈਗੀ ਆ ਪੋਰਟ ਕੋਲਿਸ ਹਾਊਸ ਤੇ, ਜਿਹੜੀ ਆਫਿਸ ਬਿਲਡਿੰਗ ਆ ਉਹਦੇ ਲਾਗੇ, ਤੇ ਇਹ ਉੱਥੇ ਦੇ ਟਾਈਮ 2:40 ਤੇ ਹੋਈ ਹੈਗੀ ਆ, ਵੈਸਟ ਮਿਨਿਸਟਰ ਬ੍ਰਿਜ ਦੇ ਲਾਗੇ ਹੋਈ ਹੈਗੀ ਆ, ਜਿਹੜਾ ਕਹਿੰਦੇ ਕ੍ਰਾਸ ਕਰਦਾ ਹੈਗਾ ਰਿਵਰ ਥੇਮਸ ਨੈਕਸਟ ਟੂ ਪਾਰਲੀਮੈਂਟ। ਬਿਲਕੁਲ ਉਸ ਦੇ ਨਜ਼ਦੀਕ ਜਿਹੜੀ ਪਾਰਲੀਮੈਂਟ ਹੈਗੀ ਆ ਬ੍ਰਿਟੇਨ ਦੀ, ਉੱਥੇ ਜਿਹੜੀ ਇਹ ਘਟਨਾ ਵਾਪਰੀ ਆ ਤੇ ਇੱਕ ਜਣਾ ਉੱਥੇ ਫੱਟੜ ਵੀ ਹੋਇਆ ਆ। ਤਸਵੀਰਾਂ ਵੀ ਜਿਹੜੀਆਂ ਉਸ ਦੀਆਂ ਆਈਆਂ ਆ ਜਿਸ ਦੇ ਵਿੱਚ ਉਹ ਖੂਨ ਦੀ ਕਹਿ ਲਓ ਵੀ ਕਹਿੰਦੇ ਵੀ ਉਸ ਦੇ ਵਿੱਚ ਲੱਥਪੱਥ ਪਿਆ ਆ। ਸੋ ਇਸ ਤਰ੍ਹਾਂ ਇਹ ਵੀ ਗ੍ਰਿਫਤਾਰੀਆਂ ਵੀ ਜਿਹੜੀਆਂ ਕਰਨ ਦੀ ਜਿਹੜੀ ਕਵਾਇਦ ਇਸ ਟਾਈਮ ਸ਼ੁਰੂ ਹੋਈ ਆ ਜੀ। ਇੱਕ ਪੁਲਿਸ ਆਫੀਸਰ ਆ ਜਿਹੜਾ ਉਹ ਵੀ ਕਹਿੰਦੇ ਫੱਟੜ ਹੋਇਆ ਹੈਗਾ ਆ ਜੀ, ਤੇ ਇੱਕ ਜਿਹੜਾ ਉੱਥੋਂ ਬੰਦਾ ਭੱਜਿਆ ਦੇਖਿਆ ਗਿਆ ਜਿਹਦੇ ਕੋਲ ਨਾਈਫ ਵੀ ਸੀ ਤੇ ਗਨ ਵੀ ਸੀ ਜੀ। ਸੋ ਇਹ ਲੇਟੈਸਟ ਖਬਰ ਜਿਹੜੀ ਆ ਯੂਕੇ ਪਾਰਲੀਮੈਂਟ ਦੀ ਇੰਗਲੈਂਡ ਤੋਂ ਜਿਹੜੀ ਆ ਰਹੀ ਹੈਗੀ ਆ। ਬਿਲਕੁਲ ਜੀ। ਸੋ ਇਹ ਇਸ ਦੇ ਬਾਰੇ ਜਿੱਦਾਂ ਹੀ ਹੋਰ ਇਨਫੋਰਮੇਸ਼ਨ ਆਵੇਗੀ ਆਪਾਂ ਆਪਣੇ ਜਿਹੜੇ ਜੀ ਸਰੋਤਿਆਂ ਦੇ ਨਾਲ ਜਿਹੜਾ ਆ ਉਹ ਜ਼ਰੂਰ ਸ਼ੇਅਰ ਕਰਦੇ ਜਾਵਾਂਗੇ। ਸੋ ਸਰੋਤਿਓ, ਜਿੱਦਾਂ ਗੱਲ ਕਰ ਰਹੇ ਸੀ ਵੀ ਆਪਾਂ ਹੈਲਥ ਕੇਅਰ ਨੂੰ ਲੈ ਕੇ, ਜਿਹੜਾ ਹੈਲਥ ਕੇਅਰ ਬਿੱਲ ਨੂੰ ਲੈ ਕੇ, ਸੋ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਤੁਹਾਡੇ ਕੀ ਵਿਚਾਰ ਨੇ। ਜੇ ਇਹ ਰਿਪਲੇਸ ਹੋ ਕੇ ਰਿਪੀਲ ਹੋ ਕੇ ਜਿਹੜਾ ਨਵਾਂ ਇਹ ਰੂਲ ਦੇ ਤਹਿਤ ਆਉਂਦੀ ਆ, ਤੁਹਾਨੂੰ ਕੀ ਲੱਗਦਾ ਵੀ ਇਹ ਠੀਕ ਹੋਵੇਗਾ? ਕੀ ਸਰਕਾਰ ਜਿਹਦੇ ਸਿਰ ਦੇ ਉੱਤੇ ਇੰਨਾ ਜ਼ਿਆਦਾ ਸਬਸਿਡੀਆਂ ਦਾ ਭਾਰ ਪੈ ਰਿਹਾ ਆ, ਕੀ ਉਹ ਉਸ ਦੇ ਵਿੱਚੋਂ ਬਾਹਰ ਨਿਕਲ ਕੇ ਉਹ ਠੀਕ ਜਿਹੜਾ ਫੈਸਲਾ ਲੈ ਰਹੀ ਆ? ਤੇ ਜਿਹੜਾ ਇਹ ਨਵੇਂ ਰੂਲਸ ਆ ਜਿਸ ਦੇ ਵਿੱਚ ਵੀ ਹੁਣ ਫਾਈਨ ਨਹੀਂ ਹੋਵੇਗਾ ਜਿਹੜਾ ਨਹੀਂ ਵੀ ਲੈਣਾ ਚਾਹੁੰਦਾ, ਕੀ ਤੁਹਾਨੂੰ ਉਹ ਠੀਕ ਲੱਗਦਾ ਆ? ਜੀ ਕਿਸੇ ਦੇ ਇੰਸ਼ੋਰੈਂਸ ਰੇਟਸ ਵੱਧ ਰਹੇ ਨੇ, ਘਟ ਰਹੇ ਨੇ, ਉਸ ਦੇ ਉੱਤੇ ਕਿੱਦਾਂ ਦਾ ਅਸਰ ਹੋਵੇਗਾ? ਤੁਸੀਂ ਵੀ ਜ਼ਰੂਰ ਆਪਣੇ ਵਿਚਾਰ ਜਿਹੜਾ ਜੀ ਸ਼ੇਅਰ ਕਰੋ, ਕਿਉਂਕਿ ਬਾਅਦ ਦੇ ਵਿੱਚ ਤੁਸੀਂ ਸਾਰੇ ਜਾਣਿਆਂ ਨੇ ਕਹਿਣਾ ਯਾਰ ਆਹ ਤਾਂ ਵੱਧ ਗਿਆ, ਆਹ ਤਾਂ ਘਟ ਗਿਆ। ਦੇਖੋ ਹੋਣਾ ਤਾਂ ਇਸੇ ਤਰੀਕੇ ਦੇ ਨਾਲ ਆਪਾਂ ਤੁਹਾਡੇ ਹੱਥ ਦੇ ਵਿੱਚ ਇਹ ਰਹਿੰਦਾ ਆ, ਜਿੱਦਾਂ ਰਾਈਟ ਨਾ ਹੁਣ ਮਿਡ ਟਰਮ ਇਲੈਕਸ਼ਨ ਆਉਣੀਆਂ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਧੋਖਾ ਹੋਇਆ ਆ ਤਾਂ ਇਹ ਜਿਹੜੀਆਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਆਉਣੀਆਂ ਤੇ ਤੁਹਾਡੇ ਕੋਲ ਵੋਟ ਦਾ ਅਧਿਕਾਰ ਹੋਣਾ। ਜੇ ਤੁਹਾਨੂੰ ਲੱਗਦਾ ਵੀ ਉਹ ਲੈਜਿਸਲੇਟਰ ਨੇ ਤੁਹਾਡੇ ਨਾਲ ਧੋਖਾ ਕੀਤਾ ਆ, ਤੁਹਾਡੇ ਨਾਲ ਜਿਹੜਾ ਜੀ ਉਹ ਮਾੜਾ ਕੀਤਾ ਹੈ, ਜਾਂ ਤੁਹਾਨੂੰ ਲੱਗਦਾ ਵੀ ਉਹ ਚੰਗਾ ਕੀਤਾ, ਉਹਦਾ ਸਾਥ ਦਿਓ। ਜੇ ਉਹਨੇ ਮਾੜਾ ਕੀਤਾ ਹੈ ਤੇ ਤੁਸੀਂ ਉਸ ਨੂੰ ਉਹਦੀ ਕੁਰਸੀ ਤੋਂ ਜਿਹੜਾ ਜੀ ਉਹ ਲਾਉਣ ਦੇ ਵਿੱਚ ਵੋਟਾਂ ਜਿਹੜਾ ਉਹਦੇ ਅਗੇਂਸਟ ਪਾ ਕੇ ਵੀ ਜਿਹੜਾ ਜੀ ਉਹ ਕੰਮ ਕਰ ਸਕਦੇ ਹੋ। ਸੋ ਇਹ ਚੀਜ਼ਾਂ ਕਿਉਂਕਿ ਇਹ ਹੁਣ ਨਿਤ ਆਏ ਦਿਨ ਜਿਹੜੇ ਆ ਹਰ ਇੱਕ ਦੀ ਰੋਜ਼ਮਰਾ ਜ਼ਿੰਦਗੀ ਦੇ ਉੱਤੇ ਜਿਹੜਾ ਇਸ ਦਾ ਸਿੱਧਾ ਅਸਰ ਜਿਹੜਾ ਉਹ ਰਹਿਣਾ ਹੈ। ਸੋ ਇਹਦੇ ਨਾਲ ਆਪਾਂ ਕੁਝ ਹੋਰ ਵੀ ਖਬਰਾਂ ਜਿਹੜੀਆਂ ਸਾਂਝੀਆਂ ਕਰਾਂਗੇ। ਬੇ ਏਰੀਏ ਦੇ ਵਿੱਚ ਵੀ ਇੱਕ ਹੇਟ ਕ੍ਰਾਈਮ ਹੋਇਆ, ਉਹਦੇ ਬਾਰੇ ਵੀ ਡਿਟੇਲ ਚ ਡਿਸਕਸ ਕਰਾਂਗੇ ਜੀ। ਤੇ ਹੋਰ ਅੱਜ ਕੱਲ ਜਿਹੜਾ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਹੈਗਾ ਵੀ ਰੈਂਟਲ ਐਡਵਰਟਾਈਜ਼ਮੈਂਟ ਦਾ। ਜਦੋਂ ਤੁਸੀਂ ਅਪਾਰਟਮੈਂਟ ਰੈਂਟ ਤੇ ਲੈਣੇ ਜਾਂ ਘਰ ਰੈਂਟ ਤੇ ਲੈਣੇ ਆ, ਉਹ ਕਈ ਵਾਰੀ ਕੀ ਹੁੰਦਾ ਹੈ ਵੀ ਜਿਹਦੀ ਐਡ ਚੱਲ ਰਹੀ ਆ ਉਹਦਾ ਘਰੇ ਨਹੀਂ ਹੁੰਦਾ ਹੈਗਾ, ਤੁਸੀਂ ਉਹਨੂੰ ਡਿਪੋਜ਼ਿਟ ਦੇ ਦਿੰਦੇ ਆ ਤੇ ਫਿਰ ਮੁੜ ਕੇ ਲੁੱਟ ਹੋ ਜਾਂਦੇ ਆ। ਉਹਦੇ ਬਾਰੇ ਵੀ ਆਪਾਂ ਜਿਹੜੀ ਆ ਜਿਹੜੇ ਵਿਚਾਰ ਆ ਸਾਰਿਆਂ ਦੇ ਨਾਲ ਸਾਂਝੇ ਕਰਾਂਗੇ। ਬਿਲਕੁਲ। ਤੇ ਇੱਕ ਹੋਰ ਖਬਰ ਰਾਜਕਨਵੀਰ ਸਿੰਘ ਜੀ ਜਿਹੜੀ ਆ ਰਹੀ ਹੈਗੀ ਆ ਪਈ, ਜਿਹੜਾ ਟਰੰਪ ਦੇ ਜਿਹੜੇ ਫਾਰਮਰ ਕੈਂਪੇਨ ਮੈਨੇਜਰ ਸੀਗੇ ਮੈਨਾਫੋਰਟ, ਉਹਨੂੰ ਕਹਿੰਦੇ ਮਿਲੀਅਨਸ ਆਫ ਡਾਲਰ ਜਿਹੜੇ ਪੂਟਨ ਨੇ ਉਹ ਦਿੱਤਾ, ਜਾਂ ਪੂਟਨ ਦਾ ਜਿਹੜਾ ਐਲਆਈ ਹੈਗਾ ਆ ਉਹ ਦਿੱਤਾ ਹੈਗਾ। ਜਿੱਦਾਂ ਜਿਹੜੀ ਗੱਲ ਆਪਾਂ ਕਰ ਰਹੇ ਸੀ ਵੀ ਜਿਹੜੇ ਇਸ ਟਾਈਮ ਮੌਜੂਦਾ ਰਾਸ਼ਟਰਪਤੀ ਆ, ਆਈ ਥਿੰਕ ਜਿਹੜੇ ਥੋੜੇ ਦਿਨਾਂ ਦੇ ਵਿੱਚ ਹੀ, ਕੁਝ ਮਹੀਨਿਆਂ 2 ਮਹੀਨਿਆਂ ਦੇ ਕਾਰਜਕਾਲ ਦੇ ਦੌਰਾਨ ਹੀ ਜਿਹੜਾ FBI ਦੀ ਇਨਵੈਸਟੀਗੇਸ਼ਨ ਦਾ ਸ਼ਿਕਾਰ ਜਿਹੜਾ ਜੀ ਉਹ ਬਣੇ ਨੇ। ਇਹ ਉਹੀ ਕੈਂਪੇਨ ਵਾਲੇ ਨੇ ਜਿਹੜੇ ਕਹਿੰਦੇ ਸੀਗੇ ਵੀ ਆਪਾਂ ਨਹੀਂ ਚਾਹੁੰਦੇ ਵੀ ਜਿਹੜਾ ਆਪਣਾ ਅਗਲਾ ਰਾਸ਼ਟਰਪਤੀ ਆਵੇ। ਹੈਲਰੀ ਕਲਿੰਟਨ ਨੂੰ ਸੰਬੋਧਿਤ ਕਰਕੇ ਉਹ ਕਹਿ ਰਹੇ ਸੀਗੇ ਵੀ ਉਹ ਇਹੋ ਜਿਹਾ ਆਪਣੇ ਰਾਸ਼ਟਰਪਤੀ ਆਵੇ ਜਿਹੜਾ FBI ਦੀ ਇਨਵੈਸਟੀਗੇਸ਼ਨ ਦੇ ਅਧੀਨ ਹੋਵੇ, ਕਿਉਂਕਿ ਉਹਨਾਂ ਦੀ ਈਮੇਲ ਨੂੰ ਲੈ ਕੇ ਸੀਗਾ। ਤੇ ਹੁਣ ਇਹਨਾਂ ਦੇ ਆਪਣੇ ਜਿਹੜੇ ਕੈਂਪੇਨ ਨੂੰ ਲੈ ਕੇ ਉਹ ਆਪ FBI ਦੀ ਇਨਵੈਸਟੀਗੇਸ਼ਨ ਦੇ ਅਧੀਨ ਆਏ ਹੋਏ ਨੇ। ਸੋ ਕਾਫੀ ਜਿਹੜੇ ਜੀ ਸਵਾਲ ਪੈਦਾ ਹੋ ਰਹੇ ਨੇ। ਜਿੱਦਾਂ ਹੁਣੇ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਉਹਨਾਂ ਦਾ ਜਿਹੜਾ ਫਾਰਮਰ ਕੈਂਪੇਨ ਜਿਹੜਾ ਮੈਨੇਜਰ ਸੀਗਾ ਮੈਨਾਫੋਰਟ, ਉਸ ਦੇ ਉੱਤੇ ਮਿਲੀਅਨਸ ਆਫ ਡਾਲਰਸ ਲੈਣ ਦੇ ਜਿਹੜੇ ਆ ਉਹ ਕਥਿਤ ਦੋਸ਼ ਲੱਗ ਰਹੇ ਨੇ ਪੁਤਿਨ ਦੇ ਸਮਰਥਕਾਂ ਦੇ ਵੱਲੋਂ। ਆਈ ਥਿੰਕ ਯੂਕਰੇਨ ਦੇ ਵਿੱਚ ਜਿਹੜਾ ਇੱਕ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਸੀ ਜੋ ਕਿ ਰਸ਼ੀਆ ਦੇ ਨਾਲ ਕਾਫੀ ਉਸ ਦੀ ਨੇੜਤਾ ਸੀ, ਉਸ ਦੇ ਨਾਲ ਡੀਲ ਜਿਹੜੇ ਜੀ ਬਣਾਉਣ ਦੇ ਲਈ ਜਿਹੜਾ ਇਹ ਮੈਨਾਫੋਰਟ ਆ ਉਸ ਨੇ ਇਸ ਦੇ ਵਿੱਚ ਰੋਲ ਅਦਾ ਕੀਤਾ ਸੀ। ਸੋ ਉਸ ਨੂੰ ਲੈ ਕੇ ਵੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਹੁਣ ਚੱਲ ਰਹੀ ਆ। ਸੋ ਕਸੂਤੇ ਫਸਦੇ ਵੀ ਜਿਹੜੇ ਨਜ਼ਰ ਆ ਰਹੇ ਨੇ। ਸੋ ਬਿਲਕੁਲ ਇਹ ਜਿੱਦਾਂ ਜਿਹੜੀ ਇਹ ਡੀਲ ਦੀ ਗੱਲ ਕਰਦੇ ਇਹ ਲੇਟੈਸਟ ਨਹੀਂ ਹੈ, ਕਹਿੰਦੇ 2006 ਤੋਂ ਚੱਲ ਰਿਹਾ ਸੀ ਉਹਨਾਂ ਦਾ ਫਾਈਨੈਂਸ਼ੀਅਲ ਅਰੇਂਜਮੈਂਟ ਚੱਲ ਰਿਹਾ ਸੀ। $10 ਮਿਲੀਅਨ ਦੇ ਕਰੀਬ ਉਹਦਾ ਈਅਰਲੀ ਕੰਟਰੈਕਟ ਸੀਗਾ ਜੀ। ਰਸ਼ੀਅਨ ਜਿਹੜਾ ਐਲੂਮੀਨੀਅਮ ਟਾਈਕੋਨ ਆ, ਐਲੂਮੀਨੀਅਮ ਦਾ ਬਿਜ਼ਨਸ ਜਿਹਦਾ ਹੈਗਾ ਓਲੇਗ ਡੈਰੀਪੈਸਕੋ
ਓਡੈਸਕਾ ਕਰਕੇ, ਤੇ ਉਹ ਪੁਟਿਨ ਦਾ ਬਹੁਤ ਕਲੋਜ਼ ਹੈਗਾ ਜੀ ਤੇ ਉਹਦਾ ਇਹੀ ਕੰਮ ਸੀ ਵੀ ਕਿਸ ਤਰ੍ਹਾਂ ਜਿਹੜਾ ਪੁਟਿਨ ਆ ਉਹਨੂੰ ਪ੍ਰਮੋਟ ਕਰਨਾ ਤਾਂ ਕਿ ਜਿਹੜਾ ਉਹਦਾ ਗੁੱਡ ਇਮੇਜ ਜਿਹੜਾ ਅਮਰੀਕਾ ਦੇ ਵਿੱਚ ਬਣ ਸਕੇ। ਪਰ ਇਹ ਜਿਹੜੇ ਹੈਗੇ ਆ ਕੈਂਪੇਨ ਮੈਨੇਜਰ ਸੀ, ਇਹ ਰਿਜ਼ਾਈਨ ਕਰ ਗਏ ਸੀ ਕੁਝ ਸਮਾਂ ਪਹਿਲਾਂ, ਜਿਹੜੇ ਟਰੰਪ ਦੇ ਮੇਨ ਕੈਂਪੇਨ ਬਿਲਕੁਲ ਜੀ। ਜਦੋਂ ਕਿਉਂਕਿ ਉਦੋਂ ਇਹ ਦੋਸ਼ਾਂ ਦੇ ਬਾਰੇ ਥੋੜਾ ਬਹੁਤਾ ਜਿਹੜੀਆਂ ਗੱਲ ਹੋਣੀ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਆਈ ਥਿੰਕ ਇਸੇ ਚੀਜ਼ ਨੂੰ ਦੇਖਦੇ ਹੋਏ ਮੈਨਾਫੋਰਟ ਨੂੰ ਜਦੋਂ ਉਦੋਂ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਸੀਗਾ, ਵੀ ਉਹ ਕੈਂਪੇਨ ਵਾਲੇ ਨਹੀਂ ਸੀ ਚਾਹੁੰਦੇ ਵੀ ਸਾਡਾ ਜਿਹੜਾ ਨਾਮ ਇਦਾਂ ਸਿੱਧੇ ਤੌਰ ਦੇ ਉੱਤੇ ਇਹੋ ਜਿਹੇ ਜਿਹੜੇ ਲੋਕਾਂ ਦੇ ਨਾਲ ਜੁੜੇ, ਤੇ ਕਿਉਂਕਿ ਬਾਅਦ ਦੇ ਵਿੱਚ ਜੇ ਕੈਂਪੇਨ ਦੇ ਵਿੱਚ ਇਦਾਂ ਦੇ ਨਾਮ ਜੁੜਦੇ ਨੇ ਤਾਂ ਫਿਰ ਬੰਦਾ ਇੱਕ ਹਿਸਾਬ ਦੇ ਨਾਲ ਰੇਸ ਤੋਂ ਬਾਹਰ ਹੋਣ ਦੇ ਕਿਨਾਰੇ ਦੇ ਉੱਤੇ ਪਹੁੰਚ ਜਾਂਦਾ ਆ। ਪਰ ਹੁਣ ਮੌਜੂਦਾ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹੀ ਕੈਂਪੇਨ ਜਿਹੜਾ ਜਦੋਂ ਉਹਨਾਂ ਨੇ ਉਹ ਚਲਾਇਆ ਸੀਗਾ, ਤੇ ਆਪਣੇ ਸਰੋਤਿਆਂ ਨੂੰ ਜ਼ਰੂਰ ਬੇਨਤੀ ਕਰਦੇ ਵੀ ਜ਼ਰੂਰ ਜਿਹੜਾ ਜੀ ਜਿਹੜੀਆਂ ਖਾਸ ਕਰਕੇ ਇੱਥੇ ਦੀਆਂ ਗੱਲਾਂ ਹੁੰਦੀਆਂ ਉਸ ਦੇ ਵਿੱਚ ਵੀ ਜਦੋਂ ਤੁਸੀਂ ਸ਼ਰੀਕ ਹੋਇਆ ਕਰੋ, ਉਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਜਿਹੜੇ ਜੀ ਉਹ ਜ਼ਰੂਰ ਪੇਸ਼ ਕਰਿਆ ਕਰੋ। ਹੁਣੇ ਮੋਦੀ ਨੇ ਕੁਝ ਕਿਹਾ ਹੋਵੇ, ਪ੍ਰਕਾਸ਼ ਬਾਦਲ ਨੇ, ਕੈਪਟਨ ਅਮਰਿੰਦਰ ਨੇ, ਭਗਵੰਤ ਮਾਨ ਨੇ ਕਿਸੇ ਨੇ ਕੁਝ ਕਿਹਾ ਹੁੰਦਾ, ਤੇ ਇੱਥੇ ਆਪਾਂ ਜਿਹੜੇ ਜੀ ਗੱਲਾਂ ਕਰਨੋਂ ਨਹੀਂ ਸੀ ਹਟਣਾ। ਜਿਸ ਮੁਲਕ ਦੇ ਵਿੱਚ ਰਹਿੰਦੇ ਆ ਉਹਦਾ ਵੀ ਜਿਹੜਾ ਜੀ ਧਿਆਨ ਰੱਖਣ ਦੀ ਜਿਹੜੀ ਜੀ ਜ਼ਰੂਰਤ ਹੁੰਦੀ ਹੈ। ਤੁਹਾਡੇ ਲਈ ਇਹ ਪ੍ਰੋਗਰਾਮ ਇਸੇ ਲਈ ਆਪਾਂ ਪੇਸ਼ ਕਰਦੇ ਆ ਵੀ ਤੁਹਾਨੂੰ ਇਨਫੋਰਮੇਸ਼ਨ ਦਾ ਪਤਾ ਲੱਗੇ, ਇੱਕ ਤੁਸੀਂ ਵੀ ਜਿਹੜਾ ਇਸ ਦੇ ਵਿੱਚ ਆਪਣੇ ਕੋਈ ਨਾ ਕੋਈ ਵਿਚਾਰ ਜਿਹੜੇ ਉਹ ਜ਼ਰੂਰ ਰੱਖਿਆ ਕਰੋ। ਦੇਖੋ ਜੀ, ਆਪਾਂ ਇੱਥੇ ਦੀ ਸਿਆਸਤ ਦੇ ਵਿੱਚ ਤੇਜ਼ ਹੋਵਾਂਗੇ ਤਾਂ ਹੀ ਜਿਹੜਾ ਆਪਾਂ ਨੂੰ ਇਸ ਦੇ ਬਾਰੇ ਇੱਥੇ ਦੀ ਨੌਲੇਜ ਜਿਹੜੀ ਹੈ ਜੀ ਉਹ ਵਧੂਗੀ, ਗਿਆਨ ਵੀ ਵਧੂਗਾ, ਤੇ ਆਪਾਂ ਇਸ ਦੇ ਵਿੱਚ ਇੱਕ ਸਾਰਥਕ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਹਿੱਸਾ ਵੀ ਲੈ ਸਕਦੇ ਆ। ਸੋ ਜਿਹੜੇ ਪੌਲ ਮੈਨਾਫੋਰਟ ਆ, ਉਹ ਕਹਿੰਦੇ ਉਹਨਾਂ ਦੀ ਅਪਾਰਟਮੈਂਟ ਜਿਹੜੀ ਆ ਉਹ ਟਰੰਪ ਟਾਵਰ ਦੇ ਵਿੱਚ ਹੈਗੀ ਆ ਨਿਊਯਾਰਕ, ਤੇ ਉਹ ਬਹੁਤ ਪੁਰਾਣੇ ਲੌਬੀਇਸਟ ਆ। ਉਹਨਾਂ ਦੀ ਲੌਬੀ ਜਿਹੜੀ ਸੀਗੀ ਚੱਲ ਰਹੀ ਸੀ ਬਹੁਤ ਲੰਮੇ ਟਾਈਮ ਤੋਂ, ਜਦ ਤੋਂ ਜਿਹੜੇ ਪ੍ਰੈਜ਼ੀਡੈਂਟ ਜਰਾਲਡ ਫੋਰਡ, ਰੋਨਾਲਡ ਰੀਗਨ ਦੇ ਟਾਈਮ ਤੋਂ ਚੱਲ ਰਹੀ ਹੈਗੀ ਆ। ਤੇ ਉਹਨਾਂ ਨੇ ਕਈ ਗਵਰਨਮੈਂਟ ਦੇ ਨਾਲ ਕੰਮ ਕੀਤਾ ਹੈਗਾ, ਨਾਈਜੀਰੀਆ ਦੇ ਨਾਲ, ਕੀਨੀਆ ਦੇ ਨਾਲ, ਜੁਨੀਟਾ ਰੈਬਲਸ ਐਂਗੋਲਾ ਦੇ ਵਿੱਚ ਹੈਗੇ ਆ, ਤੇ ਇੱਕ ਜਿਹੜੇ ਫਿਲੀਪਾਈਨਸ ਦੇ ਵਿੱਚ ਡਿਕਟੇਟਰ ਸੀਗਾ ਫਰਡੀਨਾਂਦ ਮਾਰਕੋਸ, ਉਹਦੇ ਨਾਲ ਵੀ ਉਹਨਾਂ ਨੇ ਉਹ ਕੰਮ ਕੀਤਾ ਸੀ। ਜੀ ਬਿਲਕੁਲ। ਸੋ ਦੇਖੋ, ਇਹ ਇੱਕ ਇੰਪੋਰਟੈਂਟ ਵਿਸ਼ਾ ਆ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਜਿਹੜੇ ਇੱਥੇ ਜਿਹੜੇ ਰਾਸ਼ਟਰਪਤੀਆਂ ਦੇ ਜਾਂ ਸਰਕਾਰਾਂ ਦੇ ਕਿਸ ਪਾਸੇ ਵੱਲ ਨੂੰ ਕਿਹੜੇ ਰੁਖ ਰਹਿੰਦੇ ਆ ਉਹ ਬਦਲ ਜਾਂਦੇ ਆ। ਆਪਾਂ ਇਹ ਚੀਜ਼ਾਂ ਜਦੋਂ ਉੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸੁਣਦੇ ਆ ਤੇ ਕਹਿੰਦੇ ਵੀ ਅਣਦੇਖੀਆਂ ਜੀਆਂ ਜਿਹੜੀਆਂ ਹੋ ਜਾਂਦੀਆਂ, ਤੇ ਉਸ ਨੂੰ ਕਵਰ ਅਪ ਜਿਹੜਾ ਜੀ ਹੋ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਹੈ ਵੀ ਇੱਥੇ ਵੀ ਕੀ ਇਦਾਂ ਹੋ ਸਕਦਾ ਹੈ? ਕੀ ਇਸ ਦਾ ਖਾਮਿਆਜ਼ਾ ਵਾਕਿਆ ਕਿ ਜਿਹੜੀ ਮੌਜੂਦਾ ਪ੍ਰਸ਼ਾਸਨ ਆ ਉਸ ਨੂੰ ਜਿਹੜਾ ਭੁਗਤਣਾ ਪਵੇਗਾ, ਜਾਂ ਫਿਰ ਇਹ ਵੀ ਜਿਹੜੀ ਗੱਲ ਆਈ ਗਈ ਜਿਹੜੀ ਜੀ ਹੋ ਜਾਏਗੀ? ਕਿਉਂਕਿ ਇਸ ਟਾਈਮ ਇਹ ਚੀਜ਼ ਆਪਾਂ ਜ਼ਰੂਰ ਦੇਖ ਰਹੇ ਹਾਂ, ਜਿਹੜੇ ਹਰਜੋਤ ਸਿੰਘ ਜੀ ਵੀ ਜਿਹੜੇ ਇਸ ਟਾਈਮ ਡੈਮੋਕ੍ਰੇਟ ਪਾਰਟੀ ਵਾਲੇ, ਉਹਨਾਂ ਨੂੰ ਵੀ ਇੱਕ ਕਹਿ ਲਓ ਵੀ ਡੁੱਬਦੇ ਨੂੰ ਤਿਨਕੇ ਦਾ ਸਹਾਰੇ ਵਾਲੀ ਗੱਲ ਜਿਹੜੀ ਅੱਜ ਮਿਲੀ ਆ, ਉਹਨਾਂ ਨੂੰ ਇਹ ਗੱਲਾਂ ਲਗਾਤਾਰ ਜਿਹੜੀਆਂ ਜੀ ਉਹ ਲੱਭ ਰਹੀਆਂ ਨੇ, ਤੇ ਉਹ ਹੁਣ ਪ੍ਰੈਸ਼ਰ ਜ਼ਰੂਰ ਪਾਉਣ ਦੀ ਜਿਹੜੀ ਹਰ ਇੱਕ ਪਾਸਿਓਂ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ। ਸੋ ਦੇਖਦੇ ਹਾਂ ਵੀ, ਕਿਉਂਕਿ ਮਿਡ ਟਰਮ ਇਲੈਕਸ਼ਨ ਤੱਕ ਉਹਨਾਂ ਨੇ ਵੀ ਇੱਕ ਕਿਤੇ ਨਾ ਕਿਤੇ ਇੱਕ ਆਪਣਾ ਚਿਹਰਾ ਜਿਹੜਾ ਜੀ ਉਹ ਲਿਆਉਣ ਦੀ ਕੋਸ਼ਿਸ਼ ਕਰਨੀ ਪੈਣੀ, ਕਿਉਂਕਿ ਉਦੋਂ 2 ਸਾਲ ਨਹੀਂ ਫਿਰ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀ ਜੀ ਉਹ ਆ ਜਾਣੀ ਆ। ਇੱਕ ਮੈਂ ਚੀਜ਼ ਉਸ ਦੇ ਬਾਰੇ ਮੈਂ ਪੜ੍ਹ ਰਿਹਾ ਸੀ, ਕਹਿ ਰਿਹਾ ਵੀ ਹੋ ਸਕਦਾ ਵੀ 2020 ਦੇ ਵਿੱਚ ਬਰਨੀ ਸੈਂਡਰਸ ਦੁਬਾਰਾ ਵਾਪਸੀ ਕਰ ਸਕਦੇ ਆ ਡੈਮੋਕ੍ਰੇਟ ਪਾਰਟੀ ਦੇ ਵਿੱਚ, ਕਿਉਂਕਿ ਰਾਈਟ ਨਾਓ ਉਹਨਾਂ ਨੂੰ ਕੋਈ ਜਿਹੜਾ ਇੱਕ ਵੱਡਾ ਨਾਮ ਨਹੀਂ ਮਿਲ ਰਿਹਾ, ਤੇ ਇੱਥੋਂ ਤੱਕ ਹੀ ਨਹੀਂ, ਮਿਸ਼ੇਲ ਓਬਾਮਾ ਦਾ ਨਾਮ ਵੀ ਜਿਹੜਾ ਉਸ ਦੇ ਵਿੱਚ ਜਿਹੜਾ ਜੀ ਉਹ ਆ ਰਿਹਾ। ਇਸੇ ਤਰ੍ਹਾਂ ਓਫਰਾ ਵਿਨਫਰੇ ਦਾ ਵੀ ਆ ਰਿਹਾ ਹੈ। ਜੀ ਹਾਂ, ਉਹਨੇ ਆਪਣੀ ਇੱਛਾ ਜ਼ਰੂਰ ਜ਼ਾਹਰ ਕੀਤੀ ਆ ਵੀ ਮੈਂ ਜਿਹੜੀ ਆ ਉਹ ਇਲੈਕਸ਼ਨ ਜਿਹੜੀ ਉਹ ਲੜ ਸਕਦੀ ਆ। ਸਾਰੇ ਜਾਣੇ ਕਹਿੰਦੇ ਵੀ ਜੇ ਡੋਨਲਡ ਟਰੰਪ ਬਣ ਸਕਦਾ ਰਾਸ਼ਟਰਪਤੀ ਤੇ ਚੱਲ ਮੈਨੂੰ ਹੀ ਆ, ਵੀ ਬਹੁਤ ਹੋਰ ਵੀ ਫੇਮਸ ਲੋਕ ਨੇ, ਪਰ ਆਈ ਗੈਸ ਅਗਰੈਸਿਵਨੈਸ ਜਿਹੜੀ ਇੱਕ ਡੋਨਲਡ ਟਰੰਪ ਵਾਲੀ ਆ ਉਹ ਹਰ ਇੱਕ ਦੇ ਵਿੱਚ ਜਿਹੜੀ ਉਹ ਸ਼ਾਇਦ ਨਾ ਹੋਵੇ। ਲੈਟਸ ਸੀ ਜਿਹੜਾ ਜੀ ਉਹ ਕੀ ਬਣਦਾ। ਹਾਲ ਦੀ ਘੜੀ ਉਹਦੇ ਲਈ ਵਾਸ਼ਿੰਗਟਨ ਦੂਰ ਆ ਜੀ। ਇੱਕ ਹੋਰ ਆਪਾਂ ਛੋਟੀ ਜਿਹੀ ਖਬਰ ਸਾਂਝੀ ਕਰਾਂਗੇ, ਫੇਰ ਬ੍ਰੇਕ ਲਵਾਂਗੇ। ਤੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਨੀਲ ਗੌਰਚਸ ਕੈਂਡੀਡੇਟ ਆ ਜਿਹੜੇ, ਉਹਨਾਂ ਦੀ ਹੀਅਰਿੰਗ ਚੱਲ ਰਹੀ ਆ, ਅੱਜ ਤੀਜਾ ਦਿਨ ਹੈਗਾ ਆ ਜੀ। ਤੇ ਕੈਲੀਫੋਰਨੀਆ ਦੇ ਸੈਨੇਟਰ ਫਾਈਨਸਟਾਈਨ ਨੇ ਉਹਨਾਂ ਨੂੰ ਕਾਫੀ ਜਿਹੜੇ ਸਖਤ ਸਵਾਲ ਸਿੱਧੇ ਪੁੱਛੇ ਹੈਗੇ ਆ, ਅਬੋਰਸ਼ਨ ਦੇ ਬਾਰੇ, ਫਿਜ਼ੀਸ਼ੀਅਨ ਅਸਿਸਟਡ ਸੁਸਾਈਡ ਦੇ ਬਾਰੇ, ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇੱਕ ਕੱਲ ਮੈਂ ਦੇਖ ਰਿਹਾ ਸੀ ਉਹਨਾਂ ਦੀ ਹੀਅਰਿੰਗ ਦੇ ਵਿੱਚ ਜਿਹੜੀ ਕਿ ਚੱਲ ਰਹੀ ਹੈਗੀ ਆ ਜੀ,
ਉਹ ਕਹਿੰਦੇ ਵੀ ਜਿਹੜਾ ਜੱਜ ਹੁੰਦਾ ਨਾ ਉਹ ਰਿਪਬਲਿਕਨ ਹੁੰਦਾ ਨਾ ਡੈਮੋਕ੍ਰੇਟ ਹੁੰਦਾ, ਸੋ ਜੱਜ ਟੋਟਲੀ ਇੰਡੀਪੈਂਡੈਂਟ ਹੁੰਦਾ ਹੈਗਾ ਜੀ। ਸੋ ਇਹ ਦੇਖਦੇ ਆ ਵੀ ਹੁਣ ਹਜੇ 2-3 ਦਿਨ ਹੋਰ ਚੱਲੂਗੀ, 2 ਦਿਨ ਹੋਰ ਜੀ, ਅੱਜ ਤੇ ਕੱਲ ਦਾ ਦਿਨ ਜਿਹੜੀ ਚੱਲਣੀ 4 ਦਿਨ ਤੋਂ ਬਾਅਦ ਪਈ ਜਿੱਦਾਂ ਉਹਨਾਂ ਦੀ ਜਿਹੜੀ ਕ੍ਰੈਡੈਂਸ਼ੀਅਲ ਆ ਉਹ ਤਾਂ ਬਹੁਤ ਗੁੱਡ ਹੈਗੇ ਆ, ਕ੍ਰੈਡੈਂਸ਼ੀਅਲ ਨੋ ਡਾਊਟ ਜਿਹੜਾ ਜੀ ਗੁੱਡ ਆ। ਗੱਲਾਂ ਵੀ ਇਸ ਟਾਈਮ ਜਿਹੜੀਆਂ ਜ਼ਰੂਰ ਕਰ ਰਹੇ ਆ, ਪਰ ਸਾਰਿਆਂ ਨੂੰ ਇਹ ਵੀ ਚੀਜ਼ ਹਰਜੋਤ ਸਿੰਘ ਜੀ ਪਤਾ ਹੈ ਵੀ ਇਹ ਥੋੜੇ ਕੰਜ਼ਰਵੇਟਿਵ ਸਾਈਡ ਦੇ ਜਿਹੜੇ ਜੱਜ ਲੀਨਿੰਗ ਜੱਜ ਨੇ, ਜ਼ਰੂਰ ਇਹਨਾਂ ਨੂੰ ਤੁਸੀਂ ਜਿੱਦਾਂ ਗੱਲ ਕਰ ਰਹੇ ਸੀ ਵੀ ਜਿਹੜੀ ਸੁਪਰੀਮ ਕੋਰਟ ਦੀ ਜਿਹੜੀ ਜੁਡੀਸ਼ਰੀ ਕਮੇਟੀ ਆ, ਉਹਨਾਂ ਨੇ ਜਿਹੜੇ ਕਾਫੀ ਸਖਤ ਸਵਾਲ ਖਾਸ ਕਰਕੇ ਡੈਮੋਕ੍ਰੇਟਸ ਦੇ ਵੱਲੋਂ ਜਿਹੜੇ ਉਹਨਾਂ ਨੂੰ ਪੁੱਛੇ ਜਾ ਰਹੇ ਆ, ਜਿਸ ਦੇ ਵਿੱਚ ਇਹ ਵੀ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਵੀ ਸੈਕੰਡ ਅਮੈਂਡਮੈਂਟ ਨੂੰ ਲੈ ਕੇ ਉਹਨਾਂ ਦੀ ਰਾਏ ਲੈਣ ਦੀ ਕੋਸ਼ਿਸ਼ ਕੀਤੀ ਸੀਗੀ। ਉਹਨਾਂ ਨੇ ਵੀ ਕੀ ਤੁਸੀਂ ਐਗਰੀ ਕਰਦੇ ਆ ਕਿ ਨਹੀਂ ਐਗਰੀ ਕਰਦੇ। ਉੱਥੇ ਇਹਨਾਂ ਦਾ ਜਵਾਬ ਜਿਹੜਾ ਕਾਫੀ ਲੋਕਾਂ ਨੂੰ ਪਸੰਦ ਵੀ ਆਇਆ, ਕਹਿੰਦੇ ਵੀ ਦੇਖੋ ਮੇਰੇ ਐਗਰੀਮੈਂਟ ਡਿਸਐਗਰੀਮੈਂਟ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕੀ ਲਾਅ ਹੈਗਾ ਆ ਉਸ ਨੂੰ ਮੈਂ ਦੇਖਣਾ ਹੈ, ਮੈਂ ਲਾਅ ਨੂੰ ਜਿਹੜਾ ਆ ਉਹਦੇ ਆਧਾਰ ਦੇ ਉੱਤੇ ਜਿਹੜੇ ਆ ਆਪਣੇ ਜਿਹੜੇ ਫੈਸਲੇ ਲੈਣੇ ਆ, ਨਾ ਕਿ ਮੈਂ ਆਪਣੀ ਨਿੱਜੀ ਰਾਏ ਨੂੰ ਦਿੰਦੇ ਹੋਏ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਜ਼ਰੂਰ ਉਹਨਾਂ ਨੇ ਕਹੀਆਂ। ਦੇਖੋ ਇਹ ਇੱਕ ਬੇਟ ਹੁੰਦੇ ਆ, ਬੰਦੇ ਨੂੰ ਫਸਾਉਣ ਦੇ ਤਰੀਕੇ ਹੁੰਦੇ ਆ, ਵੀ ਬੰਦਾ ਹੁਣ ਕਵੇ ਵੀ ਮੈਂ ਇਸ ਵਿੱਚ ਐਗਰੀ ਦੇ ਵਿੱਚ ਆ ਜਾਂ ਡਿਸਐਗਰੀਮੈਂਟ ਦੇ ਵਿੱਚ ਆ, ਤਾਂ ਉਹ ਫਿਰ ਇੱਕ ਬੜਾ ਵੱਡਾ ਇੱਕ ਮਸਲਾ ਜਿਹੜਾ ਉਹ ਬਣ ਜਾਂਦਾ ਆ, ਇੱਕ ਵੱਡੀ ਖਬਰ ਬਣ ਜਾਂਦੀ ਆ। ਉਸ ਤੋਂ ਬਚਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ, ਜਿੱਦਾਂ ਤੁਸੀਂ ਦੱਸਿਆ ਵੀ ਹਾਈਲੀ ਕ੍ਰੈਡੈਂਸ਼ੀਅਲ ਜਿਹੜੇ ਇਹ ਜੱਜ ਨੇ ਨੀਲ ਗੌਰਸਚ, ਤੇ ਇਸ ਟਾਈਮ ਰਿਪਬਲਿਕਨ ਪਾਰਟੀ ਨੂੰ ਜਿਹੜੀ ਉਮੀਦ ਹੈਗੀ ਆ ਵੀ ਇਹਨਾਂ ਦੀ ਹੀਅਰਿੰਗ ਜਿਹੜੀ ਆ ਹੋ ਜਾਵੇਗੀ। ਇੱਕ ਹੋਰ ਇਸ ਦੇ ਨਾਲ ਜੁੜੀ ਹੋਈ ਖਬਰ ਜਿਹੜੀ ਐਲਿਜ਼ਾਬੈਥ ਵਾਰਨ ਦੇ ਵੱਲੋਂ ਜਿਹੜਾ ਇੱਕ ਬਿਆਨ ਆਇਆ ਆ, ਉਹ ਉਹਨਾਂ ਨੇ ਕਿਹਾ ਵੀ ਦੇਖੋ ਆਪਾਂ ਸੁਪਰੀਮ ਕੋਰਟ ਦਾ ਜੱਜ ਹੁਣ ਠਹਿਰ ਕੇ ਲਾ ਲਾਂਗੇ, ਕਿਉਂਕਿ ਇਹ ਲਾਈਫ ਲੌਂਗ ਬੰਦਾ ਹੁੰਦਾ ਆ ਜਿਸ ਨੇ ਵੀ ਜਿਹੜਾ ਫੈਸਲਾ ਲੈਣਾ ਆ। ਰਾਈਟ ਨਾਓ ਤਾਂ ਪ੍ਰਸ਼ਾਸਨ ਦੇ ਉੱਤੇ ਜਿਹੜੇ ਆ ਸਵਾਲ ਬਹੁਤ ਵੱਡੇ ਨੇ, ਇਹਨਾਂ ਦਾ ਕੀ ਕਰਨਾ ਆ, ਇਹ ਜਿਹੜਾ ਸਭ ਤੋਂ ਵੱਡਾ ਮਸਲਾ ਹੋਣਾ ਚਾਹੀਦਾ ਆ। ਇਹ ਜਿਹੜੇ ਉਹਨਾਂ ਨੇ ਤਾਂ ਇੱਥੋਂ ਦਾ ਕਹਿਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਹੀਅਰਿੰਗ ਆ ਉਸ ਨੂੰ ਭਾਵੇਂ ਥੋੜੇ ਚਿਰ ਦੇ ਲਈ ਤੁਸੀਂ ਟਾਲ ਵੀ ਦਿਓ, ਕਿਉਂਕਿ ਇਹ ਜਿਹੜਾ ਫੈਸਲਾ ਕਰ ਲੈਣਾ, ਇਹ ਚੀਜ਼ ਦਾ ਪਤਾ ਕਰਨਾ ਵੀ ਪਹਿਲੋਂ ਵੀ ਇਹ ਪ੍ਰਸ਼ਾਸਨ ਕਿਸ ਰੁੱਖ ਵੱਲ ਨੂੰ ਜਾ ਰਿਹਾ ਆ, ਉਹਦਾ ਜਿਹੜਾ ਮੇਨ ਇੰਪੋਰਟੈਂਟ ਆ ਰਾਦਰ ਦੈਨ ਸੁਪਰੀਮ ਕੋਰਟ ਦਾ ਜਿਹੜਾ ਜੱਜ ਲਾਉਣਾ। ਸੋ ਕਾਫੀ ਜਿਹੜੀ ਹੈ ਜੀ ਬਹਿਸ ਬਸਾਈ ਜਿਹੜੀ ਹੈ ਜੀ ਹੋ ਰਹੀ ਆ ਇਸ ਨੂੰ ਲੈ ਕੇ, ਕੀ ਹੋਵੇਗਾ ਕਿਵੇਂ ਹੋਵੇਗਾ, ਤੇ ਉਸ ਨੂੰ ਪਲੀਜ਼ ਜਿਹੜਾ ਜੀ ਉਹ ਚੀਜ਼ ਨੂੰ ਦੇਖਣ ਦੀ ਜ਼ਰੂਰਤ ਹੈਗੀ ਆ। ਸੋ ਇਸੇ ਤਰ੍ਹਾਂ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਤੁਸੀਂ ਪ੍ਰੈਜ਼ੀਡੈਂਟ ਦੀ ਸਾਈਡ ਲਓਗੇ, ਉਹ ਕਹਿੰਦੇ ਪਈ ਐਜ਼ ਏ ਜੱਜ ਮੈਂ ਕਿਸੇ ਵੀ ਪ੍ਰੈਸ਼ਰ ਦੇ ਥੱਲੇ ਨਹੀਂ ਆਉਂਗਾ ਤੇ ਟੋਟਲੀ ਇੰਡੀਪੈਂਡੈਂਟ ਰਹੂੰਗਾ। ਤੇ ਨਾਲ ਦੀ ਨਾਲ ਉਹਨੇ ਦੁੱਖ ਵੀ ਜ਼ਾਹਰ ਕੀਤਾ ਵੀ ਕਈ ਵਾਰੀ ਜਿਹੜੇ ਜੱਜ ਆ ਉਹਨਾਂ ਦੇ ਉੱਤੇ ਉਂਗਲੀ ਉਠਾਈ ਜਾਂਦੀ ਆ। ਸੋ ਇਹਦੇ ਨਾਲ ਮੈਂ ਡਿਸਹਰਟਨਡ ਹੋਇਆ ਆ ਤੇ ਡਿਮੋਰਲਾਈਜੇਸ਼ਨ ਹੁੰਦੀ ਆ ਵੀ ਇਦਾਂ ਦੀ ਜਿਹੜੇ ਫੈਡਰਲ ਜੱਜ ਆ ਉਹਨਾਂ ਦੀ ਇੰਟੈਗਰਿਟੀ ਦੇ ਉੱਤੇ ਕ੍ਰਿਟਿਸਿਜ਼ਮ ਨਹੀਂ ਹੋਣਾ ਚਾਹੀਦਾ। ਜੀ ਸੋ ਉਹਨਾਂ ਨੇ ਇੱਕ ਚੀਜ਼ ਜਿਹੜੀ ਆਪਣੀ ਕੱਲ ਦੀ ਜਿਹੜੀ ਹੀਅਰਿੰਗ ਆ ਉਸ ਦੇ ਵਿੱਚ ਵੀ ਉਹਨਾਂ ਨੇ ਕੀਤੀ ਸੀ ਵੀ ਕਹਿੰਦੇ ਵੀ ਉਹ ਚਾਹੁੰਦੇ ਨੇ ਵੀ ਜਿਹੜੇ ਜੱਜ ਆ ਉਹ ਨਿਊਟਰਲ ਹੋਣ। ਆਈ ਗੈਸ ਇਹ ਕਹਿਣਾ ਸੌਖਾ ਆ, ਹੋਣਾ ਬਹੁਤ ਔਖਾ ਆ। ਜਿੱਦਾਂ ਰਾਈਟ ਨਾਓ ਸੁਪਰੀਮ ਕੋਰਟ ਦੇ ਜੱਜ ਨੂੰ ਲੈ ਕੇ ਜਿੰਨਾ ਕੁ ਘਮਾਸਾਨ ਇਸ ਟਾਈਮ ਮਚਿਆ ਹੋਇਆ ਆ, ਕਿਉਂਕਿ 4 ਜਿਹੜੇ ਜੱਜ ਨੇ ਉਹ ਡੈਮੋਕ੍ਰੇਟ ਲਿਬਰਲ ਲੀਨਿੰਗ ਹੈ, 4 ਜਿਹੜੇ ਇਸ ਟਾਈਮ ਜਿਹੜੇ ਆ ਉਹ ਕੰਜ਼ਰਵੇਟਿਵ ਲੀਨਿੰਗ ਆ। ਸੋ ਇਹ ਜਿਹੜੇ ਜੱਜ ਕਿਉਂਕਿ 9ਵੇਂ ਜੱਜ ਹੋਣੇ ਨੇ, ਜਿੱਥੇ ਵੀ ਮੈਜੋਰਟੀ ਜੱਜਿਸ ਦੀ ਹੁੰਦੀ ਕਿਸੇ ਵੀ ਫੈਸਲੇ ਦੇ ਵਿੱਚ, ਉਸ ਪਾਸੇ ਨੂੰ ਜਿਹੜਾ ਫੈਸਲਾ ਉਹ ਜਾਂਦਾ ਹੁੰਦਾ ਆ। ਤੇ ਹਰ ਕੋਈ ਚਾਹੁੰਦਾ ਵੀ ਉਹਨਾਂ ਦੀ ਵਿਚਾਰਧਾਰਾ ਵਾਲਾ ਜਿਹੜਾ ਪ੍ਰਸ਼ਾਸਨ ਹੁੰਦਾ ਉਹ ਚਾਹੁੰਦਾ ਵੀ ਉਹਨਾਂ ਦੀ ਵਿਚਾਰਧਾਰਾ ਵਾਲਾ ਜਿਹੜਾ ਜੱਜ ਆ ਉਹ ਉੱਥੇ ਬੈਠੇ। ਕਹਿਣਾ ਸੌਖਾ ਆ, ਕਰਨੀ ਤੇ ਕਥਨੀ ਦੇ ਵਿੱਚ ਜਿਹੜਾ ਜੀ ਫਰਕ ਜਿਹੜਾ ਆ ਉਹ ਜ਼ਰੂਰ ਇਹੋ ਜਿਹੇ ਮਸਲਿਆਂ ਦੇ ਵਿੱਚ ਆ ਜਾਂਦਾ ਹੁੰਦਾ ਆ। ਸੋ ਉਹਨਾਂ ਨੂੰ ਇੱਕ ਕੁਐਸਚਨ ਹੋਰ ਵੀ ਪੁੱਛਿਆ ਗਿਆ ਸੀ ਵੀ ਤੁਹਾਡੇ ਪਰਸਨਲ ਵਿਊ ਕੀ ਆ। ਉਹ ਕਹਿੰਦਾ ਮੈਂ ਜਿਹੜੇ ਪਰਸਨਲ ਵਿਊ ਆ ਮੈਂ ਉਹਨੂੰ ਘਰੇ ਛੱਡਿਆ ਨਾ ਜੀ, ਕਿਉਂਕਿ ਮੈਂ ਤਾਂ ਸਿਰਫ ਲਾਅ ਨੂੰ ਦੇਖਣਾ ਹੈਗਾ ਵੀ ਲਾਅ ਦੇ ਵਿੱਚ ਕੀ ਹੈਗਾ, ਕੀ ਲਿਖਿਆ ਹੈ। ਜੀ ਸੋ ਸੁਣੋ, ਇਸ ਤੋਂ ਬਾਅਦ ਦੇ ਵਿੱਚ ਜਿਹੜੇ ਆਪਾਂ ਹੁਣ ਇਸ ਤੋਂ ਬਾਅਦ ਚ ਜਿਹੜੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਸੀਗਾ ਵੀ ਜਿਹੜੇ ਰੈਂਟਲ ਐਡਵਰਟਾਈਜ਼ਮੈਂਟ ਜਿਹੜੀਆਂ ਆਪਾਂ ਨੂੰ ਆਉਂਦੀਆਂ ਰਹਿੰਦੀਆਂ, ਆਪਾਂ ਦੇਖਦੇ ਰਹਿੰਦੇ ਆ ਕਈ ਜਗ੍ਹਾ, ਜਾਂ ਤੁਸੀਂ ਕਈ ਵਾਰ ਰੈਂਟ ਲੱਭਦੇ ਆ ਕ੍ਰੈਗਲਿਸਟ ਤੇ ਦੇਖਦੇ ਆ, ਮੋਸਟਲੀ ਕ੍ਰੈਗਲਿਸਟ ਵਾਲੇ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਆ। ਸੋ ਉਸ ਦੇ ਬਾਰੇ ਤੁਹਾਨੂੰ ਜਿਹੜੀ ਆਪਾਂ ਜਾਣਕਾਰੀ ਜਿਹੜੀ ਜ਼ਰੂਰ ਦਵਾਂਗੇ। ਤੇ ਨਾਲ ਦੀ ਨਾਲ ਜਿਹੜੇ ਬੇ ਏਰੀਏ ਦੇ ਵਿੱਚ ਵੀ ਇੱਕ ਹੇਟ ਕ੍ਰਾਈਮ ਨਾਲ ਰਿਲੇਟਡ ਨਿਊਜ਼ ਹੈਗੀ ਆ। ਤੇ ਪਲੱਸ ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ ਵੀ ਵਿਸਾਖੀ ਦੇ ਉੱਤੇ ਤੁਸੀਂ ਕੀ ਕਰ ਰਹੇ ਆ ਜੀ, ਜ਼ਰੂਰ ਕਿਉਂਕਿ ਆਪਣੇ ਗੁਰੂ ਘਰ ਤਾਂ ਜੋ ਉਹਨਾਂ ਨੇ ਜੋ ਕਰਨਾ ਹੀ ਕਰਨਾ ਹੈ, ਵੀ ਤੁਸੀਂ ਆਪ ਖੁਦ ਕੀ ਕਰ ਰਹੇ ਆ ਜੀ। ਤੇ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਤੇ ਆਪਾਂ ਇੱਕ ਲੈਂਦੇ ਆ ਛੋਟੀ ਜਿਹੀ ਬ੍ਰੇਕ। ਤੇ ਸਰੋਤਿਓ ਇਦਾਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਰਹੋ। ਪ੍ਰੋਗਰਾਮ ਅੱਜ ਦੀ ਸਵੇਰੇ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਤੁਹਾਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
You're listening to Punjabi Radio USA. KOBO Yuba City 1450 AM. KIID Sacramento 1470 AM. KWRU Fresno 1300 AM. ਸੋਹਣੀ ਰੁੱਤ ਸ਼ਗਨਾਂ ਦੀ ਆਈ, ਵੱਜੀ ਵਿਹੜੇ 'ਚ ਸ਼ਹਿਨਾਈ, ਚੀਜ਼ਾਂ ਖਰੀਦਣੀਆਂ ਨੇ ਕਾਈ, ਚੱਲੋ ਚਲੀਏ ਬੁਟੀਕ ਸ਼ਹਿਨਾਈ। ਸ਼ਹਿਨਾਈ ਬ੍ਰਾਈਡਲ ਬੁਟੀਕ ਵਿਆਹ ਦੇ ਸਮਾਨ ਦੀਆਂ ਸਾਰੀਆਂ ਜ਼ਰੂਰਤਾਂ ਲਈ ਇੱਕੋ ਹੀ ਦੁਕਾਨ। ਇਹਨਾਂ ਕੋਲ ਬੱਚਿਆਂ, ਕੁੜੀਆਂ, ਮੁੰਡਿਆਂ ਲਈ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਕੱਪੜੇ, ਆਰਟੀਫੀਸ਼ੀਅਲ ਜੁਐਲਰੀ ਤੇ ਐਕਸੈਸਰੀਜ਼ ਦੀ ਭਾਰੀ ਕਲੈਕਸ਼ਨ ਹੈ। ਇਹਨਾਂ ਕੋਲ ਫੈਸ਼ਨ ਜੁਐਲਰੀ, ਦੁਲਹਨ ਦਾ ਲਹਿੰਗਾ, ਦੁल्हे ਦੀ ਸ਼ੇਰਵਾਨੀ, ਹਰ ਤਰ੍ਹਾਂ ਦੇ ਪਾਰਟੀ ਵੇਅਰ ਡਰੈਸ ਤੇ ਰੈਗੂਲਰ ਡਰੈਸ ਵੀ ਮਿਲਦੇ ਹਨ। ਸ਼ਹਿਨਾਈ ਬ੍ਰਾਈਡਲ ਬੁਟੀਕ ਦੇ ਕੋਲ ਸਾਰੇ ਸਮਾਨ ਦੀ ਵੱਡੀ ਕਲੈਕਸ਼ਨ ਹੈ ਤੇ ਬਹੁਤ ਹੀ ਵਧੀਆ ਸਰਵਿਸ ਘੱਟ ਰੇਟ ਤੇ ਦਿੰਦੇ ਹਨ। ਇਹਨਾਂ ਦਾ ਪਤਾ ਹੈ 39189 ਫੋਰਵੈਲ ਡਰਾਈਵ, ਫ੍ਰੀਮੌਂਟ। ਹੋਰ ਜਾਣਕਾਰੀ ਲਈ ਵਿਜ਼ਿਟ ਕਰੋ shehnaiBridalBoutique.com। ਆ ਕੁਐਸਚਨ ਦੇ ਆਨਸਰ ਤਾਂ ਦੱਸਿਓ ਜਰਾ। ਕੈਲੀਫੋਰਨੀਆ ਦੀ ਕੈਪੀਟਲ ਕਿਹੜੀ ਆ? ਸੈਕਰਾਮੈਂਟੋ ਬਾਸਕਟਬਾਲ ਟੀਮ ਦਾ ਕੀ ਨਾਮ ਆ? ਸੈਕਰਾਮੈਂਟੋ ਕਿੰਗਸ। ਤੇ ਇਥੋਂ ਦਾ ਪੀਜ਼ਾ ਕਿੰਗ ਕੌਣ ਆ? ਫਰਸਟ ਚੋਇਸ ਪੀਜ਼ਾ ਐਂਡ ਕਰੀ। ਲੈ ਤੈਨੂੰ ਤਾਂ ਸਾਰਾ ਹੀ ਕੁਝ ਪਤਾ ਆ। ਫਰਸਟ ਚੁਆਇਸ ਪੀਜ਼ਾ ਐਂਡ ਕਰੀ। ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਬਟਰ ਚਿਕਨ ਪੀਜ਼ਾ, ਚਿੱਲੀ ਚਿਕਨ ਪੀਜ਼ਾ, ਚਿਕਨ ਕਰੀ ਪੀਜ਼ਾ, ਵੈਜੀ ਮਸਾਲਾ ਪੀਜ਼ਾ, ਮਲਾਈ ਪਨੀਰ ਪੀਜ਼ਾ, 2XL ਪੀਜ਼ਾਸ ਦੇ ਨਾਲ 1 ਮੀਡੀਅਮ ਪੀਜ਼ਾ ਫ੍ਰੀ। ਫਿਸ਼ ਪਕੌੜਾ ਤੇ ਚਿਕਨ ਵਿੰਗਸ ਵੀ ਲੈ ਸਕਦੇ ਹੋ। ਪੀਜ਼ਾ ਦੇ ਨਾਲ ਬਟਰ ਚਿਕਨ, ਚਿਕਨ ਕਰੀ, ਤੰਦੂਰੀ ਪਨੀਰ ਟਿੱਕਾ, ਮਲਾਈ ਕੋਫਤਾ ਤੇ ਹੋਰ ਬਹੁਤ ਸਾਰੀਆਂ ਡਿਸ਼ਸ ਇੱਥੋਂ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਕਰਵਾਓ। ਸਪੋਰਟਸ ਬਾਰ ਵੀ ਹੈ। ਪੀਜ਼ਾ ਤੇ ਰੈਸਟੋਰੈਂਟ ਕੇਟਰਿੰਗ ਅਵੇਲੇਬਲ। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ 10% ਆਫ। ਐਗਰੋਵ ਏਰੀਆ ਦੇ ਵਿੱਚ ਡਿਲੀਵਰ ਵੀ ਕਰਦੇ ਹਨ। ਕਾਲ 9164784444 916 478 4444। ਇਹਨਾਂ ਦਾ ਐਡਰੈਸ 9308 Elgrove Boulevard, Suite 100 Elgrove ਜਾਂ ਵੈਬਸਾਈਟ ਵਿਜ਼ਿਟ ਕਰੋ firstchoicepizza.com। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਮੈਂ ਤਾਂ ਜਾਣਾ ਹੀ ਸੀ ਉਹਨਾਂ ਵੱਲੋਂ ਡੈਕੋਰੇਸ਼ਨ ਦਾ ਸਮਾਨ ਲੈਣ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਵਿਆਹ ਦੇ ਲਈ ਡੋਲੀ, ਮੰਡਪ, ਜਾਗੋ ਨਾਈਟ ਤੇ ਮਹਿੰਦੀ ਨਾਈਟ ਦਾ ਸਮਾਨ ਤੇ ਘੱਗਰੇ ਵੀ ਰੈਂਟ ਤੇ ਬੱਗਾ ਪੈਲੇਸ ਤੋਂ ਲੈ ਸਕਦੇ ਹੋ। ਬੱਗਾ ਪੈਲੇਸ, 618 ਫਲੋਰਨ ਰੋਡ, ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਸੰਦੀਪ ਜੀ ਨੂੰ ਕਾਲ ਕਰੋ 9163931872 916 393 1872। BJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears, ਨੰਬਰ 916 372 3518 916372 3518 ਜਾਂ ਵੈਬਸਾਈਟ ਵਿਜ਼ਿਟ ਕਰੋ bjgears.com। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤੇ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਸਾਡੇ ਨਾਲ ਜਿਹੜੇ ਫੇਸਬੁੱਕ ਤੇ ਵੀ ਸਰੋਤੇ ਜੁੜੇ ਹੋਏ ਆ ਉਹਨਾਂ ਨੂੰ ਵੀ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
ਅਤੇ ਸਰੋਤਿਓ ਜਿਹੜਾ ਜੀ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ ਅੱਜ ਦੀ ਸਵੇਰ ਦੇ ਵਿੱਚ, ਪਰ ਉਸ ਤੋਂ ਪਹਿਲਾਂ ਜਿਹੜੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਸੁਖਪ੍ਰੀਤ ਕੌਰ ਪਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਮੰਟੀਕਾ ਤੋਂ, ਮਨਜੀਤ ਸਿੰਘ ਰਾਏ 18 ਵੀਲਰ ਟਰੱਕ ਡਰਾਈਵਿੰਗ ਸਕੂਲ ਵਾਲੇ ਯੂਬਾ ਸਿਟੀ ਤੋਂ, ਕੁਲਵਿੰਦਰਜੀਤ ਸਿੰਘ ਪ੍ਰਹਾਰ ਸਿਆਟਲ ਤੋਂ, ਰਸ਼ਪਾਲ ਸੋਹਤਾ ਜੀ ਪ੍ਰਾਈਮ ਟਰੱਕ ਡਰਾਈਵਿੰਗ ਸਕੂਲ ਵਾਲੇ ਫਰੈਜ਼ਨੋ ਤੋਂ, ਗੁਰਪ੍ਰੀਤ ਸਿੰਘ ਢਿੱਲੋਂ DHS ਟਰੈਵਲ ਵਾਲੇ ਯੂਬਾ ਸਿਟੀ ਤੋਂ, ਹਰਬੰਸ ਸਿੰਘ ਸੰਗਰ ਤੋਂ, ਬਲਵਿੰਦਰ ਸਿੰਘ ਜੀ ਨਿਊਯਾਰਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਬਿਲਕੁਲ ਰਾਜਕਨਵੀਰ ਸਿੰਘ ਜੀ। ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਈ ਖਬਰਾਂ ਸਾਂਝੀਆਂ ਕੀਤੀਆਂ ਵੀ ਅੱਜ ਕੱਲ ਜਿਹੜੀ ਹੇਟ ਕ੍ਰਾਈਮ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ। ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਤੇ ਅੱਜ ਇੱਕ ਜਿਹੜੀ ਖਬਰ ਆ ਰਹੀ ਆ, ਇੱਕ ਇੰਡੀਅਨ ਅਮਰੀਕਨ ਲੇਡੀ ਜਿਹੜੀ ਆ ਉਹ ਉਹਨਾਂ ਨੇ ਦੱਸਿਆ ਹੈਗਾ ਸਮਾਮਿਸ਼ ਪੁਲਿਸ ਡਿਪਾਰਟਮੈਂਟ ਕਿੰਗ ਕਾਉਂਟੀ ਦੇ ਵਿੱਚ ਹੈਗੀ ਆ। ਉੱਥੋਂ ਉਹ ਫਾਰਮਾਸਿਸਟ ਹੈਗੀ ਆ ਤੇ ਜਦੋਂ ਉਹ ਜਾ ਰਹੀ ਸੀ ਤੇ ਉਹਨੂੰ ਇੱਕ ਬੰਦੇ ਨੇ ਇਹ ਕਿਹਾ ਵੀ ਗੈਟ ਆਊਟ ਆਫ ਮਾਈ ਕੰਟਰੀ। ਹਾਂਜੀ, ਸੋ ਉਹ ਕਹਿੰਦੇ ਵੀ ਕਾਫੀ ਉਹ ਘਬਰਾ ਗਈ ਤੇ ਹੁਣ ਪੁਲਿਸ ਰਿਪੋਰਟ ਵੀ ਕੀਤੀ ਹੈਗੀ ਆ। ਇਹ ਕਾਇਰੋ 7 ਦੀ ਜਿਹੜੀ ਨਿਊਜ਼ ਹੈਗੀ ਆ। ਸੋ ਆਲ ਓਵਰ USA ਦੇ ਵਿੱਚ ਜਿਹੜਾ ਹੇਟ ਕ੍ਰਾਈਮ ਆ ਉਹ ਬਹੁਤ ਜ਼ਿਆਦਾ ਵਧਿਆ ਆ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਸਾਰੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨਾਲ ਅਸੀਂ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ ਵੀ ਜਿਹੜੇ ਖਾਸ ਕਰਕੇ ਸਾਡੇ ਬਜ਼ੁਰਗ ਆ ਜਾਂ ਤੁਸੀਂ ਆਪ ਵੀ ਸਵੇਰੇ ਸ਼ਾਮ ਜਦੋਂ ਸੈਰ ਕਰਨ ਵੀ ਜਾਂਦੇ ਆ ਤੇ ਅਲਰਟ ਰਹਿਣਾ ਚਾਹੀਦਾ ਹੈਗਾ, ਧਿਆਨ ਰੱਖਣਾ ਚਾਹੀਦਾ ਹੈਗਾ। ਕੋਈ ਵੀ ਜਿਹੜਾ ਸ਼ਰਾਰਤੀ ਆ ਉਹ ਸ਼ਰਾਰਤ ਕਰ ਸਕਦਾ ਹੈਗਾ। ਸੋ ਪਲੀਜ਼ ਇਸ ਗੱਲਾਂ ਦਾ ਬਹੁਤ ਜ਼ਿਆਦਾ ਧਿਆਨ ਰੱਖੋ। ਕਾਫੀ ਜ਼ਿਆਦਾ ਜਿਹੜਾ ਹੇਟ ਕ੍ਰਾਈਮ ਆ ਉਹ USA ਦੇ ਵਿੱਚ ਵਧਿਆ ਹੋਇਆ ਹੈਗਾ। ਜੀ ਬਿਲਕੁਲ। ਇਹ ਫਾਰਮਾਸਿਸਟ, ਇਸ ਦਾ ਨਾਂ ਤਰੁਲ ਕੋਡੇ ਤ੍ਰਿਪਾਠੀ ਸੀਗਾ ਤੇ ਇਹ ਜਿਹੜੇ ਜੀ 2 ਬੱਚਿਆਂ ਦੀ ਮਾਂ ਆ ਦੱਸਦੇ, ਤੇ ਕਹਿੰਦੇ ਜੀ ਕਾਫੀ ਸਦਮਾ ਉਸ ਨੂੰ ਇੱਕ ਹਿਸਾਬ ਦੇ ਨਾਲ ਲੱਗਾ ਆ ਵੀ ਇੰਨੇ ਸਾਲਾਂ ਤੋਂ ਜਿਹੜੀ ਉਹ ਇੱਥੇ ਅਮਰੀਕਾ ਦੇ ਵਿੱਚ ਰਹਿ ਰਹੀ ਹੈ, ਕੰਮ ਕਰ ਰਹੀ ਆ, ਤੇ ਇਹ ਇਸ ਤਰੀਕੇ ਦੇ ਨਾਲ ਜਦੋਂ ਕੋਈ ਘਟਨਾ ਵਾਪਰਦੀ ਆ ਬੰਦੇ ਨੂੰ ਦੁੱਖ ਤਾਂ ਜਿਹੜਾ ਜੀ ਉਹ ਜ਼ਰੂਰ ਲੱਗਦਾ, ਕਿਉਂਕਿ ਬਹੁਤ ਸਾਰੇ ਲੋਕ ਇਸ ਮੁਲਕ ਨੂੰ ਅਪਣਾ ਲਿਆ ਹੁੰਦਾ ਹੈ ਵੀ ਇਹ ਤਾਂ ਹੁਣ ਆਪਣਾ ਹੀ ਮੁਲਕ ਆ। ਪਰ ਜਦੋਂ ਇਦਾਂ ਦੀ ਗੱਲ ਸੁਣਨ ਨੂੰ ਮਿਲਦੀ ਆ ਤੇ ਬੰਦੇ ਦੇ ਦਿਲ ਨੂੰ ਜਿਹੜਾ ਜ਼ਰੂਰ ਠੇਸ ਪਹੁੰਚਦੀ ਆ। ਜੀ ਬਿਲਕੁਲ। ਇਹ ਵਾਸ਼ਿੰਗਟਨ ਦੇ ਵਿੱਚ ਹੋਇਆ ਹੈਗਾ ਜੀ, ਸਮਾਮਿਸ਼ ਉੱਥੇ ਜਿਹੜੀ ਹੈਗੀ ਆ ਸਿਟੀ ਆ। ਸੋ ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਹੀ ਇੱਕ ਵਾਸ਼ਿੰਗਟਨ ਦੇ ਵਿੱਚ ਆਪਣਾ ਜਿਹੜਾ ਸਿੱਖ ਭਾਈ ਸੀਗਾ ਉਹਨੂੰ ਜਿੱਦਾਂ ਉਹ ਜਦੋਂ ਕਾਰ ਸਾਫ਼ ਕਰ ਰਿਹਾ ਸੀ ਬਾਹਰੋਂ ਗੋਰੇ ਨੇ ਆ ਕੇ ਗੋਲੀ ਵੀ ਮਾਰੀ ਸੀ ਤੇ ਉੱਥੇ ਵੀ ਉਹ ਹੇਟ ਕ੍ਰਾਈਮ ਇਨਵੋਲਵ ਸੀ, FBI ਵੀ ਇਨਵੋਲਵ ਆ। ਸੋ 40 ਸਾਲਾਂ ਦੇ ਕਰੀਬ ਉਹ ਸਿੱਖ ਨੌਜਵਾਨ ਸੀ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿੱਥੇ ਵੀ ਤੁਸੀਂ ਕੰਮ ਤੇ ਜਾਂਦੇ ਆ, ਤੁਰਨ ਜਾਂਦੇ ਆ, ਬਾਹਰ ਰੈਸਟੋਰੈਂਟ ਕਿਤੇ ਵੀ ਜਾਂਦੇ ਆ, ਥੋੜੇ ਅਲਰਟ ਰਿਹਾ ਕਰੋ। ਜੀ ਬਿਲਕੁਲ 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 ਜੀ। ਸਤਰਕਤਾ ਦੇ ਵਿੱਚ ਹੀ ਜਿਹੜੀ ਹੈ ਜੀ ਉਹ ਭਲਾਈ ਆ ਤੇ ਕੋਸ਼ਿਸ਼ ਕਰਿਆ ਕਰੋ। ਦੇਖੋ ਜਿੱਥੇ ਇਕੱਲੇ ਜਾਣਾ ਹੈ ਉੱਥੇ ਇਕੱਲੇ ਜਾਣਾ ਹੀ ਪੈਣਾ। ਜਦੋਂ ਖਾਸ ਕਰਕੇ ਸੈਰ ਵਗੈਰਾ ਕਰਨ ਜਾਂਦੇ ਹੋ, ਜਿਹੜੇ ਖਾਸ ਕਰਕੇ ਬਜ਼ੁਰਗ ਹੁੰਦੇ ਨੇ, ਉਹ ਜ਼ਰੂਰ ਇਹਨਾਂ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਜਿਹੜਾ ਜੀ ਧਿਆਨ ਰੱਖੋ। ਕੋਸ਼ਿਸ਼ ਕਰੋ ਵੀ ਇਕੱਠੇ ਜਿਹੜਾ ਜੀ ਜਾਇਆ ਜਾਵੇ, ਕਿਉਂਕਿ ਕੁਝ ਸਾਲ ਪਹਿਲਾਂ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਯਾਦ ਹੋਣਾ ਸੈਕਰਾਮੈਂਟੋ ਐਲ ਗਰੋਵ ਦੇ ਵਿੱਚ 2 ਬਜ਼ੁਰਗਾਂ ਦੇ ਉੱਤੇ ਜਿਹੜਾ ਜੀ ਕੋਈ ਗੋਲੀਆਂ ਚਲਾ ਗਿਆ ਸੀਗਾ, ਉੱਥੇ ਉਹਨਾਂ ਦੀ ਮੌਤ ਹੋ ਗਈ ਸੀਗੀ। ਉਹ ਬੰਦਾ ਅਜੇ ਤੱਕ ਵੈਸੇ ਦੇਖੋ ਫੜ ਨਹੀਂ ਹੋਇਆ। ਉਹਨਾਂ ਦੇ ਨਾਮ ਦੇ ਉੱਤੇ ਜ਼ਰੂਰ ਐਲ ਗਰੋਵ ਦੇ ਵਿੱਚ ਇੱਕ ਪਾਰਕ ਜਿਹੜਾ ਜੀ ਬਜ਼ੁਰਗਾਂ ਦੇ ਨਾਂ ਦੇ ਉੱਤੇ ਜ਼ਰੂਰ ਬਣਾਇਆ ਗਿਆ ਆ, ਪਰ ਇਹ ਘਟਨਾ ਰਹਿ ਕੇ ਜਿਹੜੀਆਂ ਆ ਉਹ ਵਾਪਰਦੀਆਂ ਰਹਿੰਦੀਆਂ ਆ। ਸੋ ਤਾਂ ਹੀ ਆਪਾਂ ਕਹਿੰਦੇ ਆ ਸਤਰਕ ਰਹਿਣਾ ਚਾਹੀਦਾ। ਦੇਖੋ ਜਿਹੜਾ ਸਨਕੀ ਬੰਦਾ ਹੁੰਦਾ, ਜਿਹਦਾ ਦਿਮਾਗ ਖਰਾਬ ਆ, ਜਿਹੜਾ ਮੈਂਟਲੀ ਤੌਰ ਦੇ ਉੱਤੇ ਇਹ ਚੀਜ਼ਾਂ ਸੋਚਦਾ ਹੈ ਵੀ ਕਿਤੇ ਪਤਾ ਨਹੀਂ ਇਹ ਧਰਤੀ ਸਿਰਫ ਉਸੇ ਦੀ ਆ ਜਾਂ ਦੇਸ਼ ਸਿਰਫ ਉਸੇ ਦਾ ਆ, ਉਹ ਕਦੋਂ ਵੀ ਕਿਤੇ ਵੀ ਜਿਹੜਾ ਜੀ ਉਹ ਆਤ ਸਕਦਾ ਆ। ਪਰ ਸਤਰਕਤਾ ਜਿਹੜੀ ਆ ਜੀ ਆਪਾਂ ਰੱਖ ਸਕਦੇ ਆ। ਅਲਰਟ ਰਹਿਣਾ ਹੀ ਜਿਹੜਾ ਕਿਤੇ ਨਾ ਕਿਤੇ ਉਹੀ ਜਿਹੜਾ ਕਈ ਇਹਦੀ ਜੀਵਨ ਤੇ ਮੌਤ ਦੇ ਵਿੱਚ ਉਹ ਫਰਕ ਹੋ ਜਾਂਦਾ ਹੈ। ਜੀ ਬਿਲਕੁਲ। ਸੋ ਇੱਕ ਖਬਰ ਆਪਾਂ ਰਾਜਕਨਵੀਰ ਸਿੰਘ ਜੀ ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਸਾਂਝੀ ਕਰਨੀ ਜਾ ਰਹੇ ਹਾਂ ਜੀ, ਵੀ ਜਿਹੜੇ H1 ਵੀਜ਼ਾ ਹੈਗੇ ਆ ਉਹ ਪਤਾ ਉਹਨਾਂ ਦੇ ਉੱਤੇ ਕਾਫੀ ਜਿਹੜੀ ਹੁਣ ਡੋਰ ਖਿੱਚੀ ਗਈ ਆ ਪ੍ਰੈਜ਼ੀਡੈਂਟ ਟਰੰਪ ਵੱਲੋਂ, ਤੇ ਇੰਡੀਆ ਦੀਆਂ ਜਿਹੜੀਆਂ IT ਫਰਮ ਹੈਗੀਆਂ ਉਹਨਾਂ ਨੇ ਇਹ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਵੀ ਆਪਾਂ ਕਿਸ ਤਰ੍ਹਾਂ ਜਿਹੜਾ ਹੋਰ ਮੁਲਕਾਂ ਦੇ ਵਿੱਚ ਬੰਦੇ ਭੇਜ ਸਕਦੇ ਆ। ਕਹਿੰਦੇ ਵੀ ਇੰਡੀਆ ਦੀ ਜਿਹੜੀ ਇੰਡਸਟਰੀ ਆ ਬਹੁਤ ਵੱਡੀ ਜਿਹੜੀ IT ਇੰਡਸਟਰੀ ਹੈਗੀ ਆ ਜੀ ਜੀ ਤੇ 85,000 ਦੇ ਕਰੀਬ H1 ਜਿਹੜੇ ਵੀਜ਼ਾ ਹੁੰਦੇ ਹੈਗੇ ਆ। ਤੇ ਇਸ ਵਾਰ ਜਿਹੜੇ ਕ੍ਰਿਸ਼ਨਾ ਕੁਮਾਰ ਨਟਰਾਜਨ ਆ IT ਕੰਪਨੀ ਦੇ
ਮਾਈਂਡ ਟਰੀ ਲਿਮਟਿਡ ਦੇ ਜਿਹੜੇ ਐਗਜ਼ੀਕਿਊਟਿਵ ਆ ਉਹਨਾਂ ਨੇ ਕਿਹਾ ਵੀ ਇਸ ਵਾਰੀ ਅਸੀਂ ਜਿਨ੍ਹਾਂ ਦਾ ਜ਼ਿਆਦਾ ਐਕਸਪੀਰੀਅੰਸ ਆ ਸਿਰਫ ਉਹੀ ਬੰਦਿਆਂ ਦਾ H1 ਅਪਲਾਈ ਕਰਾਂਗੇ, ਜਿਹੜੇ ਲੋਅਰ ਲੈਵਲ ਐਕਸਪੀਰੀਅੰਸ ਵਾਲੇ ਆ ਉਹ ਨਹੀਂ ਅਪਲਾਈ ਕਰਾਂਗੇ। ਜੀ ਬਿਲਕੁਲ, ਉਹਨਾਂ ਨੇ ਜ਼ਰੂਰ ਇਸ ਦੇ ਵਿੱਚ ਇਹ ਤਰਕ ਦਿੱਤਾ ਵੀ ਉਹਨਾਂ ਨੂੰ ਇੱਕ ਤਾਂ ਵੀਜ਼ੇ ਘੱਟ ਮਿਲਦੇ ਨੇ ਤੇ ਇੰਡਸਟਰੀ ਵਿੱਚ ਫੇਲ ਹੋਣ ਦੇ ਉਹਨਾਂ ਦੇ ਜਿਹੜੇ ਖਾਸ ਕਰਕੇ ਇਹੋ ਜਿਹੇ ਬਾਹਰਲੇ ਮੁਲਕਾਂ ਵਿੱਚ ਆ ਕੇ ਜਿਹੜੇ ਚਾਂਸਿਸ ਜਿਹੜੇ ਉਹ ਵੱਧ ਜਾਂਦੇ ਨੇ। ਬਾਕੀ ਓਵਰਆਲ ਜਿਹੜਾ ਅਜੇ ਅਮਰੀਕਾ ਦੇ ਪ੍ਰਸ਼ਾਸਨ ਦੇ ਵੱਲੋਂ H1B ਵੀਜ਼ਾਸ ਦੇ ਉੱਤੇ ਜਿਹੜੇ ਕਟੌਤੀ ਦੀ ਕੋਈ ਜਿਹੜੀ ਜੀ ਉਹ ਖਬਰ ਨਹੀਂ ਹੈਗੀ। ਉਹਨਾਂ ਦਾ ਇਨਫੈਕਟ ਬਿਆਨ ਆ ਗਿਆ ਸੀ ਜਿਸ ਤਰੀਕੇ ਦੇ ਨਾਲ H1B ਵੀਜ਼ਾਸ ਪਹਿਲਾਂ ਚੱਲ ਰਹੇ ਸੀਗੇ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ। ਪਰ ਇੱਕ ਜਿਹੜੀ ਉਹ ਪ੍ਰੀਮੀਅਮ ਪ੍ਰੋਸੈਸਿੰਗ ਵਾਲੀ ਗੱਲ ਆ ਜਿਹੜੀ ਆ ਉਹ ਅਣਮਿੱਥੇ ਸਮੇਂ ਦੇ ਲਈ ਉਹਨਾਂ ਨੇ 3 ਅਪ੍ਰੈਲ ਤੋਂ ਬਾਅਦ ਦੇ ਵਿੱਚ ਜਿਹੜੀਆਂ ਐਪਲੀਕੇਸ਼ਨਸ ਆਉਣੀਆਂ ਆ ਉਸ ਦੇ ਉੱਤੇ ਰੋਕ ਜਿਹੜੀ ਆ ਉਹਨਾਂ ਨੇ ਅਜੇ ਜਿਹੜੀਆਂ ਅਣਮਿੱਥੇ ਸਮੇਂ ਦੇ ਲਈ ਲਾਈ ਹੋਈ ਆ। ਟੈਂਪਰੇਰੀ ਬੈਨ ਜਿਹੜਾ ਉਸ ਦੇ ਉੱਤੇ ਲਾਇਆ ਹੋਇਆ ਆ। ਇਹਦਾ ਮਤਲਬ ਇਹ ਨਹੀਂ ਆ ਵੀ ਉਸ ਦੇ ਵਿੱਚ H1B ਵੀਜ਼ਾਸ ਜਿਹੜੇ ਉਹ ਨਹੀਂ ਮਿਲਣਗੇ, ਉਹ ਮਿਲਣਗੇ, ਪਰ ਜਿਹੜੇ ਇੱਕ ਜਲਦੀ ਦੱਸ ਦਿੰਦੇ ਹੁੰਦੇ ਸੀ 2-3 ਵੀਕ ਦੇ ਵਿੱਚ ਉਹ ਜਿਹੜੀ ਚੀਜ਼ ਆ ਉਹਨਾਂ ਨੇ ਉਹ ਰੋਕ ਦਿੱਤੀ। ਉਹ ਇੱਕ ਜਿਹੜੀ ਫਾਸਟ ਲੇਨ ਸੀਗੀ ਬੇਸਿਕਲੀ ਉਹ ਉਹਨਾਂ ਨੇ ਟੈਂਪਰੇਰੀ ਤੌਰ ਦੇ ਉੱਤੇ ਉਸ ਨੂੰ ਜਿਹੜਾ ਬੰਦ ਕੀਤਾ ਹੋਇਆ ਹੈ ਜੀ। ਸੋ ਰਾਜਕਨਵੀਰ ਸਿੰਘ ਜੀ ਸਾਡੇ ਨਾਲ ਇੱਕ ਜਿਹੜੇ ਸਰੋਤੇ ਜੁੜੇ ਹੋਏ ਆ, ਆਪਾਂ ਸਰੋਤਿਆਂ ਨਾਲ ਗੱਲ ਕਰਦੇ ਆ ਤੇ ਉਹ ਤੋਂ ਬਾਅਦ ਆਪਾਂ ਜਿਹੜੇ ਰੈਂਟਲ ਸਕੈਮ ਚੱਲਦੇ ਆ ਉਹਦੇ ਬਾਰੇ ਡਿਸਕਸ ਕਰਾਂਗੇ ਜੀ। ਆਪਣੇ ਨਾਲ ਜੁੜ ਚੁੱਕੇ ਨੇ ਕਮਲਜੀਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਐਸੇ ਮੈਂ ਜੀ ਇਹ ਪੁੱਛਣਾ ਚਾਹੁੰਦਾ ਵੀ ਮੈਂ ਇੰਡੀਆ ਨੂੰ ਜਾਣਾ, ਜੇ ਮੇਰੇ ਕੋਲ 20-25 ਹਜ਼ਾਰ ਰੁਪਇਆ ਜਿਹੜਾ ਪਿਆ ਕਰੰਸੀ ਦਾ ਉਧਰ ਬਦਲਣਗੇ ਕਿ ਨਹੀਂ? ਉਹ ਤਾਂ ਵੈਸੇ ਕਮਲਜੀਤ ਸਿੰਘ ਜੀ ਸਮਾਂ ਤਾਂ ਬੜੇ ਚਿਰ ਦਾ ਉਹਦਾ ਲੰਘ ਚੁੱਕਾ ਆ। ਉਹਦੇ ਬਾਰੇ ਤਾਂ ਹੁਣ ਸਾਨੂੰ ਇੱਥੇ ਕੋਈ ਨੌਲੇਜ ਨਹੀਂ ਆ। ਤੁਸੀਂ ਉੱਥੋਂ ਦੇ ਕਿਸੇ ਬੰਦੇ ਨੂੰ ਜਿਹੜਾ ਜੀ ਉੱਦਾਂ ਪੁੱਛ ਸਕਦੇ ਆ ਵੀ ਕੀ ਕੁਝ ਹੋ ਰਿਹਾ ਹੈ ਉਸ ਨੂੰ ਲੈ ਕੇ। ਬਾਕੀ ਇਹਨਾਂ ਮੈਨੂੰ ਪਤਾ ਸੀਗਾ ਵੀ ਆਈ ਥਿੰਕ ਜੇ ਤਾਂ ਤੁਸੀਂ ਇੱਥੋਂ ਦੇ ਸਿਟੀਜ਼ਨ ਆ ਫਿਰ ਤਾਂ ਬਿਲਕੁਲ ਵੀ ਨਹੀਂ ਬਦਲ ਸਕਦੇ। ਜੇ ਤੁਸੀਂ ਉੱਥੋਂ ਦੇ ਸਿਟੀਜ਼ਨ ਹੋ ਇੱਥੇ ਐਜ਼ ਏ NRI ਇੱਥੇ ਜਿਹੜੇ ਜੀ ਉਹ ਰਹਿ ਰਹੇ ਹੋ ਬਾਹਰ ਭਾਰਤ ਦੇ ਵੀਜ਼ੇ ਜਿਹੜੇ ਜੀ ਤੁਸੀਂ ਪਾਸਪੋਰਟ ਤੇ ਹੋ ਫਿਰ ਸ਼ਾਇਦ ਚਾਂਸ ਹੋਣ ਤੇ ਉਸੇ ਬੰਦੇ ਨੂੰ ਉੱਥੇ ਜਿਹੜਾ ਮੌਜੂਦ ਹੋਣਾ ਪੈਂਦਾ ਆ। ਇਹ ਜਿਹੜੀਆਂ ਚੀਜ਼ਾਂ ਜ਼ਰੂਰ ਹੈਗੀਆਂ। ਬਾਹਰਲੇ ਮੁਲਕ ਦੇ ਲੋਕ ਜਿਹੜੇ ਆ ਉਹ ਕਰੰਸੀ ਐਕਸਚੇਂਜ ਜਿਹੜੇ ਆ ਆਈ ਗੈਸ ਇਸ ਤਰੀਕੇ ਦੇ ਨਾਲ ਜਿਹੜਾ ਨਹੀਂ ਕਰਵਾ ਸਕਦੇ ਜਿਨ੍ਹਾਂ ਕੋਲ ਆਲਰੇਡੀ ਪੁਰਾਣੀ ਇੰਡੀਅਨ ਕਰੰਸੀ। ਬਿਲਕੁਲ, ਜੇ ਨਾ ਵੀ ਬਦਲੂਗੇ ਰਾਜਕਨਵੀਰ ਸਿੰਘ ਜੀ ਗੁਰੂ ਘਰ ਦੇ ਸਕਦੇ ਆ, ਕਿਸੇ ਹੋਰ ਨਾਨ ਪ੍ਰੋਫਿਟ ਨੂੰ ਦੇ ਸਕਦੇ ਆ, ਉਹ ਲੈਂਦੇ ਹੈਗੇ ਆ। ਸੋ ਕੋਈ ਐਡੀ ਗੱਲ ਨਹੀਂ ਹੈਗੀ। ਉਹਨਾਂ ਦੇ ਕੋਲ ਜ਼ਰੂਰ ਜਿਹੜੀਆਂ ਅਜੇ ਵੀ ਤਰੀਕੇ ਹੈਗੇ ਹੋਣਗੇ ਜਿਹੜੇ ਉਹ ਚੇਂਜ ਕਰਾ ਦੇਣ। ਬਾਕੀ ਪਤਾ ਕਰ ਲਿਓ ਜੀ ਉੱਥੋਂ ਬੈਟਰ ਤੁਹਾਨੂੰ ਆਨਸਰ ਜਿਹੜਾ ਸ਼ਾਇਦ ਪਤਾ। ਸੋ ਇੱਕ ਹੋਰ ਲੇਟੈਸਟ ਨਿਊਜ਼ ਜਿਹੜੀ ਆਈਸ ਨਾਲ ਰਿਲੇਟਡ ਆ ਰਹੀ ਹੈਗੀ ਆ ਵੀ ਫਿਲਾਡੈਲਫੀਆ ਦੇ ਵਿੱਚ ਜਿਹੜਾ ਸਿੰਕੋ ਡੇ ਮਾਇਓ ਜਿਹੜਾ ਸਪੈਨਿਸ਼ ਲੋਕਾਂ ਦਾ ਬਹੁਤ ਵੱਡਾ ਜਿਹੜਾ ਤਿਉਹਾਰ ਹੁੰਦਾ ਜਿੱਦਾਂ ਸਾਡੀ ਵਿਸਾਖੀ ਆ ਜਾਂ ਨਵਾਂ ਸਾਲ ਆ ਹਨਾ, ਤੇ ਉਹ ਉਹਨਾਂ ਨੇ ਕੈਂਸਲ ਕਰ ਦਿੱਤਾ ਹੈ। ਉਹਦਾ ਰੀਜ਼ਨ ਇਹ ਆ ਵੀ ਜਿਹੜੇ ਆਈਸ ਵਾਲੇ ਆ ਕਿਤੇ ਉੱਥੇ ਨਾ ਰੇਡ ਮਾਰ ਦੇਣ ਉਹ ਸਿੰਕੋ ਡੇ ਮਾਇਓ ਦੇ ਉੱਤੇ। ਇਹ ਤਾਂ ਵਾਕਈ ਜਿਹੜੇ ਜੀ ਡਰ ਵਾਲੀ ਗੱਲ ਜ਼ਰੂਰ ਉਹਨਾਂ ਨੇ ਰੱਖੀ ਹੋਈ ਹੈ ਕਿਉਂਕਿ ਖਾਸ ਕਰਕੇ ਬੜੀ ਸ਼ਿੱਦਤ ਦੇ ਨਾਲ ਆਈਸ ਵਾਲੇ ਜਿਹੜੇ ਆ ਜੀ ਸਾਰਿਆਂ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਆ। ਇੱਕ ਮੈਂ ਹੋਰ ਖਬਰ ਜਿਹੜੀ ਆ ਸੈਨ ਫਰਾਂਸਿਸਕੋ ਤੋਂ ਜਿਹੜੇ ਜੀ ਪੜ੍ਹ ਰਿਹਾ ਸੀ ਹਰਜੋਤ ਸਿੰਘ ਜੀ ਵੀ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਟੈਟੂ ਰਿਮੂਵਲ ਵਾਲੇ ਜਿਹੜੇ ਇਸ ਟਾਈਮ ਕਲੀਨਿਕ ਨੇ ਉਹਨਾਂ ਦੇ ਬਾਹਰ ਕਹਿੰਦੇ ਲਾਈਨਾਂ ਲੱਗੀਆਂ ਪਈਆਂ ਆ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਖਾਸ ਕਰਕੇ ਹਿਸਪੈਨਿਕ ਮੂਲ ਵਾਲੇ ਜਾਂ ਜਿਨ੍ਹਾਂ ਨੇ ਵੀ ਜਿਹੜੇ ਐਸੇ ਟੈਟੂ ਬਣਾਏ ਹੋਏ ਆ ਉਹ ਰਿਮੂਵ ਕਰਾ ਰਹੇ ਆ। ਕਾਰਨ ਪਿੱਛੇ ਦੱਸ ਰਿਹਾ ਵੀ ਬਹੁਤ ਸਾਰੇ ਜਿਹੜੇ ਟੈਟੂਜ਼ ਆ ਉਹ ਗੈਂਗ ਰਿਲੇਟਡ ਜਿਹੜੇ ਆ ਹੁੰਦੇ ਨੇ ਤੇ ਕਹਿੰਦੇ ਵੀ ਕੋਈ ਆਈਸ ਵਾਲੇ ਫੜ ਕੇ ਉਹਨਾਂ ਨੂੰ ਕਿਸੇ ਗੈਂਗ ਦੇ ਨਾਲ ਜੋੜ ਕੇ ਬਾਅਦ ਦੇ ਵਿੱਚ ਰਿਪੋਰਟ ਨਾ ਕਰ ਦੇਣ, ਇਸੇ ਡਰ ਦੇ ਮਾਰੇ ਜਿਹੜੇ ਇਸ ਟਾਈਮ ਜਿਹੜੇ ਲੋਕ ਆ ਉਹ ਟੈਟੂ ਵੀ ਜਿਹੜੇ ਆ ਉਹ ਰਿਮੂਵ ਕਰਵਾ ਰਹੇ ਨੇ। ਸੋ ਬਹੁਤ ਸਾਰੇ ਜਿਹੜੇ ਲੋਕ ਆ ਨਾ, ਜਿਸ ਤਰ੍ਹਾਂ ਐਲ ਚੈਪੋ ਨੂੰ ਫੜ ਕੇ ਲਿਆਏ ਸੀ। ਐਲ ਚੈਪੋ ਜਿਹੜਾ ਡਰੱਗ ਦਾ ਕਿੰਗ ਪਿੰਗ ਸੀਗਾ, ਪੂਰਾ ਲੀਡਰ ਆ ਜਿਹੜਾ ਜਿਹਨੂੰ ਅਮਰੀਕਨ ਗਵਰਨਮੈਂਟ ਫੜ ਕੇ ਲਿਆਈ ਆ। ਉਹ ਮੈਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਸਪੈਨਿਸ਼ ਆ ਉਹ ਨਹੀਂ ਆਪਣੇ ਨਿਆਣਿਆਂ ਦੇ ਨਾਂ ਨਿਕਨੇਮ ਐਲ ਚੈਪੋ ਰੱਖੇ, ਉਹਨਾਂ ਨੇ ਟੈਟੂ ਜਿਹੜੇ ਆ ਬਾਹਾਂ ਤੇ ਪਾਏ ਆ। ਜਿਸ ਤਰ੍ਹਾਂ ਜਿਹੜੇ ਸਰੋਤਿਆਂ ਨੂੰ ਯਾਦ ਹੋਊਗਾ ਵੀ ਉਸਾਮਾ ਬਿਨ ਲਾਦਨ ਦੇ ਟਾਈਮ ਦੇ ਵੇਲੇ ਬਹੁਤ ਸਾਰੇ ਜਿਹੜੇ ਮੁਸਲਿਮ ਕੰਟਰੀਆਂ 'ਚ ਲੋਕ ਸੀ ਉਹਨੇ ਆਪਣੇ ਬੱਚਿਆਂ ਦੇ ਨਾਂ ਵੀ ਸੇਮ ਰੱਖੇ ਸੀ। ਜੀ ਬਿਲਕੁਲ। ਇਹ ਅਗਲੇ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਕੁਝ ਗੱਲ ਕਰਦੇ ਆ, ਫਿਰ ਉਸ ਤੋਂ ਬਾਅਦ ਜਿਹੜਾ ਸਕੈਮ ਹੋ ਰਿਹਾ ਆ ਜਿਹੜਾ ਰੈਂਟਲ ਪ੍ਰਾਪਰਟੀਜ਼ ਨੂੰ ਲੈ ਕੇ ਵੀ ਕਿੱਦਾਂ ਲੋਕਾਂ ਨੂੰ ਉਹ ਰੈਂਟਲ ਪ੍ਰਾਪਰਟੀ ਦੇ ਜਿਹੜੇ ਝਾਂਸੇ ਦੇ ਕਰਕੇ ਜਿਹੜੇ ਫਸਾ ਰਹੇ ਨੇ, ਲੋਕਾਂ ਦੇ ਪੈਸੇ ਹਥਿਆ ਰਹੇ ਨੇ, ਉਹਦੇ ਬਾਰੇ ਦੱਸਾਂਗੇ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਯੁਗਰਾਜ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਭਾਜੀ ਜਿਹੜਾ ਪੈਸੇ ਵਾਲੇ ਗੱਲ ਕਰਦੇ ਟਾਈਮ ਲੰਘ ਚੁੱਕਾ ਆ। ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ। ਔਰ ਅਗਰ ਟਾਈਮ ਲੰਘ ਵੀ ਚੁੱਕਾ, ਚਲੋ ਇੱਥੇ ਵੀ ਤਾਂ ਉਹ ਬੇਇੱਜ਼ਤੀ ਹੋਣੇ ਆ, ਆਰਾਮ ਨਾਲ ਜਾ ਕੇ ਗੁਰੂ ਘਰ ਕਿਸੇ ਦੇਣ। ਜੀ ਜੇ ਹੋ ਸਕਦੇ ਹੋਊਗਾ ਆਪੇ ਵੇਖ ਲੈਣਗੇ ਜੀ ਉਹ ਅੱਗੇ। ਬੂਟਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ
ਰਾਜਕਰਨਵੀਰ ਜੀ ਤੇ ਹਰਜੋਤ ਸਿੰਘ ਖਾਲਸਾ ਜੀ ਤੇ ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਇਹ 30 ਅਪ੍ਰੈਲ ਤੱਕ ਸੀਗਾ ਜੀ, ਤੇ ਬਾਕੀ ਨਾ ਹਜੇ ਸੁਪਰੀਮ ਕੋਰਟ ਨੇ ਟਾਈਮ ਹੋਰ ਕਿਹਾ ਵੀ ਦੇਣਾ ਨੋਟ ਬਦਲਣ ਵਾਸਤੇ। ਜਿਹੜਾ ਇਹ ਬਾਈ ਜੀ ਪੁੱਛਦੇ ਸੀਗੇ, ਇਹਨਾਂ ਨੂੰ ਇੱਕ ਤਾਂ ਆਪਦੀ ਟਿਕਟ, ਇੱਕ ਆਪਦਾ ਪਾਸਪੋਰਟ, ਸਾਰਾ ਕੁਝ ਲਿਜਾ ਕੇ ਤੇ ਦਿੱਲੀੋਂ ਬਦਲੇ ਜਾਣੇ ਇਹਨਾਂ ਦੇ। ਅੱਛਾ ਜੀ, ਠੀਕ ਹੈ ਜੀ, ਦਿੱਲੀ ਜਾਂ ਬੰਬੇ। ਹੋਰ ਧੰਨਵਾਦ ਜੀ, ਥੈਂਕ ਯੂ ਬੂਟਾ ਸਿੰਘ ਜੀ, ਥੈਂਕ ਯੂ। ਬਿਲਕੁਲ ਇਹਨਾਂ ਨੇ 30 ਅਪ੍ਰੈਲ ਕਿਹਾ, ਕੋਈ ਜਣਾ ਮਾਰਚ ਦੇ ਸ਼ੁਰੂਆਤ ਤੱਕ ਕਹਿ ਰਿਹਾ ਸੀ, ਹੁਣੇ ਕਾਲਰ ਕਹਿ ਕੇ ਗਏ ਵੀ ਉਹ ਟਾਈਮ ਨਿਕਲ ਚੁੱਕਾ ਆ। ਪਰ ਮੈਨੂੰ ਲੱਗਦਾ 30 ਅਪ੍ਰੈਲ ਹੀ ਆ ਰਾਜਕਰਨਵੀਰ ਸਿੰਘ ਜੀ। ਚਲੋ ਫਿਰ ਵੀ ਪਤਾ, ਅਸੀਂ ਵੀ ਟਰਾਈ ਕਰਾਂਗੇ ਪਤਾ ਕਰਨ ਦੀ, ਬਾਕੀ ਉਦਾਂ ਪਤਾ ਕਰ ਲੈਣ, ਉੱਥੋਂ ਵੀ ਜਿਹੜਾ ਜੀ ਲੋਕ ਪਤਾ ਕਰ ਸਕਦੇ ਨੇ। ਦਲਵੀਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਬਲਬੀਰ ਸਿੰਘ ਬੋਲਦਾ। ਸਤਿ ਸ਼੍ਰੀ ਅਕਾਲ ਜੀ। ਮੈਂ ਹਲੇ ਇੱਕ ਹਫ਼ਤਾ ਨਹੀਂ ਹੋਇਆ ਉੱਥੋਂ ਆਇਆ, ਇੰਡੀਆ ਤੋਂ। ਤੇ ਜਿਹੜੇ ਨੋਟ ਆ ਇਹ 30 ਜੂਨ ਤੱਕ ਚੇਂਜ ਹੋਣੇ ਆ। ਉਹਦੇ ਕੋਲ ਆਪਣਾ ਗ੍ਰੀਨ ਕਾਰਡ ਹੋਣਾ ਚਾਹੀਦਾ, ਉਹਦੇ ਕੋਲ ਇੰਡੀਅਨ ਟਿਕਟ ਹੋਣੀ, ਉਹਦੇ ਕੋਲ ਪਾਸਪੋਰਟ, ਇੰਡੀਅਨ ਪਾਸਪੋਰਟ ਟਿਕਟ ਹੋਣੀ ਚਾਹੀਦੀ ਆ ਜੀ। ਸਟੈਂਪ ਹਾਂਜੀ, ਉਹਦੇ ਕੋਲ ਐਂਟਰੀ ਸਟੈਂਪ ਲੱਗੀ ਆ, ਤੇ ਇੰਡੀਅਨ ਉਹਦੇ ਕੋਲ ਅਕਾਊਂਟ ਹੋਣਾ ਚਾਹੀਦਾ। ਠੀਕ ਹੈ ਜੀ। ਫਿਰ ਉਹ ਆਪਣੇ RBI ਜਿਹੜੀ ਬੈਂਕ ਆ ਉਹ ਬੰਗਲਾ ਸਾਹਿਬ ਗੁਰਦੁਆਰੇ ਦੇ ਨਾਲ ਹੀ ਪੈਂਦੀ ਆ, ਉਹ ਤੋਂ 2 ਬਲਾਕ ਥੱਲੇ ਆ। ਠੀਕ ਹੈ ਜੀ, ਠੀਕ ਹੈ ਜੀ। 30 ਜੂਨ ਤੱਕ ਆ, ਮੈਂ ਉੱਥੋਂ ਪੜ੍ਹ ਕੇ ਆਇਆ ਵਾਂ, ਮੈਂ ਆਪਣੇ ਕਰਵਾ ਕੇ ਆਇਆ। 25,000 ਰੁਪਇਆ ਹੋਣਾ, ਉਸ ਤੋਂ ਬਾਅਦ ਇੱਕ ਪੈਸਾ ਨਹੀਂ ਹੋਣਾ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। 500 ਦੇ ਨੋਟ ਲੈਣੇ, 1000 ਦਾ ਨੋਟ ਨਹੀਂ ਲੈਣਾ। ਹੋਪਲੀ ਲੈ ਸਕਦੇ, ਪਰ ਮੈਂ ਕਹਿ ਨਹੀਂ ਸਕਦਾ। ਹਾਂ ਠੀਕ ਹੈ ਦਲਵੀਰ ਸਿੰਘ ਜੀ, ਧੰਨਵਾਦ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ 30 ਜੂਨ ਵੀ ਆ ਗਈ ਹੈ ਜੀ ਤਰੀਕ, 30 ਅਪ੍ਰੈਲ ਤੋਂ 30 ਜੂਨ ਤੱਕ ਜਿਹੜਾ ਜੀ ਟਾਈਮ ਤਾਂ ਵੱਧਦਾ ਹੀ ਜਾ ਰਿਹਾ ਇਸ ਹਿਸਾਬ ਦੇ ਨਾਲ। ਜੈਸਮੀਨ ਕੌਰ ਜੀ ਆਪਣੇ ਨਾਲ ਜੁੜੇ ਨੇ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਹਾਂਜੀ ਵੀਰ ਜੀ, ਇੱਕ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ। ਲਾਈਕ ਮਿਸਟਰ ਪ੍ਰੈਜ਼ੀਡੈਂਟ ਜਿਹੜੇ ਹੈ ਟਰੰਪ ਜੀ, ਇਹਨਾਂ ਦੇ ਬੇਟੇ ਇੱਕ ਓਨ ਕਰ ਰਹੇ ਹੈ ਕੰਪਨੀ ਵਿਚ ਇਜ਼ ਲਾਈਕ ਵਿਦ ਦ ਨੇਮ ਆਫ ਟਰੰਪ ਵਾਈਨਰੀਜ਼। ਇਟ ਇਜ਼ ਇਨ ਵਰਜੀਨੀਆ ਜੀ। ਔਰ ਉੱਥੇ ਉਹ ਲੋग ਦੇ ਹੈਵ ਜਸਟ ਐਡਵਰਟਾਈਜ਼ਮੈਂਟ ਲਾਈਕ ਦੇ ਨੀਡ ਅ ਫੋਰਨ ਪੀਪਲ, ਫੋਰਨਰਸ ਟੂ ਵਰਕ ਵਿਦ them, ਕਿਉਂਕਿ ਕੋਈ ਅਮਰੀਕਨ ਬੰਦਾ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੈ ਉਹਨਾਂ ਦੇ ਨਾਲ। ਜੀ ਬਿਲਕੁਲ। On the other hand, ਇਹ ਸਾਰੇ ਵੀਜ਼ਾਸ ਬੰਦ ਕਰੀ ਜਾਂਦੇ ਹੈ। ਐਂਡ ਉਹਨਾਂ ਨੇ ਜਿਹੜੀ ਰਿਕਰੂਟਮੈਂਟ ਪਾਈ ਹੈ ਇੰਡੀਡ ਤੇ ਦੇਖੀ ਹੈ ਮੈਂ, ਇਹ ਬਿਕਾਜ਼ ਫੇਸਬੁੱਕ ਤੇ ਅਪਡੇਟ ਹੋਇਆ ਸੀ, ਦੈਨ ਆਈ ਕਲਿਕ ਦ ਲਿੰਕ, ਔਰ ਇੰਡੀਡ ਤੇ ਜੌਬ ਹੈਗੀ ਹੈ। ਉਹ ਆਲਮੋਸਟ 9 ਤੋਂ 10 ਲੋਕ ਉਹਨਾਂ ਨੇ ਹਾਇਰ ਕੀਤੇ ਵਿਚ ਦੋਜ਼ ਹੂ ਆਰ ਨਾਟ ਅਮਰੀਕਨਸ, ਔਰ ਇਹ H2 ਕੈਟੇਗਰੀ ਦੇ ਅੰਡਰ ਆ ਰਿਹਾ ਸਾਰਾ ਕੁਝ ਜੀ। ਥੈਂਕ ਯੂ ਜੈਸਮੀਨ ਜੀ, ਥੈਂਕ ਯੂ ਇਨਫੋਰਮੇਸ਼ਨ। ਬਿਲਕੁਲ ਰਾਜਕਰਨਵੀਰ ਸਿੰਘ ਜੀ, ਜਿਹੜੇ ਜਿੱਦਾਂ ਹੁਣ ਖੇਤਾਂ ਵਾਲੇ ਆ ਨਾ, ਉਹ ਸਾਰਿਆਂ ਨੂੰ ਪਤਾ ਹੀ ਆ ਵੀ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜੀ ਉਹਨਾਂ ਦੀ ਵਾਈਨਰੀ ਹੈਗੀ ਆ ਉੱਥੇ ਉਹਨੀ ਐਡਵਰਟਾਈਜ਼, ਇਹ ਆਪਾਂ ਖਬਰ ਸਾਂਝੀ ਵੀ ਕੀਤੀ ਸੀ ਪਹਿਲਾਂ ਜੀ, ਤੇ ਉਹਨੀ ਐਡਵਰਟਾਈਜ਼ਮੈਂਟ ਵੀ ਕੀਤੀ ਸੀ ਜਦੋਂ ਅਪਲਾਈ ਨਹੀਂ ਕਰਦੇ ਹੈਗੇ ਲੋਕ, ਤੇ ਫਿਰ ਨੈਚੁਰਲੀ ਐਕਚੁਅਲੀ ਉਹਨਾਂ ਨੇ ਬਾਹਰੋਂ ਜਿਹੜੇ ਹੋਰ ਕੰਟਰੀ ਤੋਂ ਲੋਕ ਲਿਆਉਣ ਦੇ ਲਈ ਕੰਮ ਹੈ ਉਹ ਅਪਲਾਈ ਕੀਤਾ ਹੈਗਾ ਜੀ। ਸੋ ਰਾਜਕਰਨਵੀਰ ਸਿੰਘ ਜੀ, ਆਪਾਂ ਆਖਰੀ ਕਾਲ ਲੈਣੇ ਉਹ ਤੋਂ ਬਾਅਦ, ਕਿਉਂਕਿ ਫਿਰ ਸਾਡੇ ਕੋਲ ਟਾਈਮ ਬੜਾ ਥੋੜਾ ਆ, ਤੇ ਉਹ ਬਹੁਤ ਇੰਪੋਰਟੈਂਟ ਖਬਰ ਜਿਹੜੀ ਆਪਾਂ ਜਿਹੜੀ ਅਨਾਉਂਸਮੈਂਟ ਜਾਂ ਜਿਹੜੀ ਜੋ ਸਕੈਮ ਚੱਲ ਰਿਹਾ ਉਹਦੇ ਬਾਰੇ ਡਿਸਕਸ ਕਰਨਾ, ਤਾਂ ਕਿ ਆਪਣੇ ਜਿਹੜੇ ਭੈਣ ਭਰਾ ਆ ਉਹ ਫਰਾਡ ਤੋਂ ਬਚ ਸਕਣ ਜੀ। ਦੇਵਪਾਲ ਜੀ ਆਪਣੇ ਨਾਲ ਜੁੜੇ ਨੇ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਜਿਹੜੀ ਉਹ 30 ਜੂਨ ਵਾਲੀ ਗੱਲ ਹੈ ਬਿਲਕੁਲ ਠੀਕ ਹੈ, 30 ਜੂਨ ਹੀ ਲਾਸਟ ਡੇਟ ਹੈ ਜੀ। ਠੀਕ ਹੈ ਦੇਵਪਾਲ ਜੀ, ਥੈਂਕ ਯੂ ਜੀ ਕਨਫਰਮ ਕਰਨ ਲਈ, ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਜੀ ਸੋ ਰਾਜਕਰਨਵੀਰ ਸਿੰਘ ਜੀ, ਅੱਜ ਕੱਲ ਜਿਹੜਾ ਨਾ ਇੱਕ ਜਦੋਂ ਤੁਸੀਂ ਰੈਂਟ ਤੇ ਅਪਾਰਟਮੈਂਟ ਲੈਂਦੇ ਆ ਜਾਂ ਰੈਂਟ ਤੇ ਘਰ ਲੈਂਦੇ ਆ, ਲੱਭਦੇ ਆ, ਉਹਦਾ ਬਹੁਤ ਵੱਡਾ ਜਿਹੜਾ ਫਰਾਡ ਚੱਲ ਰਿਹਾ ਜੀ। ਫਰਾਡ ਦਾ ਰੀਜ਼ਨ ਇਹ ਆ ਵੀ ਆਪਾਂ ਜਿਹੜੇ ਆ ਕ੍ਰੈਗ ਲਿਸਟ ਦੇ ਉੱਤੇ ਜਾਂ ਟਰੂਲੀਆ ਜਾਂ ਜ਼ੀਲੋ ਜਿਹੜੇ ਸਾਈਟ ਹੈਗੇ ਆ ਇਹਨਾਂ ਦੇ ਉੱਤੇ ਦੇਖਦੇ ਆ ਜੀ। ਕਈ ਵਾਰੀ ਕੀ ਹੁੰਦਾ ਵੀ ਆਪਾਂ ਦੇਖਦੇ ਆ ਵੀ ਜੀ ਉੱਥੇ ਥੋੜਾ ਰੈਂਟ ਘੱਟ ਆ, ਜੇ ਆਮ ਅਪਾਰਟਮੈਂਟ $2,000 ਦੀ ਆ, ਮੰਨ ਲਓ ਐਗਜ਼ਾਮਪਲ ਦਿੰਦਾ ਬੇ ਏਰੀਏ ਦੇ ਵਿੱਚ, ਜਾਂ 2500 ਦੀ ਆ, ਉਹਨੀ ਜੀ 1500 ਦੀ ਲਾਈ ਆ, ਤੇ ਉਹ ਕਹਿੰਦੇ ਆ ਵੀ ਤੁਸੀਂ ਪੈਸੇ ਭੇਜ ਦਿਓ, ਜਾਂ ਓਨਰ ਆਊਟ ਆਫ ਕੰਟਰੀ ਆ, ਤੇ ਕਈ ਵਾਰੀ ਪੜ੍ਹੇ ਲਿਖੇ ਇੰਜੀਨੀਅਰ ਬੰਦੇ ਵੀ ਜਿਹੜੇ ਇਦਾਂ ਦੇ ਫਰਾਡ ਦੇ ਵਿੱਚ ਫਸ ਜਾਂਦੇ ਆ। ਤੇ ਜਿਹੜੀ ਕ੍ਰੈਗ ਲਿਸਟ ਆ, ਉਹਨਾਂ ਨੇ 20 ਜਿਹੜੀ ਮੇਜਰ ਸਿਟੀ ਹੈਗੀਆਂ USA ਦੀਆਂ, ਉਹਦੇ ਵਿੱਚ ਉਹਨਾਂ ਨੇ ਸਰਵੇ ਕੀਤਾ ਹੈਗਾ ਆ। ਉਹਦੇ ਵਿੱਚ ਕਹਿੰਦੇ ਵੀ ਜਿਹੜੀਆਂ 29,000 ਉਹਨਾਂ ਨੇ ਫੇਕ ਲਿਸਟਿੰਗ ਜਿਹੜੀਆਂ ਲੱਭੀਆਂ ਹੈਗੀਆਂ 2 ਮਿਲੀਅਨ ਦੇ ਵਿੱਚੋਂ ਜੀ। ਸੋ ਕਈ ਵਾਰੀ ਲੋਕ ਰਿਪੋਰਟ ਕਰ ਦਿੰਦੇ, ਫਿਰ ਉਹ ਰਿਮੂਵ ਕਰ ਦਿੰਦੇ ਆ, ਪਰ ਹਜੇ ਵੀ ਉਹਨਾਂ ਕੋਲ ਇਦਾਂ ਦਾ ਸਿਸਟਮ ਨਹੀਂ ਹੈਗਾ ਵੀ ਜਿਹਦੇ ਵਿੱਚ ਉਹ ਜਿਹੜੀ ਫੇਕ ਲਿਸਟਿੰਗ ਆ ਉਹਨੂੰ ਉਹ ਕਨਫਰਮ ਕਰ ਸਕਣ। ਜੀ ਬਿਲਕੁਲ, ਜਿੱਦਾਂ ਹਰਜੋਤ ਸਿੰਘ ਜੀ ਦੱਸ ਹੀ ਰਹੇ ਆ ਵੀ ਇੱਕ ਬੜਾ ਵੱਡਾ ਇਸ ਟਾਈਮ ਸਕੈਮ ਚੱਲ ਰਿਹਾ। ਸਾਡੇ
ਤੁਹਾਡੇ ਇੱਕ ਜਾਣ ਪਛਾਣ ਦੇ ਜਿਹੜੇ ਤੁਸੀਂ ਇੰਜੀਨੀਅਰ ਦੀ ਗੱਲ ਕਰ ਰਹੇ ਹੋ, ਖਾਸ ਕਰਕੇ ਜਿੱਥੇ ਕੈਸ਼ ਦੀ ਮੰਗ ਕੀਤੀ ਜਾਵੇ ਨਾ, ਵੀ ਤੁਹਾਨੂੰ ਘਰ ਜਿਹੜਾ ਆ ਅਸੀਂ ਦੇ ਦਾਂਗੇ, ਪਹਿਲੋਂ ਜਿਹੜੀ ਸਿਕਿਉਰਿਟੀ ਤੁਹਾਡੇ ਤੋਂ ਲੈਂਦੇ ਨੇ ਉਸ ਚੀਜ਼ ਨੂੰ ਦੇਖਦੇ ਹੋਏ ਵੀ ਤੁਸੀਂ ਸਾਰਾ ਕੁਝ ਕੈਸ਼ ਦੇ ਵਿੱਚ ਦੇ ਦਿਓ, ਤਾਂ ਉੱਥੇ ਕਹਿੰਦੇ ਵੀ ਚਕੰਨੇ ਜਿਹੜਾ ਜੀ ਹੋ ਜਾਣਾ ਚਾਹੀਦਾ ਆ। ਕਹਿੰਦੇ ਸਭ ਤੋਂ ਵੱਡਾ ਜਿਹੜਾ ਗਿਵ ਅਵੇ ਇਹ ਹੁੰਦਾ ਵੀ ਜਿੱਦਾਂ ਹਰਜੋਤ ਜੀ ਨੇ ਐਗਜ਼ਾਮਪਲ ਦਿੱਤੀ ਵੀ 2000 ਵਾਲੀਆਂ ਜਿਹੜੀਆਂ ਆਲੇ ਦੁਆਲੇ ਜਿਹੜੀਆਂ ਸੇਮ ਪ੍ਰਾਪਰਟੀਆਂ $2000 ਚ ਮਿਲ ਰਹੀਆਂ, ਉਹ ਤੁਹਾਨੂੰ ਕਹਿਣ ਵੀ 1200 ਚ ਲੈ ਲਓ, 1500 ਚ ਲੈ ਲਓ। ਤੇ ਜਿੱਦਾਂ ਬਹੁਤ ਸਾਰੇ ਜਿਹੜੀਆਂ ਕ੍ਰੇਗਲਿਸਟ ਦੇ ਉੱਤੇ ਹੋਰ ਵੀ ਕਈ apartments.com ਕਈ ਵੈਬਸਾਈਟਸ ਦੇ ਉੱਤੇ ਜਿਹੜੀਆਂ ਪਈਆਂ ਹੁੰਦੀਆਂ, ਉਹ ਕਹਿੰਦੇ ਵੀ ਮੈਂ ਜੀ ਅਫਰੀਕਾ ਨੂੰ ਗਿਆ ਹੋਇਆ ਆ ਜਿਹੜੇ ਕ੍ਰਿਸਚੀਅਨ ਮਿਸ਼ਨ ਦੇ ਉੱਤੇ, ਤੇ ਪਿੱਛੋਂ ਜਿਹੜਾ ਮੈਂ ਕਿਸੇ ਨੂੰ ਦੇਖ ਲਈ ਚਾਹੁੰਦਾ ਆ ਵੀ ਕੋਈ ਪਰਿਵਾਰਕ ਬੰਦਾ ਆ ਜਾਵੇ, ਇਦਾਂ ਆ ਜਾਵੇ, ਤੁਸੀਂ ਮੈਨੂੰ ਆ ਇੰਨੇ ਜਿਹੜੇ ਆਪਣੇ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ ਦੇ ਦਿਓ, ਜਾਂ ਆ ਜਿਹੜੇ ਮੈਨੂੰ ਜਿਹੜੇ ਪੈਸੇ ਆ ਉਹ ਗ੍ਰੀਨ ਡਾਟ ਰਾਹੀਂ ਦੇ ਦਿਓ, ਜਾਂ ਮਨੀ ਆਰਡਰ ਜਿਹੜਾ ਜੀ ਉਹ ਕਰ ਦਿਓ, ਤੇ ਜਾਂ ਵੈਸਟਰਨ ਯੂਨੀਅਨ ਵਾਇਰ ਕਰ ਦੋ, ਤਾਂ ਉੱਥੇ ਕਹਿੰਦੇ ਵੀ ਤੁਸੀਂ ਚਕੰਨੇ ਹੋ ਜਾਓ, ਅਲਰਟ ਹੋ ਜਾਓ, ਇਹ ਤੁਹਾਡੀ ਜਿਹੜੀ ਕਮਾਈ ਠੱਗ ਸਕਦਾ। ਸੋ ਬਹੁਤ ਵਾਰੀ ਕੀ ਹੁੰਦਾ ਹੈ ਵੀ ਕਈ ਵਾਰ ਕੋਈ ਘਰ ਸੇਲ ਤੇ ਲੱਗਾ ਹੁੰਦਾ ਤੇ ਜਿਹੜੇ ਇਹ ਇਦਾਂ ਦੇ ਫਰਾਡਸਟਰ ਹੈਗੇ ਆ, ਉਹ ਘਰ ਦਾ ਐਡਰੈਸ ਨੋਟ ਕਰ ਲੈਂਦੇ ਤਾਂ ਉਹ ਪਾ ਦਿੰਦੇ ਆ ਵੀ ਇਹ ਰੈਂਟ ਤੇ ਹੈਗਾ, ਇਹ ਰੈਂਟ ਤੇ ਚਾੜਨ ਲੱਗੇ। ਤੇ ਇਦਾਂ ਅਕਸਰ ਜਿਹੜਾ ਜੀ ਹੁੰਦਾ ਜਦੋਂ ਤੁਸੀਂ ਕਹਿੰਦੇ ਆ ਵੀ ਹਾਂਜੀ ਜੀ ਉਦਣ ਉੱਤੇ ਕਹਿੰਦੇ ਵੀ ਉਹਨਾਂ ਨੇ ਓਪਨ ਹਾਊਸ ਕਰਨਾ ਆ, ਉੱਥੇ ਜਾ ਕੇ ਦੇਖ ਲਿਓ ਕਿ ਇੱਕ ਜਿਹੜੇ ਕਹਿੰਦੇ ਵੀ ਜਿਹੜੀਆਂ ਚੀਜ਼ਾਂ ਨੂੰ ਧਿਆਨ ਰੱਖਣ ਵਾਲੀ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਵੀ ਜੇ ਇੱਕ ਤਾਂ ਜਿੱਦਾਂ ਪ੍ਰਾਈਸ ਘੱਟ ਹੋਵੇ, ਮੇਕ ਸ਼ੋਰ ਕਰੋ ਵੀ ਤੁਸੀਂ ਉੱਥੇ ਜਿਹੜਾ ਬੰਦਾ ਐਡਵਰਟਾਈਜ਼ ਕਰ ਰਿਹਾ ਉਹਦੇ ਨਾਲ ਐਕਚੁਅਲ ਦੇ ਵਿੱਚ ਉਸ ਪ੍ਰਾਪਰਟੀ ਦੇ ਵਿੱਚ ਜਾ ਕੇ ਤੁਸੀਂ ਉਸ ਦਾ ਮੁਆਇਨਾ ਕਰਕੇ ਆਓ। ਜੀ ਬਿਲਕੁਲ, ਉਹ ਬਹੁਤ ਜ਼ਰੂਰੀ ਆ। ਜੇ ਤੁਸੀਂ ਨਹੀਂ ਜਾ ਸਕਦੇ ਆਪਣਾ ਦੋਸਤ ਭੇਜੋ। ਰਾਜਕਰਮਵੀਰ ਸਿੰਘ, ਕੀ ਹੁੰਦਾ ਵੀ ਅੱਜ ਕੱਲ ਆਪਾਂ ਤਾਂ ਪੂਰੇ USA ਦੀ ਗੱਲ ਕਰਦੇ, ਪਰ ਬੇ ਏਰੀਏ 'ਚ ਜੇ ਦੇਖੋ, ਬੇ ਏਰੀਏ ਦੇ ਵਿੱਚ ਅਪਾਰਟਮੈਂਟਾਂ ਕਈ ਵਾਰ ਨਹੀਂ ਮਿਲਦੀਆਂ, ਬਹੁਤ ਹਾਈ ਪ੍ਰਾਈਸ ਤੇ। ਕਈ ਵਾਰ ਕਿਸੇ ਨੇ ਇੰਡੀਆ ਤੋਂ ਆਉਣਾ ਹੈ, ਉਹ ਪਹਿਲਾਂ ਹੀ ਟਰਾਈ ਕਰਦਾ ਵੀ ਅਸੀਂ ਅਪਾਰਟਮੈਂਟ ਲੱਭੀਏ, ਤੇ ਉਹ ਵੀ ਇਦਾਂ ਦੇ ਸਕੈਮ ਦੇ ਵਿੱਚ ਫਸੇ ਹੈਗੇ ਆ। ਜੀ 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 ਬਿਲਕੁਲ ਜੀ। ਤੇ ਨਾਲੇ ਕਹਿੰਦੇ ਵੀ ਟਰਾਈ ਕਰੋ ਵੀ ਜੇ ਤੁਸੀਂ ਪੇਮੈਂਟ ਕਰਨੀ ਆ ਕੈਸ਼ ਦੇ ਵਿੱਚ ਨਾ ਕਰੋ, ਕ੍ਰੈਡਿਟ ਕਾਰਡ ਦੇ ਥਰੂ ਕਰੋ, ਕਿਉਂਕਿ ਮੰਨ ਲਓ ਤੁਹਾਡੇ ਨਾਲ ਫਰਾਡ ਹੁੰਦਾ, ਤੁਸੀਂ ਕ੍ਰੈਡਿਟ ਕਾਰਡ ਵਾਲਿਆਂ ਨੂੰ ਕਹਿ ਸਕਦੇ ਆ ਵੀ ਮੇਰੇ ਜਿਹੜੇ ਪੈਸੇ ਆ ਇੱਥੇ ਇਹਨਾਂ ਨੇ ਇਦਾਂ ਫਰਾਡ ਕਰਕੇ ਜਿਹੜੇ ਆ ਉਹ ਲਏ ਆ, ਤੇ ਤੁਸੀਂ ਐਟਲੀਸਟ ਆਪਣੇ ਕੁਛ ਉਸ ਦੇ ਵਿੱਚੋਂ ਜਿਹੜੇ ਪੈਸੇ ਆ ਉਹ ਵਾਪਸ, ਜੇ ਮੰਨ ਲਓ ਤੁਸੀਂ ਫਸ ਹੀ ਜਾਂਦੇ ਹੋ ਤਾਂ ਉਹ ਜਿਹੜੇ ਆ ਪੈਸੇ ਤੁਹਾਡੇ ਜਿਹੜੇ ਉਹ ਵਾਪਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਸਕਣ। ਸੋ ਬਹੁਤ ਹੋਰ ਤਰੀਕੇ ਵੀ ਹੁੰਦੇ, ਕਈ ਵਾਰੀ ਲੈਂਡਲੋਰਡ ਵੀ ਬੰਦਾ ਚੈੱਕ ਕਰ ਸਕਦਾ ਵੀ ਇਸ ਪ੍ਰਾਪਰਟੀ ਦਾ ਐਕਚੁਅਲ 'ਚ ਇਹੀ ਆ ਜਿਹੜਾ ਆਪਣੇ ਆਪ ਨੂੰ ਦਾਵਾ ਕਰ ਰਿਹਾ ਹੈ। ਜੀ ਬਿਲਕੁਲ, ਅੱਜ ਕੱਲ ਬਹੁਤ ਸਾਈਟ ਹੈਗੇ, ਗੂਗਲ ਤੇ ਜਾ ਕੇ ਸਰਚ ਕਰ ਸਕਦੇ ਆ ਵੀ ਕਿਹੜਾ ਤੁਹਾਡਾ ਨੇਬਰ ਹੈਗਾ, ਉਹਨਾਂ ਦੇ ਕਈ ਵਾਰ ਨਾਮ ਵੀ ਲਿਖੇ ਹੁੰਦੇ ਹੈਗੇ ਆ। ਇਸੇ ਤਰ੍ਹਾਂ ਨਿਊਯਾਰਕ ਯੂਨੀਵਰਸਿਟੀ ਵੱਲੋਂ ਜਿਹੜੀ ਰਿਸਰਚ ਕੀਤੀ ਗਈ, ਉਹਨਾਂ ਨੇ ਕਿਹਾ ਵੀ ਜਿਹੜੇ 29,000 ਦੇ ਕਰੀਬ 2 ਮਿਲੀਅਨ ਦੇ ਵਿੱਚੋਂ ਫੇਕ ਲਿਸਟਿੰਗ ਸੀਗੀਆਂ। ਜੀ ਜੀ। ਤੇ ਜਦੋਂ ਉਹਨਾਂ ਨੇ ਕ੍ਰੈਗ ਲਿਸਟ ਨੂੰ ਕੰਟੈਕਟ ਕੀਤਾ, ਤੇ ਉਹ ਕ੍ਰੈਗ ਲਿਸਟ ਵਾਲੇ ਕਹਿੰਦੇ ਵੀ ਜਿਹੜੀਆਂ ਸਸਪੀਸ਼ੀਅਸ ਪੋਸਟ ਹੁੰਦੀਆਂ ਹੈਗੀਆਂ, ਸਾਨੂੰ ਘੱਟੋ ਘੱਟ 20 ਘੰਟੇ ਲੱਗਦੇ ਆ ਉਹਨੂੰ ਰਿਮੂਵ ਕਰਨ ਦੇ ਲਈ। ਸੋ 20 ਘੰਟਿਆਂ 'ਚ ਕਈ ਵਾਰੀ ਕੀ ਹੁੰਦਾ, ਰੈਂਟ ਤੇ 3-3 4-4 ਬੰਦੇ ਫਸਾ ਜਾਂਦੇ ਹੈਗੇ, ਕਿਉਂਕਿ ਉਹਨਾਂ ਨੇ ਸਾਰਿਆਂ ਕੋਲ ਸਿਕਿਉਰਿਟੀ ਲੈ ਲੈਣੀ ਆ ਤੇ ਉਹ ਪੈਸੇ ਜਿਹੜੇ ਜੀ ਉੱਥੇ ਆ ਜਾਣੇ ਆ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਸਭ ਤੋਂ ਜਿਹੜਾ ਸੌਖਾ ਤਰੀਕਾ ਉਹੀ ਕਰਦੇ, ਜਿਹੜਾ ਘਰ ਸੇਲ ਤੇ ਲੱਗਾ ਹੁੰਦਾ ਆ ਉਸ ਦੀ ਜਿਹੜੀ ਆ ਜ਼ਿਆਦਾਤਰ ਉਹ ਪਾ ਦਿੰਦੇ ਨੇ। ਤੇ ਕਹਿੰਦੇ ਵੀ ਮੰਨ ਲਓ ਤੁਸੀਂ ਉਹ ਘਰ ਨੂੰ ਦੇਖਣ ਜਾ ਰਹੇ ਹੋ, ਜੇ ਤੁਹਾਨੂੰ ਲੱਗਦਾ ਹੈ ਵੀ ਉਹਦੇ ਬਾਹਰ ਫਾਰ ਸੇਲ ਦਾ ਫੱਟਾ ਲੱਗਾ ਆ, ਇਗਨੋਰ ਨਾ ਕਰੋ। ਉਹ ਜਿਹੜਾ ਫਾਰ ਸੇਲ ਵਾਲਾ ਉਸ ਦੇ ਉੱਤੇ ਐਕਚੁਅਲ 'ਚ ਫੱਟਾ ਲੱਗਾ, ਨੰਬਰ ਲਿਖਿਆ ਆ, ਉਹ ਨੰਬਰ ਤੇ ਇੱਕ ਵਾਰੀ ਕਾਲ ਕਰ ਲਓ, ਦੇਖੋ ਕੁਝ ਕੁ ਮਿੰਟ ਲੱਗਣੇ ਆ, ਤੁਹਾਨੂੰ ਕਨਫਰਮ ਹੋ ਜਾਣਾ ਆ ਵੀ ਇਹ ਬੰਦਾ ਤੁਹਾਡੇ ਨਾਲ ਕਿਤੇ ਕੋਈ ਫਰਾਡ ਨਹੀਂ ਕਰਨ ਲੱਗਾ। ਕਿਉਂਕਿ ਦੇਖੋ ਬੰਦਾ ਕਈ ਜਗ੍ਹਾ ਤੇ ਹੁੰਦਾ, ਯਾਰ ਮੈਂ ਹੁਣ ਇੰਨੇ $2,000 ਦੇਈ ਜਾਂਦਾ, ਮੈਨੂੰ ਕੀ ਮਾੜਾ, ਮੈਨੂੰ $1,500 'ਚ ਜੇ ਕੋਈ ਹੋਰ ਸੇਮ ਟਾਈਪ ਦੀ ਜਿਹੜੀ ਅਪਾਰਟਮੈਂਟ ਜਾਂ ਘਰ ਜਿਹੜਾ ਜੀ ਉਹ ਮਿਲ ਰਿਹਾ ਵੀ ਆਪਾਂ ਤਾਂ ਜ਼ਰੂਰ ਲੈ ਲਾਂਗੇ, ਕੋਈ ਨਹੀਂ, ਫੇਕ ਹੋਇਆ ਮੂਵ ਹੋ ਲਾਂਗੇ ਆਪਾਂ। ਪਰ ਬੰਦਾ ਜਦੋਂ ਉੱਥੇ ਜਾਂਦਾ ਕਿਤੇ ਬਾਅਦ ਦੇ ਵਿੱਚ $1,500 ਪਹਿਲੋਂ ਜਿਹੜਾ ਜੀ ਉਹਨਾਂ ਨੂੰ ਦੇ ਛੱਡਦਾ ਆ, ਤੇ ਉਹ ਜਿਹੜੇ ਪੈਸੇ ਜਿਹੜੇ ਡਾਲਰ ਆ ਉਹ ਜਾਂਦੇ ਲੱਗਦੇ ਆ। ਸੋ ਜ਼ਰੂਰ ਜਿਹੜਾ ਜੀ ਕਰੋ। ਤੇ ਜੇ ਤੁਹਾਨੂੰ ਲੱਭ ਜਾਂਦਾ ਹੈ ਬੰਦਾ ਤਾਂ ਪੁਲਿਸ ਨੂੰ ਜਿਹੜਾ ਰਿਪੋਰਟ ਕਰੋ, ਜਿੱਦਾਂ ਵੈਬਸਾਈਟਸ ਨੂੰ ਜਿਹੜਾ ਜੀ ਉਹ ਰਿਪੋਰਟ ਕਰੋ ਜਿੱਥੇ ਉਹਨਾਂ ਨੇ ਜਿਹੜੀਆਂ ਫੇਕ ਜਿਹੜੀਆਂ ਉਹ ਪਾਈਆਂ ਹੁੰਦੀਆਂ। ਤੇ ਅੱਜ ਕੱਲ ਇਹ ਫਰਿਜ਼ਨੋ ਦੇ ਵਿੱਚ, ਟੋਲੇਰੀ ਕਾਉਂਟੀ ਦੇ ਵਿੱਚ ਵੀ ਬਹੁਤ ਹੋ ਰਿਹਾ। ਤੇ ਕੱਲ ਹੀ ਜਿਹੜਾ ਟੋਲੇਰੀ ਕਾਉਂਟੀ ਦਾ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਅਲਰਟ ਜਾਰੀ ਕੀਤਾ ਹੈਗਾ ਵੀ ਬਹੁਤ ਸਾਰੇ ਫੇਕ ਐਡਵਰਟਾਈਜ਼ਮੈਂਟਸ ਜਿਹੜੀਆਂ ਆ ਉਹ ਕ੍ਰੈਗ ਲਿਸਟ ਦੇ ਉੱਤੇ ਹੋ ਰਹੀਆਂ ਹੈਗੀਆਂ। ਸੋ ਉਹ ਫੇਕ ਤੁਹਾਨੂੰ ਨਹੀਂ ਪਤਾ ਲੱਗਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਕੋਈ ਘਰ ਸੇਲ ਤੇ ਲੱਗਾ, ਕਿਸੇ ਦਾ ਘਰ ਆ, ਉਹਨਾਂ ਨੇ ਫੋਟੋਆਂ ਖਿੱਚ ਕੇ ਐਨ ਸੋਹਣਾ ਬਣਾ ਕੇ ਉੱਤੇ ਪਾਣਾ ਵੀ ਆ ਸਾਡਾ ਘਰ ਰੈਂਟ ਤੇ ਆ। ਦੇਖੋ ਜੀ, ਜਿਹਨੇ ਘਰ ਪਾਇਆ ਨਾ ਸੇਲ ਤੇ, ਉਹਨੇ ਫੋਟੋਆਂ ਤਾਂ ਪਹਿਲਾਂ ਹੀ ਪਾਈਆਂ ਹੋਣੀਆਂ, ਉਹੀ ਪਿਕ ਕਰਕੇ ਜਿਹੜੀਆਂ ਉੱਥੋਂ ਉਹਨਾਂ ਨੇ ਯੂਜ਼ ਕਰ ਲੈਣੀਆਂ। ਆਪਣੇ ਨਾਲ ਕੁਝ ਹਰਜੋਤ ਸਿੰਘ ਜੀ ਕਾਲਰ ਜਿਹੜੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ, ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੱਧਦੇ ਹਾਂ। ਹਰਭਜਨ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਪੰਜਾਬੀ ਰੇਡੀਓ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ। ਵੀਰ ਜੀ ਆਪਣੇ ਨਾ ਪੁੱਛਦੇ ਸੀਗੇ ਪੈਸੇ ਕਿੰਨੇ ਚੇਂਜ ਹੁੰਦੇ, ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ। ਮੈਂ ਗਿਆ ਸੀ ਇੰਡੀਆ ਨੂੰ ਜੀ, ਤੇ ਉਹ ਨੰਬਰ 1 ਤੇ ਤਾਂ ਤੁਸੀਂ ਆਪਣੇ ਇੰਡੀਅਨ ਪਾਸਪੋਰਟ ਹੋਣਾ ਚਾਹੀਦਾ। ਨੰਬਰ 2 ਤੇ ਆਪਾਂ ਜਦ ਜਾਂਦੇ ਹਾਂ ਉੱਥੇ ਇਮੀਗ੍ਰੇਸ਼ਨ ਆਪਾਂ ਨੂੰ ਇੱਕ ਲੈਟਰ ਦਿੰਦਾ ਆਪਣੇ ਪੈਸੇ ਦੇਖ ਕੇ 25,000 ਪਰ ਹੈਡ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਉਹ ਫਿਰ ਨੰਬਰ 2 ਤੇ ਤੁਹਾਨੂੰ ਬੈਂਕ ਦੀ ਸਟੇਟਮੈਂਟ ਚਾਹੀਦੀ। 8 ਨੰਬਰ ਤੋਂ ਤੁਹਾਡੇ ਬੈਂਕ 'ਚ ਕੋਈ ਪੈਸਾ ਨਹੀਂ ਜਮ੍ਹਾਂ ਹੋਣਾ ਚਾਹੀਦਾ। 8 ਨੰਬਰ ਤੋਂ ਟੈਲ ਡੇਟ ਤੱਕ ਉਹਦੀ ਸਟੇਟਮੈਂਟ ਲੱਗਣੀ ਹੈ ਬੈਂਕ ਦੀ। ਤੁਹਾਡੇ ਅਕਾਊਂਟ ਦੀ ਤੁਹਾਡੀ ਵੈਲਿਡ ID ਹੋਣੀ ਚਾਹੀਦੀ ਆ। ਤੇ ਜੀ ਫਿਰ ਤੁਸੀਂ ਕਰਾ ਸਕਦੇ 25,000 30 ਜੂਨ ਤੱਕ ਆ ਇਹ ਲਾਸਟ 30 ਜੂਨ ਤੱਕ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਅਰਨਿੰਦਰ ਜੀਤ ਸਿੰਘ ਝੋਟੀ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ? ਹਾਂਜੀ ਠੀਕ ਹੈ ਜੀ। ਜੀ ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਜੀ। ਤੁਹਾਨੂੰ ਵੋਟਾਂ ਵਾਲੇ ਦਿਨ ਗਿਣਤੀ ਕਰਦੇ ਸੀ, ਉਦੋਂ ਦੇਖਿਆ ਫੇਸਬੁੱਕ ਤੇ, ਬਹੁਤ ਚੰਗਾ ਲੱਗਾ ਜੀ। ਧੰਨਵਾਦ ਜੀ। ਧੰਨਵਾਦ। ਹਾਂਜੀ, ਰੋਜ਼ ਸੁਣਦਾ ਤੁਹਾਡਾ ਪ੍ਰੋਗਰਾਮ। ਥੈਂਕ ਯੂ ਝੋਟੀ। ਹਾਂਜੀ ਭਾਜੀ, ਮੈਂ ਉਹ ਸ਼ੇਅਰ ਕਰਨੀ ਸੀ ਗੱਲ ਜਿੱਦਾਂ ਫਰਾਡ ਬਾਰੇ। ਉਹ ਪਿਛਲੇ ਸਾਲ ਮੈਨੂੰ ਜਿੱਦਾਂ ਨਵੰਬਰ ਦੇ ਵਿੱਚ ਈਮੇਲ ਆਇਆ ਸੀ, ਈਮੇਲ ਤੇ ਉਹਨੇ ਕਿਹਾ ਕਿ ਫੈਡਰਲ ਲੋਨ ਤੁਹਾਡਾ 25,000 ਤੱਕ ਅਪਰੂਵ ਆ, ਸਾਨੂੰ ਕਾਲ ਕਰੋ। ਠੀਕ ਹੈ। ਤੇ ਤੁਸੀਂ ਆਪਣੇ ਕ੍ਰੈਡਿਟ ਕਾਰਡ ਪੇ ਆਫ ਕਰ ਸਕਦੇ ਆ ਤੇ 0% ਇੰਟਰਸਟ। ਜੀ ਤੇ ਹਾਂਜੀ, ਉਹਨਾਂ ਨੂੰ ਕਾਲ ਕੀਤੀ ਤੇ ਉਹਨੇ ਕਿਹਾ ਜੀ ਪਹਿਲਾਂ $400 ਤੁਸੀਂ ਸਾਨੂੰ ਵੈਸਟਰਨ ਯੂਨੀਅਨ ਕਰ ਦਿਓ ਇਸ ਨੰਬਰ ਤੇ। ਜੀ ਜੀ ਜੀ। ਹਾਂਜੀ, ਸੋ ਜਿੱਥੇ ਵੀ ਤੁਹਾਡੇ ਪਹਿਲਾਂ ਪੈਸੇ ਮੰਗਦੇ ਨਾ ਉਹ ਸਾਰੇ ਫਰਾਡ ਹੀ ਹੁੰਦੇ ਆ। ਹਾਂਜੀ, ਤੇ ਮੈਂ ਜਿੱਦਾਂ ਆਪਣੀ ਮੇਰੀ ਵਾਈਫ ਨੇ ਇਹ ਸਭ ਕੀਤਾ। ਜਿੱਦਾਂ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਪਹਿਲਾਂ ਬੈਂਕ ਤੋਂ ਮੇਕ ਸ਼ੋਰ ਕਰ ਲੈਂਦੇ ਆ, ਫਿਰ ਤੂੰ ਘੱਲੀ। ਜੀ ਠੀਕ ਆ। ਹੁਣ $400 ਵੈਸਟਰਨ ਯੂਨੀਅਨ ਕਰਤਾ ਤੇ ਦੁਬਾਰਾ ਫੋਨ ਕੀਤਾ ਤਾਂ ਉਹਨੇ ਚੱਕਿਆ ਨਹੀਂ। ਉਹਨਾਂ ਨੇ ਕਿੱਥੇ ਚੱਕਣਾ, ਉਹਨਾਂ ਨੂੰ ਪੈਸੇ ਮਿਲ ਗਏ ਜੀ। ਹਾਂਜੀ, ਮਤਲਬ ਏਦਾਂ ਬਹੁਤ ਲਾਲਚ ਦਿੰਦੇ ਆ ਲੋਕੀ। ਹਾਂ, ਲਾਲਚ ਦਿੰਦੇ, ਵਾਕਈ ਇਹ ਜਿਹੜੀ ਸਹੀ ਗੱਲ ਆ। ਬੰਦਾ ਲਾਲਚ ਦੇ ਵਿੱਚ ਜਿਹੜਾ ਫਸ ਕੇ ਨਾ ਕਈ ਦੀ ਆਪਣੇ ਜਿਹੜੇ ਚੰਗੀ ਬੜੀ ਜਿਹੜੀ ਕੀਤੀ ਕਮਾਈ ਆ ਉਹ ਜਿਹੜਾ ਜੀ ਗਵਾ ਲੈਂਦਾ ਆ। ਸੋ ਬਚ ਕੇ ਰਿਹਾ ਕਰੋ, ਖਾਸ ਕਰਕੇ ਜਿੱਥੇ ਉਹਨਾਂ ਨੇ ਕਹਿ ਹੀ ਦਿੱਤਾ ਵੈਸਟਰਨ ਯੂਨੀਅਨ ਕਰੋ, ਉਹ ਤਾਂ ਰੈੱਡ ਫਲੈਗ ਆ ਜੀ। ਉਹ ਤਾਂ ਸ਼ਰੇਆਮ ਰੈੱਡ ਫਲੈਗ ਆ, ਉਹ ਤੋਂ ਬਚੋ ਜਿੰਨਾ ਬਚ ਸਕਦੇ ਹੋ। ਕਈ ਵਾਰੀ ਕਾਰਡ ਹੁੰਦੇ ਜੀ ਵਾਲਮਾਰਟ ਚੋਂ ਦੇ, ਉਹ ਕਾਰਡ ਕਰੋ, ਆਹ ਕਰੋ। ਸੋ ਉਹ ਤੋਂ ਬਚਣਾ ਚਾਹੀਦਾ ਜੀ। ਸੋ ਸਾਡੇ ਨਾਲ ਅਗਲੇ ਕਾਲਰ ਜੁੜੇ ਆ, ਮਨਪ੍ਰੀਤ ਕੌਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਐਕਚੁਅਲੀ ਮੈਂ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ ਰੈਂਟਲ ਸਕੈਮ ਦੀ। ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਜਿੱਦਾਂ ਅਸੀਂ ਲੋਕ ਜਾਂਦੇ ਆ ਰੈਂਟ ਤੇ ਘਰ ਵੇਖਣ ਵਾਸਤੇ, ਤੇ ਮੋਸਟਲੀ ਜਿਹੜੇ ਸਕੈਮਰਸ ਹੁੰਦੇ ਆ ਉਹ ਅਵੋਇਡ ਕਰਦੇ ਆ ਤੁਹਾਡੇ ਨਾਲ ਗੱਲ ਕਰਨਾ ਫੋਨ ਤੇ। ਉਹ ਤੁਹਾਨੂੰ ਟੈਕਸਟ ਕਰਨਗੇ ਜਾਂ ਤੁਹਾਨੂੰ ਈਮੇਲ ਕਰਨਗੇ ਕਿ ਓਕੇ ਤੁਸੀਂ ਇਹ ਘਰ ਹੈਗਾ। ਅਸੀਂ ਜੇ ਕਵਾਂਗੇ ਕਿ ਅਸੀਂ ਵੇਖਣਾ ਚਾਹੁੰਦੇ ਆ ਨਾ, ਉਹ ਤੁਹਾਨੂੰ ਵਿਖਾ ਦੇਣਗੇ ਕਿ ਓਕੇ ਤੁਸੀਂ ਇੰਨੇ ਐਗਜ਼ੈਕਟ ਟਾਈਮ ਤੇ ਆ ਜਾਓ, ਅਸੀਂ ਤੁਹਾਨੂੰ ਵਿਖਾਵਾਂਗੇ। ਪਰ ਉਹ ਕੀ ਕਰਦੇ ਆ, ਉਹ ਕਹਿੰਦੇ ਕਿ ਓਕੇ ਤੁਸੀਂ ਘਰ ਵੇਖਣ ਆਣਾ, ਤੁਸੀਂ ਇੰਨਾ ਸਿਕਿਉਰਿਟੀ ਡਿਪੋਜ਼ਿਟ ਆ ਤੇ ਤੁਸੀਂ ਹਾਫ ਪੇ ਕਰ ਦਿਓ ਹੁਣ, ਤੇ ਅਸੀਂ ਤੁਹਾਨੂੰ ਫਰਨੀਚਰ ਐਵਰੀਥਿੰਗ ਪ੍ਰੋਵਾਈਡ ਕਰ ਦਾਂਗੇ। ਉਹ ਸਕੈਮਰਸ ਹੈਗੇ ਨੇ। ਐਕਚੁਅਲੀ ਇਹ ਏਦਾਂ ਹੋਇਆ ਹੈ, ਜਿੱਦਾਂ ਮੋਸਟਲੀ ਬੇ ਏਰੀਆ ਚ, ਨਿਊਯਾਰਕ ਵੱਲ ਵੀ ਏਦਾਂ ਹੁੰਦਾ। ਮੋਸਟਲੀ ਸਾਰੇ ਪਾਸੇ ਮਤਲਬ ਰੈਡ ਫਲੈਗ ਹੈਗਾ ਅਗਰ ਉਹ ਤੁਹਾਡੇ ਨਾਲ ਅਵੋਇਡ ਕਰਦਾ ਗੱਲ ਕਰਨਾ ਫੋਨ ਤੇ, ਟੈਕਸਟ ਕਰਦਾ ਔਰ ਈਮੇਲ ਤੇ ਹੀ ਸਾਰਾ ਕੁਛ ਕਰਦੇ ਆ। ਤੇ ਅਗਰ ਤੁਸੀਂ ਉਹ ਕਰਨਾ ਰੈਂਟਲ ਲੈਣਾ ਆ ਤੇ ਤੁਸੀਂ ਪ੍ਰੋਪਰਟੀ ਮੈਨੇਜਮੈਂਟ ਵਾਲਿਆਂ ਦੇ ਸਾਈਟ ਤੇ ਜਾ ਸਕਦੇ ਹੋ। ਉੱਥੇ ਸਾਰੀ ਇਨਫੋਰਮੇਸ਼ਨ ਉਹ ਜੈਨੂਇਨ ਸਾਈਟਸ ਹੁੰਦੀ ਹੈ, ਮਤਲਬ ਜੈਨੂਇਨ ਤੁਸੀਂ ਉੱਥੋਂ ਲੈ ਸਕਦੇ ਹੋ। ਥੈਂਕ ਯੂ ਜੀ। ਥੈਂਕ ਯੂ ਮਨਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਜਿੱਦਾਂ ਇਹਨਾਂ ਨੇ ਦੱਸਿਆ ਵੀ ਕਈ ਵਾਰੀ ਹਾਫ ਡਿਪੋਜ਼ਿਟ ਵੀ ਮੰਗ ਲੈਂਦੇ ਆ ਫੋਨ ਦੇ ਉੱਤੇ ਗੱਲ ਕਰਨ ਤੋਂ, ਜਿਹੜਾ ਜੀ ਉਹ ਝਿਜਕਦੇ ਨੇ, ਡਰਦੇ ਨੇ। ਆਪਣੇ ਅਖੀਰਲੇ ਕੁਝ ਕਾਲਰਸ ਲਵਾਂਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੀ ਸਮਾਪਤੀ ਹੈ। ਜਸਪਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜਨਾਬ ਨੇ ਹੋਰ ਮੈਂ ਦੱਸਣਾ ਸੀ, ਮੈਨੂੰ ਮਹੀਨਾ ਹੀ ਹੋ ਗਿਆ ਕਾਲਾਂ ਹੁੰਦੀਆਂ। ਕਦੀ ਕਹਿੰਦੇ ਤੈਨੂੰ ਬਈ ਸਿਲੈਕਟ ਕੀਤਾ, $9,000 ਦੇਣਾ ਸੀ ਗ੍ਰੈਂਡ ਫੈਡਰਲ ਡਿਪਾਰਟਮੈਂਟ ਵਾਲੇ। ਜੀ ਬਿਲਕੁਲ। ਬੰਦੇ ਨੂੰ ਸਿਲੈਕਟ ਕੀਤਾ ਜੀ। ਤੁਸੀਂ ਕਹਿਣਾ ਵੀ ਮੈਂ ਤਾਂ ਕਦੀ ਪਾਇਆ ਹੀ ਨਹੀਂ, ਮੈਨੂੰ ਕਿੱਦਾਂ ਸਿਲੈਕਟ ਕਰ ਲਿਆ। ਉਹ ਮੈਨੂੰ ਹੁਣ ਪਤਾ ਸੀ ਇਸ ਕੰਮ ਦਾ ਸਾਰਾ ਹੀ। ਜੀ ਬਿਲਕੁਲ। ਮੈਂ ਕਿਹਾ ਛੇਤੀ ਕਰੋ ਬੰਦੇ, ਉਹ ਕਿੱਥੇ ਪੈਸੇ ਲਿਆਓ, $9,000 ਦਿਓ ਮੈਨੂੰ। ਜੀ ਉਹ ਮਹਾਰਾਜ ਵੇ ਕਾਲ ਬੰਦ ਕਰ ਦਿੰਦੇ। ਥੈਂਕ ਯੂ ਜੀ। ਥੈਂਕ ਯੂ ਨਹੀਂ ਹੋਰ ਧਿਆਨ ਦੱਸਣੀ ਨਾ। ਹੁਣ 504 ਫੇਰ ਆਇਆ ਫੋਨ ਉਹਨਾਂ ਦਾ ਜੀ, ਤੇ ਮੈਨੂੰ ਕਹਿੰਦੇ ID ਨੰਬਰ ਲਿਖ ਤੇ ਆਹ ਲਿਖ ਤੇ ਫਿਰ ਸਾਨੂੰ ਹੁਣੇ ਕਾਲ ਕਰ ਤੇ ਤੈਨੂੰ $9,000 ਦੀ ਹੈ। ਮੈਂ ਕਿਹਾ ਠੀਕ ਆ।
ਮੈਂ ਨੰਬਰ ਲਿਖ ਲਿਆ, ਆਈਡੀ ਲਿਖ ਲਈ, ਮੈਂ ਉੱਤੇ ਕਾਲ ਕੀਤੀ, ਫੋਨ ਨੰਬਰ ਜਿਹੜਾ ਦਿੱਤਾ 202 ਚ ਏਰੀਆ ਕੋਡ। ਉਹ ਮਹਾਰਾਜ ਜੀ ਉਹ ਕਹਿੰਦੇ ਹਾਂ ਜੀ ਤੂੰ 9000 ਰੁਪਇਆ ਤੈਨੂੰ ਅਸੀਂ ਭੇਜਦੇ ਆ, ਕਿੱਦਾਂ ਲੈਣੇ, ਚੈੱਕ ਉਹ ਲੈਣੇ, ਮਨੀ ਆਰਡਰ ਨਾਲ ਲੈਣੇ ਕਿ ਵੈਸਟਰਨ ਯੂਨੀਅਨ ਨਾਲ? ਮੈਂ ਕਿਹਾ ਜਿੱਦਾਂ ਮਰਜ਼ੀ ਦੇ ਦੇ, ਤੂੰ ਭੇਜਣਾ ਤਾਂ ਅੱਗੇ ਲੋੜ ਬੜੀ ਪੈਸਿਆਂ ਦੀ। ਉਹ ਕਹਿੰਦੀ ਅਸੀਂ ਭੇਜ ਦਿੰਦੇ ਆ। ਮੈਂ ਕਿਹਾ ਠੀਕ ਆ। ਮੁੜ ਕੇ ਕਹਿੰਦੀ ਅੱਛਾ ਏਦਾਂ ਕਰੋ ਫਿਰ ਤੇ 250 ਰੁਪਇਆ ਤੁਸੀਂ ਜਮਾ ਕਰਾ ਲਿਓ। ਤੋ ਵੈਸਟਰਨ ਯੂਨੀਅਨ ਦੇ ਮੈਂ ਕਿਹਾ ਏਦਾਂ ਕਰ, ਤੂੰ ਉਹਦੇ ਚੋਂ 250 ਕੱਟ ਕੇ ਤੇ ਮੈਨੂੰ ਭੇਜ, ਨਾਲ ਹੀ ਫੋਨ ਕਰ। ਜੀ ਜਸਪਾਲ ਜੀ, ਇਹ ਬੜੇ ਚਿਰ ਤੋਂ ਜਿਹੜੇ ਲੋਕ ਏਦਾਂ ਨੂੰ ਜਿਹੜੇ ਠੱਗਣ ਨੂੰ ਫਿਰਦੇ ਨੇ। ਕਰਮਜੀਤ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਕਰਮਜੀਤ ਜੀ। ਮੈਂ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ, ਆ ਬਾਈ ਨੇ ਹੁਣੇ ਕਰ ਹੀ ਦਿੱਤੀ ਆ। ਬਹੁਤ ਜ਼ਿਆਦੇ ਫੋਨ ਆ ਰਿਹਾ ਮੈਨੂੰ, ਮੇਰਾ ਖਿਆਲ ਹੈ ਦਿਹਾੜੀ ਦੇ 40 ਫੋਨ ਆਉਂਦੇ, ਮੈਂ ਗਾਲਾਂ ਵੀ ਕੱਢ ਹਟਿਆ ਉਹਨਾਂ ਨੂੰ, ਉਹ ਨਹੀਂ ਹਟਦੇ। ਇੱਕ ਕੰਮ ਕਰੋ ਕਰਮਜੀਤ ਜੀ, ਇੱਕ ਡੂ ਨਾਟ ਡਿਸਟਰਬ ਜਿਹੜੀ ਰਜਿਸਟਰੀ ਹੁੰਦੀ ਆ, ਜਿਹੜੀ FCC ਦੇ ਦੁਆਰਾ ਆ, ਉਸ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰੋ। ਹੋ ਸਕਦਾ ਹੈ ਵੀ ਜਿਹੜੀ ਆ ਜ਼ਰੂਰੀ ਨਹੀਂ ਆ ਵੀ ਸਾਰੀਆਂ ਦੀਆਂ ਸਾਰੀਆਂ ਕਾਲਾਂ ਰੁਕ ਜਾਣ, ਦੈਨ ਪਰ ਕਾਫੀ ਜਿਹੜੀਆਂ ਕਾਲਾਂ ਉਸ ਦੇ ਕਰਕੇ ਜਿਹੜੀਆਂ ਰੁਕ ਜਾਂਦੀਆਂ। ਡੂ ਨਾਟ ਕਾਲ ਜਾਂ ਡੂ ਨਾਟ ਡਿਸਟਰਬ ਜਿਹੜੀ ਇੱਕ ਰਜਿਸਟਰੀ ਆ, ਨੈਸ਼ਨਲ ਡੂ ਨਾਟ ਕਾਲ ਰਜਿਸਟਰੀ ਹੈਗੀ ਆ, ਤੇ ਤੁਸੀਂ ਉੱਥੇ ਜਾ ਕੇ ਰਜਿਸਟਰ ਕਰ ਸਕਦੇ www.donotcall.gov। ਜੀ, ਇੱਥੇ ਜਾ ਕੇ ਆਪਣਾ ਫੋਨ ਨੰਬਰ ਰਜਿਸਟਰ ਕਰ ਦਿਓ, ਫਿਰ ਤੁਹਾਡਾ ਉਹ ਫੋਨ ਬਲੌਕ ਫਿਰ ਉਹ ਇਦਾਂ ਜਿਹੜਾ ਫਿਰ ਇਹਨਾਂ ਸਕੈਮਰਸ ਦੇ ਕੋਲ, ਮੰਨ ਲਓ ਵੀ ਜਿਹੜੇ ਖਾਸ ਕਰਕੇ ਜਿਹਨੂੰ ਆਪਾਂ ਮਾਰਕੀਟਿੰਗ, ਟੈਲੀ ਮਾਰਕੀਟਿੰਗ ਕਾਲਸ ਜਿਹਨੂੰ ਕਹਿੰਦੇ ਆ, ਉਹ ਜਿਹੜੀਆਂ ਫਿਰ ਉਹ ਨਹੀਂ ਆਉਣਗੀਆਂ। ਇੱਕ ਬੇਸਿਕਲੀ ਇਹ ਤੁਹਾਨੂੰ ਜਿਹੜਾ ਜੀ ਉਹ ਸਕੈਮ ਕਰਨ ਦਾ ਇੱਕ ਇਹਨਾਂ ਨੇ ਤਰੀਕੇ ਲੱਭੇ ਹੋਏ ਆ। ਇੱਕ ਤਾਂ ਵੈਸੇ ਕਾਫੀ ਲੋਕ ਜਿਹੜੀ ਪਰਸਨਲ ਪ੍ਰੈਕਟਿਸ ਰੱਖਦੇ ਨੇ ਹਰਜੋਤ ਸਿੰਘ ਜੀ, ਵੀ ਜਿਹੜੇ ਅਨਨੋਨ ਨੰਬਰਸ ਹੁੰਦੇ ਉਹ ਤੋਂ ਜ਼ਿਆਦਾਤਰ ਜਿਹੜੇ ਲੋਕ ਆ ਫੋਨ ਨਹੀਂ ਚੱਕਦੇ ਹੁੰਦੇ। ਸੋ ਜੇ ਤੁਹਾਨੂੰ ਪਤਾ ਹੈ ਵੀ ਤੁਹਾਡਾ ਵਾਸ਼ਿੰਗਟਨ ਦੇ ਵਿੱਚ ਵਾਕਿਆ ਹੀ ਕੋਈ ਨਹੀਂ ਰਹਿੰਦਾ, ਤਾਂ ਬਹੁਤ ਘੱਟ ਚਾਂਸ ਆ ਵੀ ਉੱਥੋਂ ਤੁਹਾਨੂੰ ਜਿਹੜੀਆਂ ਇੱਦਾਂ ਕਾਲ ਆਉਣਗੀਆਂ, ਅਨਲੈਸ ਕੋਈ ਤੁਹਾਡਾ ਸਰਕਾਰੀ ਜਿਹੜਾ ਕੰਮ ਕੋਈ ਚੱਲ ਰਿਹਾ ਹੋਵੇ ਤਾਂ ਤੁਹਾਨੂੰ ਲੱਗਦਾ ਹੋਵੇ ਵੀ ਇਹ ਆਹ ਸਮਾਂ ਹੈਗਾ ਆ ਵੀ ਕਾਲ ਆ ਸਕਦੀ ਆ। ਸੋ ਇਹ ਇੱਕ ਤਾਂ ਆਪਣੇ ਸਾਰੇ ਜਿੰਨੇ ਵੀ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਜ਼ਰੂਰ ਅਸੀਂ ਦੱਸਣਾ ਚਾਹੁੰਦੇ ਹਾਂ, donotcall.gov ਦੇ ਉੱਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ। ਆਪਣਾ ਫੋਨ ਨੰਬਰ, ਈਮੇਲ, ਆਈ ਥਿੰਕ ਉਸ ਦੇ ਵਿੱਚ ਤੁਸੀਂ ਪਾ ਦੇਣੀ ਆ, ਤੁਹਾਨੂੰ ਈਮੇਲ ਆ ਜਾਣੀ, ਫੋਨ ਨੰਬਰ ਤੇ ਈਮੇਲ ਨਾਲ ਹੀ ਆ ਜਾਣਾ। ਹਾਂ, ਈਮੇਲ ਜਿਹੜੀ ਉਹ ਤੁਹਾਨੂੰ ਆ ਜਾਂਦੀ ਹੈ, ਤੇ ਆਈ ਥਿੰਕ ਉੱਤੇ ਕਨਫਰਮੇਸ਼ਨ ਜਿਹੜੀ ਹੈ ਜੀ ਉਹ ਉੱਤੇ ਲਿੰਕ ਹੁੰਦਾ, ਕਨਫਰਮੇਸ਼ਨ ਲਿੰਕ ਦੇ ਉੱਤੇ ਕਲਿੱਕ ਕਰਕੇ ਉਹ ਫਿਰ ਤੁਹਾਡਾ ਜਿਹੜਾ ਨਾਮ ਆ, ਉਹ ਜਿਹੜਾ ਫੋਨ ਨੰਬਰ ਆ ਉਸ ਦੇ ਵਿੱਚ ਰਜਿਸਟਰ ਹੋ ਜਾਂਦਾ ਆ। ਸੋ ਇਹ ਇੱਕ ਤਰੀਕਾ ਆ ਇਹ ਕਾਲਸ ਤੋਂ ਬਚਣ ਦੇ ਲਈ। ਬਿਲਕੁਲ। ਨਾਲੇ ਇਹ ਤੁਸੀਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਇਹ ਗੱਲ ਧਿਆਨ ਨਾਲ ਸੁਣ ਲਓ ਵੀ ਨਥਿੰਗ ਇਜ਼ ਫ੍ਰੀ ਇਨ ਅਮਰੀਕਾ। ਜੇ ਤੁਸੀਂ ਗੈਸ ਸਟੇਸ਼ਨ ਤੇ ਵੀ ਜਾਂਦੇ ਆ, ਅਗਲੇ ਕਈ ਵਾਰੀ ਇਹ ਪੁੱਛਦੇ ਵੀ ਜੇ ਬਾਥਰੂਮ ਜਾਣਾ ਤੂੰ ਗੈਸ ਭਰਾਈ ਕਿ ਨਹੀਂ। ਸੋ ਇਦਾਂ ਦਾ ਕੋਈ ਨਹੀਂ ਹੈ ਵੀ ਤੁਹਾਡੀ ਲੋਟਰੀ ਨਿਕਲੇ ਆਈ ਜਾਂ ਤੁਹਾਨੂੰ ਜੀ ਚੈੱਕ ਭੇਜਣਾ ਜਾਂ ਕਰਨਾ, ਇਹ ਤੋਂ ਜ਼ਰੂਰ ਬਚਣਾ ਚਾਹੀਦਾ ਜੀ। ਬਿਲਕੁਲ। ਸੋ ਸਰੋਤੇ ਬਹੁਤ ਬਹੁਤ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ ਲੈਂਦੇ ਆ, ਕੱਲ ਨੂੰ ਮਿਲਾਂਗੇ ਜੀ ਇੱਕ ਵਾਰੀ ਫਿਰ ਇਸੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਇਜਾਜ਼ਤ ਦਿਓ। ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਹੈ ਜੀ। ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।